ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਪੰਜਾਬ ਚੋਣ ਦੰਗਲ 2017 ਅਤੇ ਜਿਵੇਂ ਆਪ ਸਭ ਜਾਣਦੇ ਹੋ ਵੀ ਕੱਲ੍ਹ ਨੂੰ ਉੱਥੇ ਚੋਣਾਂ ਦਾ ਦਿਨ 4 ਫਰਵਰੀ ਦਾ ਦਿਨ ਆ ਗਿਆ, ਜਿਸ ਦਾ ਸਭ ਨੂੰ ਬਹੁਤ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਵੀ ਚੋਣਾਂ ਹੋਣਗੀਆਂ ਅਤੇ ਦੇਖਾਂਗੇ ਵੀ ਉੱਥੇ ਪੰਜਾਬ ਦੇ ਵਿੱਚ ਕੌਣ ਬਾਜੀ ਮਾਰਦਾ ਹੈ। ਸੋ ਉਸੇ ਹੀ ਸਿਲਸਿਲੇ ਦੇ ਵਿੱਚ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ, ਜਿਵੇਂ ਤੁਸੀਂ ਜਾਣਦੇ ਵੀ ਹੋ ਵੀ ਸ਼ੁੱਕਰਵਾਰ ਦਾ ਜਿਹੜਾ ਇਹ ਪ੍ਰੋਗਰਾਮ ਆ ਉਸ ਦੇ ਵਿੱਚ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ ਜੁੜਦੇ ਆ। ਜਿਹੜਾ ਆਪਾਂ ਖਬਰ 'ਤੇ ਨਜ਼ਰ 'ਤੇ ਜਿਹੜਾ ਚੋਣ ਦੰਗਲ ਪ੍ਰੋਗਰਾਮ ਆ, ਤੁਹਾਡੇ ਜਿਹੜੇ ਸਵਾਲ ਜਵਾਬ ਆ ਉਹ ਜਿਹੜੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਆ। 10 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਹ ਜਿਹੜਾ ਪ੍ਰੋਗਰਾਮ ਉਹ ਚੱਲੇਗਾ ਅਤੇ ਆਪਣੇ ਨਾਲ ਇਸ ਟਾਈਮ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ ਜੁੜ ਚੁੱਕੇ ਆ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਨਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ। ਜਰਨੈਲ ਸਿੰਘ ਜੀ ਲਿਨਵੁੱਡ ਵਾਸ਼ਿੰਗਟਨ ਤੋਂ, ਮਾਸਟਰ ਨਿਰਮਲ ਸਿੰਘ ਲਾਲੀ ਯੂਬਾ ਸਿਟੀ ਤੋਂ, ਸੁਖਪ੍ਰੀਤ ਕੌਰ ਪੁਰੇਵਾਲ ਜੀ ਸੈਕਰਾਮੈਂਟੋ ਤੋਂ, ਬਲਵੰਤ ਸਿੰਘ ਲੱਛਰ ਜੀ ਮੰਟੀਕਾ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਬੂਟਾ ਸਿੰਘ ਗਰੇਵਾਲ ਟਸਟਿਨ ਐਲਏ ਤੋਂ, ਇਕਬਾਲ ਸਿੰਘ ਜੀ ਬੈਲਫਲਾਵਰ ਤੋਂ ਅਤੇ ਸੁਰਿੰਦਰ ਕੌਰ ਦੋਸਾਂਝ ਜੀ ਐਲਗਰੋਵ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਜਿਹੜਾ ਹੁਣ ਚੋਣਾਂ ਦੇ ਲਈ ਤਿਆਰੀ ਆ, ਕਹਿੰਦੇ ਜੀ ਪੰਜਾਬ ਜਿਹੜੀਆਂ ਇਸ ਵਾਰ ਦੀਆਂ ਬਹੁਤ ਹੀ ਦਿਲਚਸਪ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ, ਉਸ ਦੇ ਲਈ ਤਿਆਰ ਬਰ ਤਿਆਰ। ਹਾਂਜੀ ਬਿਲਕੁਲ, ਮੈਦਾਨ ਸੱਜ ਚੁੱਕਾ ਅਤੇ ਮੇਲਾ ਜਿਹੜਾ ਲੱਗ ਚੁੱਕਾ। ਹੁਣ ਭਲਵਾਨ ਜਿਹੜੇ ਆ ਉਹ ਛਿੰਝ ਦੇ ਵਿੱਚ ਉਤਰਨਗੇ ਅਤੇ ਉਸ ਤੋਂ ਬਾਅਦ ਇੱਕ ਫੈਸਲਾ ਹੋਏਗਾ। ਫੈਸਲਾ ਕਿਹਦੇ ਹੱਕ 'ਚ ਹੁੰਦਾ, ਕਿਹਦੇ ਵਿਰੋਧ ਦੇ ਵਿੱਚ ਹੁੰਦਾ, ਉਹ 11 ਮਾਰਚ ਵਾਲਾ ਦਿਨ ਹੈ ਜਿਹੜਾ ਉਹ ਤੈਅ ਕਰੇਗਾ। ਪਰ ਸਭ ਕੁਛ ਸੈੱਟ ਹੋ ਗਿਆ, ਸਭ ਕੁਛ ਜਿਹੜਾ ਉਹ ਓਕੇ ਆ। ਕੱਲ੍ਹ ਨੂੰ 8 ਵਜੇ ਯਾਨੀ ਹੁਣ ਤੋਂ ਜੇ ਲਾ ਲਈਏ ਆਪਾਂ ਅਤੇ 15 ਕੁ ਘੰਟਿਆਂ ਬਾਅਦ ਚੋਣ ਸ਼ੁਰੂ ਹੋ ਜਾਣੀ ਆ। 8 ਤੋਂ ਲੈ ਕੇ 5 ਵਜੇ ਤੱਕ ਚੋਣ ਪ੍ਰਕਿਰਿਆ ਜਿਹੜੀ ਤੋੜ ਚਾੜੀ ਜਾਏਗੀ। ਉਹਦੇ ਲਈ ਜੋ ਅਮਲਾ ਹੁੰਦਾ ਹੈ, ਚੋਣ ਡਿਊਟੀ ਲੱਗੀ ਹੁੰਦੀ ਹੈ ਜਿਨ੍ਹਾਂ ਅਧਿਕਾਰੀਆਂ ਦੀ, ਉਹ ਅਮਲਾ ਪਿੰਡਾਂ ਦੇ ਵਿੱਚ ਪਹੁੰਚ ਚੁੱਕਾ ਔਰ ਜਾ ਕੇ ਉਹਨਾਂ ਨੇ ਆਪੋ ਆਪਣੇ ਬੰਦੋਬਸਤ ਹੈ ਜਿਹੜੇ ਕਰ ਲਏ ਆ। ਪੰਜਾਬ ਦੇ ਵਿੱਚ ਕੁੱਲ ਜੇ ਲਾਈਏ ਤਾਂ ਇਸ ਵਾਰੀ ਮੇਰੇ ਖਿਆਲ ਦੇ ਨਾਲ 1 ਕਰੋੜ 33 ਲੱਖ ਵੋਟਰ ਹੈ ਜਿਹੜਾ ਉਹ ਦਿਹਾਤੀ ਵੋਟਰ ਵੋਟ ਕਰੇਗਾ। ਔਰ ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਭਾਗ ਜਿਹੜੇ ਉਹ ਦਿਹਾਤੀ ਵੋਟਰ, ਉਹ ਵੋਟਰ ਜਿਹਨੂੰ ਅਸੀਂ ਕਹਿੰਦੇ ਕਿ ਘੱਟ ਪੜ੍ਹਿਆ ਲਿਖਿਆ ਵੋਟਰ ਆ, ਉਹ ਤੈਅ ਕਰੇਗਾ। ਇਸ ਤੋਂ ਇਲਾਵਾ ਨੌਜਵਾਨ ਹੈ ਜਿਹੜੇ, ਉਹਨਾਂ ਦੀ ਗਿਣਤੀ ਵੀ ਐਤਕੀ ਜਿਹੜੇ 18 ਤੋਂ 29 ਸਾਲ ਦੇ ਦਰਮਿਆਨ ਆ, ਉਹਨਾਂ ਦੀ ਵੀ ਬਹੁਤ ਵੱਡੀ ਗਿਣਤੀ ਹੈ। ਜੇ ਲਾਈਏ ਤਾਂ ਉਹਨਾਂ ਦੀ ਵੋਟ ਵੀ 1 ਕਰੋੜ 2 ਲੱਖ ਦੇ ਲਗਭਗ ਆ। ਸੋ ਇਹ 2 ਵਰਗ ਆ ਜਿਹੜੇ ਇਸ ਚੋਣ ਨੂੰ ਫੈਸਲਾ ਕੁਨ ਦੌਰ ਦੇ ਵਿੱਚ ਲਿਜਾਣਗੇ, ਫੈਸਲਾ ਕੁਨ ਮੋੜ ਦੇਣਗੇ। ਹੁਣ ਪਤਾ ਨਹੀਂ ਇਹ ਵਰਗ ਹੈ ਜਿਹੜੇ ਕਿਹਦੇ ਹੱਕ 'ਚ ਭੁਗਤਣਗੇ। ਵੈਸੇ ਦਲਿਤ ਵੋਟ ਵੀ ਹੈ ਜਿਹੜੀ, ਉਹ ਵੀ ਤੁਹਾਨੂੰ ਪਤਾ ਬਹੁਤ ਵੱਡੀ, ਉਹ ਵੀ ਪ੍ਰਭਾਵਸ਼ਾਲੀ ਵੋਟ ਆ। ਕੁੱਲ ਮਿਲਾ ਕੇ ਮੈਦਾਨ ਹੈ ਜਿਹੜਾ ਉਹ ਸੱਜ ਚੁੱਕਾ। 1145 ਉਮੀਦਵਾਰ ਆ। 3 ਦਰਜਨ ਤੋਂ ਜ਼ਿਆਦਾ ਪਾਰਟੀਆਂ ਜਿਹੜੀਆਂ ਵੱਖ ਵੱਖ ਧਿਰਾਂ ਦੇ ਨਾਲ, ਵੱਖ ਵੱਖ ਵਿਚਾਰਧਾਰਾਵਾਂ ਦੇ ਨਾਲ ਸੰਬੰਧਿਤ ਆ, ਉਹ ਚੋਣ ਲੜਦੀਆਂ ਪਈਆਂ। ਕੁੱਲ ਮਿਲਾ ਕੇ ਬੜਾ ਦਿਲਚਸਪ ਇਲੈਕਸ਼ਨ ਹੈ। ਦਿਲਚਸਪ ਇਲੈਕਸ਼ਨ ਇਸ ਕਰਕੇ ਆ ਕਿ ਇਸ ਵਾਰੀ ਨੌਜਵਾਨ ਬਹੁਤ ਵੱਡੇ ਪੱਧਰ 'ਤੇ ਬੜੀ ਸ਼ਿੱਦਤ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਦਿਲਚਸਪੀ ਲੈਣ ਡਏ ਆ। ਇਸ ਕਰਕੇ ਇਹਨੂੰ ਦਿਲਚਸਪ ਗਿਣਿਆ ਜਾ ਰਿਹਾ ਕਿਉਂਕਿ ਲਗਾਤਾਰ 2 ਟਰਮ ਜਿਹੜੀਆਂ ਉਹਨੇ ਭੋਗੀਆਂ, ਇਹ ਖਾਸ ਤੌਰ 'ਤੇ ਇਸ ਅਲਾਇੰਸ ਨੇ, ਅਕਾਲੀ ਭਾਜਪਾ ਅਲਾਇੰਸ ਨੇ, ਤਾਂ ਇਹਦੇ ਤੋਂ ਲੋਕਾਂ ਦੇ ਵਿੱਚ ਥੋੜ੍ਹਾ ਜਿਹਾ ਸ਼ਬਦ ਵੈਸੇ ਬੋਲ ਦਈਦਾ, ਬਹੁਤ ਸਾਰਾ ਗੁੱਸਾ ਵੀ ਹੈ। ਤਾਂ ਇਸ ਕਰਕੇ ਉਹ ਇੱਕ ਬਦਲਾਅ ਬਣ ਕੇ ਆਇਆ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ, ਉਹਦੇ ਤਰਫ ਉਲਾਰਿਆ। ਜੇ ਇਸ ਤਰ੍ਹਾਂ ਇੱਕ ਤਕੋਨੀ ਟੱਕਰ ਹੁੰਦੀ ਆ, ਤਕੋਨਾ ਮੁਕਾਬਲਾ ਹੁੰਦਾ, ਤੇ ਇਹ ਸ਼ਾਇਦ ਦਿਲਚਸਪ ਤਕੋਨਾ ਮੁਕਾਬਲਾ ਪਹਿਲੀ ਵਾਰ ਵੇਖਣ ਨੂੰ ਮਿਲੇਗਾ। ਬਾਕੀ ਚੋਣ ਕਮਿਸ਼ਨ ਨੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਕਿ ਕੋਈ ਵੀ ਬੰਦਾ ਜਿਹੜਾ ਬਾਹਰੀ ਸੂਬੇ ਤੋਂ ਆਇਆ ਜਾਂ ਹੋਰ ਬਾਹਰਲਾ ਵਿਅਕਤੀ ਆ, ਉਹ ਬਾਹਰ ਹੋ ਜਾਵੇ। ਇਸ ਤੋਂ ਇਲਾਵਾ ਠੇਕੇ ਬੰਦ ਆ, ਸਕੂਲਾਂ ਦੇ ਵਿੱਚ ਛੁੱਟੀਆਂ,
ਸਾਰੇ ਬੰਦੋਬਸਤ ਕਰ ਲਏ ਗਏ ਆ। ਬਸ ਹੁਣ ਤੇ ਜਿਹੜੀ ਗੱਲ ਹੈ ਕਿ ਵੋਟਰ ਦੇਵਤਾ ਜਿਹੜਾ ਉਹਦੇ ਹੱਥ ਡੋਰ ਹੈ, ਉਹਨੇ ਜਾ ਕੇ ਟੀ ਕਰਾਉਣੀ ਹੈ। ਉਹ ਕਿਹਦੇ ਹੱਕ 'ਚ ਕਰਾਉਂਦਾ ਉਹਦਾ ਫੈਸਲਾ 11 ਮਾਰਚ ਨੂੰ ਹੋਏਗਾ। ਪਰ ਇੱਥੇ ਮੈਨੂੰ ਇੱਕ ਬਹੁਤ ਵੱਡੇ ਸ਼ਹਿਰ ਦੀ ਨਾ ਜੀ। ਇੱਕ ਕਵਿਤਾ ਦੇ ਵਿੱਚ ਇੱਕ ਛੋਟੀ ਜਿਹੀ ਬਣ ਗਈ ਯਾਦ ਆਉਂਦੀ। ਉਹ ਕਹਿੰਦਾ ਕਿ रथ बताते फिर रहे हैं चलाक मोटर की जगह, राजनेता फिट हुए हैं आज जोकर की जगह, पोल क्या खोलेंगे पोलिंग बूथ शिक्षा के बिना, पोल क्या खोलेंगे पोलिंग बूथ शिक्षा के बिना, कुछ भगत ਸਿੰਘ चाहिए आज वोटर की जगह। ਤਾਂ ਬਿਲਕੁਲ ਉਹਨਾਂ ਦਾ ਕਹਿਣਾ ਜਿਹੜਾ ਨਾ ਉਹ ਸਹੀ ਹੈ ਕਿ ਸਾਨੂੰ ਹੁਣ ਕੁਝ ਭਗਤ ਸਿੰਘ ਚਾਹੀਦੇ ਆ ਜਿਹੜੇ ਭਗਤ ਸਿੰਘ ਵਰਗੀ ਸੋਚ ਦੇ ਨਾਲ, ਇਨਕਲਾਬੀ ਸੋਚ ਦੇ ਨਾਲ ਵੋਟ ਕਰਨ, ਤਾਂ ਕਿ ਫਿਰ ਵੋਟ ਕੀਤਿਆਂ ਪਛਤਾਵਾ ਨਾ ਹੋਵੇ, ਵੋਟ ਕੀਤਿਆਂ ਮਾਣ ਹੋਵੇ ਕਿ ਅਸੀਂ ਵੋਟ ਕੀਤੀ ਸੀ। ਤੇ ਇਹੋ ਜਿਹਾ ਆਈਡੀਅਲ ਸਿਸਟਮ ਹੈ ਜਿਹੜਾ ਉਹ ਅਸੀਂ ਹੋਂਦ ਦੇ ਵਿੱਚ ਲਿਆਂਦਾ। ਜੀ ਮਿੰਟੂ ਜੀ, ਮੈਂ ਪੁੱਛਣਾ ਚਾਹੁੰਦਾ, ਜਿੱਦਾਂ ਕਿਹਾ ਵੀ ਤਕਰੀਬਨ ਆਪਣੇ 2 ਕਰੋੜ ਵੋਟਰ ਉਹਨਾਂ ਦੇ ਹੱਥ ਦੇ ਵਿੱਚ ਇਹਨਾਂ ਸਾਰੇ ਉਮੀਦਵਾਰਾਂ ਦਾ ਭਵਿੱਖ ਆ, ਕਿੰਨੇ ਕੁ ਫੀਸਦੀ ਅਨੁਮਾਨ ਹੈਗਾ ਆ ਵੀ ਵੋਟਾਂ ਪੈਣਗੀਆਂ? ਦੇਖੋ ਰਾਜਕਰਨਵੀਰ ਜੀ, ਜਿੰਨਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਜੀ ਉਹਨਾਂ ਲਾ ਲਈਏ, ਕਿਉਂਕਿ ਪੋਲਿੰਗ ਜਿਹੜੀ ਵੱਧਦੀ ਹੈ ਨਾ ਦੋ ਸੂਰਤ ਹਾਲ ਦੇ ਵਿੱਚ ਵੱਧਦੀ ਹੈ। ਇੱਕ ਤਾਂ ਜਦੋਂ ਲੋਕਾਂ ਦੇ ਵਿੱਚ ਨਫ਼ਰਤ ਹੁੰਦੀ ਹੈ, ਗੁੱਸਾ ਹੁੰਦਾ, ਉਹ ਵੀ ਹੈ ਜੀ। ਇੱਕ ਜਦੋਂ ਉਤਸ਼ਾਹ ਹੁੰਦਾ, ਬਹੁਤ ਸਾਰਾ ਉਤਸ਼ਾਹ ਹੁੰਦਾ, ਉਹ ਵੀ ਹੈ। ਤੇ ਦੋਏ ਚੀਜ਼ਾਂ ਰਲ ਗਈਆਂ ਮੇਰੇ ਖਿਆਲ ਦੇ ਨਾਲ। ਮੇਰਾ ਅੰਦਾਜ਼ਾ ਹੈ ਜ਼ਿਆਤੀ ਤੌਰ ਤੇ ਕਿ 70 ਤੋਂ 80% ਦੇ ਦਰਮਿਆਨ ਵੋਟਿੰਗ ਹੋਣੀ ਚਾਹੀਦੀ ਹੈ। ਜੇ ਜਦੋਂ ਘੱਟ ਹੁੰਦੀ ਹੈ, 70 ਤੋਂ ਥੱਲੇ ਰਹਿੰਦੀ ਹੈ, ਤੇ ਫਿਰ ਇਹ ਪੰਜਾਬ ਲਈ ਬਹੁਤ ਸੋਚਣ ਵਿਚਾਰਨ ਦਾ ਵਿਸ਼ਾ ਹੈ। ਕਿਉਂਕਿ 5 ਸਾਲ ਬਾਅਦ ਇਲੈਕਸ਼ਨ ਆਇਆ ਔਰ ਬੜਾ ਮਹੱਤਵਪੂਰਨ ਇਲੈਕਸ਼ਨ। ਮੈਂ ਤਾਂ ਕਹਿੰਦਾ ਕਿ ਪੰਜਾਬ ਨੂੰ ਮਿਸਾਲ ਬਣਾਉਣੀ ਚਾਹੀਦੀ ਹੈ। 80 ਤੋਂ ਐਤਕੀ ਅੰਕੜਾ ਟਪਾਉਣਾ ਚਾਹੀਦਾ। ਜੀ ਵੈਸੇ ਅਮੂਮਨ ਦੇਖਿਆ ਗਿਆ ਹੈ ਕਾਫੀ ਹੁੰਦੀ ਆ ਜਿਹੜੀ ਵੋਟਿੰਗ ਹੁੰਦੀ ਹੈ। ਸੋ ਦੇਖਦੇ ਹਾਂ ਇਸ ਵਾਰ ਕਿਸ ਤਰੀਕੇ ਦਾ ਵਰਤਾਰਾ ਰਹਿੰਦਾ ਆ। ਅਗਲੀ ਆਪਾਂ ਮਿੰਟੂ ਜੀ ਗੱਲਬਾਤ ਕਰੀਏ ਵੀ ਝੂਠੇ ਸੌਦੇ ਵਾਲੇ ਦੀ ਜਿਹੜੀ ਹਮਾਇਤ ਲਈ ਆ ਮੌਜੂਦਾ ਜਿਹੜੀ ਸਰਕਾਰ ਸੀ ਉਸਨੇ, ਇਸ ਨੇ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਪੂਰਾ ਉਥਲ ਪੁਥਲ ਲਿਆਂਦਾ। ਇੱਕ ਨੂੰ ਸਿਆਸਤ ਦੀ ਦੁਨੀਆ 'ਚ ਕਿਹਾ ਜਾਂਦਾ ਯੁੱਗ ਪੁਰਸ਼ ਆ ਜੀ, ਇੱਕ ਨੂੰ ਅਧਿਆਤਮਕਤਾ ਦੀ ਦੁਨੀਆ 'ਚ ਕਿਹਾ ਜਾਂਦਾ ਯੁੱਗ ਪੁਰਸ਼ ਆ। ਪਰ ਸਾਡੇ ਅੱਗੇ ਕਹਿੰਦੇ ਯੁੱਗ ਨੂੰ ਯੁੱਗ ਟੱਕਰੇ ਆ। ਦੋਵੇਂ ਇੱਕੋ ਜਿਹੇ ਆ ਔਰ ਦੋਵੇਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ। ਆਪੇ ਹੀ ਫੈਸਲੇ ਕਰਵਾਉਂਦੇ, ਆਪੇ ਫੈਸਲੇ ਕਰਦੇ ਆ ਤੇ ਮੁੜ ਕੇ ਆਪੇ ਮੁੱਕਰ ਜਾਂਦੇ ਆ ਜੀ। ਅੱਜ ਤੁਸੀਂ ਉਹ ਚਰਚਾ ਦੇਖ ਹੀ ਲਈ ਹੋਣੀ ਆ ਕਿ ਉਹ ਡੇਰਾ ਮੁਖੀ ਆ ਜਿਹੜਾ ਉਹ ਇੱਕ ਇੰਟਰਵਿਊ ਦੇ ਵਿੱਚ ਆਖਣ ਡਿਆ ਜੀ ਕਿ ਮੈਂ ਤੇ ਆਸ਼ੀਰਵਾਦ ਦਿੱਤਾ, ਆਸ਼ੀਰਵਾਦ ਮੇਰੇ ਕੋਲ ਆ ਕੇ ਭਾਵੇਂ ਚੋਰ ਲੈ ਜਾਏ ਭਾਵੇਂ ਸਾਧ ਲੈ ਜਾਏ, ਮੇਰੇ ਤੇ ਹਰੇਕ ਨੂੰ ਆਸ਼ੀਰਵਾਦ ਦਿੰਦਾ। ਪਰ ਸਮਰਥਨ ਜਿਹੜਾ ਦਿੱਤਾ ਉਹ ਡੇਰੇ ਦੇ ਸਿਆਸੀ ਵਿੰਗ ਨੇ ਦਿੱਤਾ। ਹੁਣ ਡੇਰਾ ਕਿਹਦਾ ਤੇ ਸਿਆਸੀ ਵਿੰਗ ਕਿਹਦਾ? ਵਿੰਗ ਆਪ ਦੇ ਵਿੱਚ ਆ ਤੇ ਕਹੀ ਜਾਂਦਾ ਕਿ ਸਿਆਸੀ ਵਿੰਗ ਹੈ ਜਿਹੜਾ ਉਹ ਫੈਸਲਾ ਕਰੇਗਾ। ਇਹ ਵਿੰਗਾਂ ਦਾ ਫਰਕ ਆ। ਇੱਧਰ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਕਹਿੰਦਾ ਜੀ ਤੁਹਾਨੂੰ ਕਿਹਨੇ ਕਹਿਤਾ, ਕਿਹਨੇ ਲਿਆ ਸਮਰਥਨ, ਕਿਹਨੇ ਦਿੱਤਾ ਸਮਰਥਨ। ਬਾਅਦ ਦੇ ਵਿੱਚ ਪੱਤਰਕਾਰਾਂ ਨੇ ਕਿਹਾ ਕਿ ਤੁਹਾਡੇ ਤੇ ਉੱਥੇ ਲੀਡਰ ਜਾ ਕੇ ਉੱਥੇ ਗੋਡੇ ਟੇਕ ਕੇ ਝੋਲੀ ਅੱਡ ਕੇ ਉੱਥੋਂ ਸਮਰਥਨ ਲਿਆਏ, ਤੁਸੀਂ ਕਹਿੰਦੇ ਹੋ ਕਿ ਸਮਰਥਨ ਦਿੱਤਾ ਲਿਆ ਹੀ ਨਹੀਂ। ਉਹ ਕਹਿੰਦਾ ਜੀ ਪੰਜਾਬ ਦੇ ਭਲੇ ਵਾਸਤੇ ਫਿਰ ਕੋਈ ਵੀ ਸਮਰਥਨ ਦੇ ਸਕਦਾ, ਅਸੀਂ ਕੋਈ ਮੰਗਿਆ ਥੋੜਾ। ਹਾਲੇ ਉਹਨਾਂ ਨੇ ਮੰਗਿਆ ਹੀ ਨਹੀਂ, ਜਾ ਕੇ ਉਹਨਾਂ ਦੀ ਸ਼ਰਤ ਮੰਨ ਲਈ, ਉਹਨਾਂ ਦੀਆਂ ਲੇਲੜੀਆਂ ਕੱਢ ਲਈਆਂ, ਉਹਨਾਂ ਦੇ ਹਾੜੇ ਕੱਢ ਲਏ, ਉਹਨਾਂ ਨੂੰ ਇੱਥੋਂ ਤੱਕ ਆਖਿਆ ਕਿ ਤੁਹਾਡੇ ਡੇਰੇ ਦੇ ਮੁਖੀ ਨੂੰ ਅਸੀਂ ਸਤਸੰਗ ਆਪ ਕਰਾਵਾਂਗੇ ਪੰਜਾਬ ਦੇ ਵਿੱਚ ਜਾ ਕੇ। ਸੋ ਹਾਲੇ ਉਹ ਕਹਿੰਦੇ ਕਿ ਅਸੀਂ ਉੱਥੇ ਜਾ ਕੇ ਸਮਰਥਨ ਮੰਗਿਆ ਹੀ ਨਹੀਂ, ਪੰਜਾਬ ਦੇ ਭਲੇ ਲਈ ਉਹਨਾਂ ਨੇ ਆਪ ਹੀ ਦੇ ਦਿੱਤਾ। ਸੋ ਪੰਜਾਬ ਦਾ ਭਲਾ ਪਤਾ ਨਹੀਂ ਕਦੋਂ ਤੋਂ ਸੋਚਣ ਲੱਗ ਪਿਆ ਬਾਬਾ। ਦੂਜੀ ਗੱਲ, ਇਸ ਸਮੇਂ ਜੋ ਉਥਲ ਪੁਥਲ ਹੋ ਰਹੀ ਹੈ ਉਹਦੇ ਵਿੱਚੋਂ ਇੱਕ ਖਬਰ ਇਹ ਆ ਰਹੀ ਹੈ ਕਿ ਬਹੁਤ ਸਾਰੀਆਂ ਥਾਵਾਂ ਤੇ ਇਹਨਾਂ ਦੇ ਆਪਦੇ ਡੇਰਾ ਪ੍ਰੇਮੀ ਜਿਹੜੇ ਵਿਰੋਧ ਦੇ ਵਿੱਚ ਨਿੱਤਰ ਆਏ ਆ ਜੀ। ਗੋਨੇਆਣਾ ਮੰਡੀ ਆ ਬਠਿੰਡੇ ਦੇ, ਜਦੋਂ ਆਪਾਂ ਇੱਧਰ ਨੂੰ ਜਾਈਏ ਕੋਟਕਪੂਰੇ ਨੂੰ ਗੋਨੇਆਣਾ ਮੰਡੀ ਪੈਂਦੀ ਆ, ਉੱਥੋਂ ਦੇ ਦੱਸਦੇ ਆ ਕਿ ਜਿਹੜੇ ਵਾਹਵਾ ਪ੍ਰੇਮੀ ਸੀਗੇ ਉਹ ਇਹ ਖੁੱਲੇ ਰੂਪ ਦੇ ਵਿੱਚ ਇਹ ਕਹਿ ਗਏ ਕਿ ਅਸੀਂ ਤੇ ਕਾਂਗਰਸ ਦੇ ਹੱਕ 'ਚ ਭੁਗਤਣਾ, ਸਾਨੂੰ ਕਿਉਂ ਵੀ ਨਾ। ਤਲਵੰਡੀ ਸਾਬੋ 'ਚ ਦੱਸਦੇ ਇੱਕ ਥਾਂ ਇਹਨਾਂ ਦੇ ਸਿਆਸੀ ਵਿੰਗ ਵਾਲੇ ਆਏ ਆਖਣ ਕਿ ਭਾਈ ਆਪਾਂ ਇਕੱਠੇ ਹੋ ਕੇ ਫੈਸਲਾ ਕਰ ਲਿਆ, ਆਪਾਂ ਐਤਕੀ ਵੋਟ ਤੇ ਸਪੋਰਟ ਅਕਾਲੀ ਭਾਜਪਾ ਨੂੰ ਕਰਨੀ। ਦੱਸਦੇ ਅੱਗੋਂ ਪ੍ਰੇਮੀ ਪੈ ਗਏ। ਉਹਨਾਂ ਨੇ ਆਖਿਆ ਕਿ ਤੁਹਾਡੇ ਵਿੱਚੋਂ ਕੁਝ ਲੋਕ ਆ ਜਿਹੜੇ ਉਹ ਇਹੋ ਜਿਹੇ ਲੋਕ ਆ ਜਿਹੋ ਜਿਹੇ ਕੁਝ ਕਾਂਗਰਸ ਦੇ ਵਿੱਚ ਸੀ, ਯਾਨੀ ਖਾਂਦੇ ਕਿਤੇ ਸੀ ਹਾਜ਼ਰੀ ਕਿਤੇ ਦੀ ਭਰਦੇ ਸੀ। ਉਹਨਾਂ ਦਾ ਮਤਲਬ ਆ ਕਿ ਇੱਥੇ ਵੀ ਸੌਦੇਬਾਜ਼ੀ ਹੈ ਜਿਹੜੀ ਕੁਝ ਲੋਕ ਕਰਦੇ ਆ, ਯਾਨੀ ਸਿਆਸਤ ਦੇ ਹੱਥੋਂ ਉਹ ਕੁਛ ਨਾ ਕੁਛ ਲੈਂਦੇ ਆ ਤੇ ਬਦਲੇ ਦੇ ਵਿੱਚ ਇਹੋ ਜਿਹੇ ਫੈਸਲੇ ਦਿੰਦੇ ਆ।
ਆਪਸ ਦੇ ਵਿੱਚ ਇਹਨਾਂ ਦਾ ਬੜਾ ਪਾਟਕ ਪਿਆ। ਪਾਟਕ ਪੈਣਾ ਜਾਇਜ਼ ਵੀ ਹੈ। ਦੇਖੋ, ਜਦੋਂ 2007 ਦੇ ਵਿੱਚ ਕਲੈਸ਼ ਹੋਇਆ ਸਿੱਖਾਂ ਦਾ ਤੇ ਡੇਰੇ ਵਾਲਿਆਂ ਦਾ, ਉਹਦੇ 'ਚ ਨੁਕਸਾਨ ਬਹੁਤ ਸਾਰਾ ਹੋਇਆ। ਭਾਈਚਾਰਕ ਸਾਂਝ ਦਾ ਵੀ ਹੋਇਆ, ਜਾਨੀ ਨੁਕਸਾਨ ਵੀ ਹੋਇਆ, ਮਾਲੀ ਨੁਕਸਾਨ ਵੀ ਹੋਇਆ। ਔਰ ਕਰਵਾਇਆ ਕਿਹਨੇ ਸੀ? ਜੀ ਤੁਹਾਨੂੰ ਹੈਰਾਨੀ ਹੋਏਗੀ ਰਾਜ ਕਰਨਵੀਰ ਸਿੰਘ ਜੀ, ਬਠਿੰਡਾ, ਮਲੋਟ, ਗਿੱਦੜਵਾ, ਡੱਬ ਵਾਲੀ ਮੰਡੀ, ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਾਰਾ ਨੁਕਸਾਨ, ਬਹੁਤ ਸਾਰੇ ਕਲੈਸ਼, ਬਹੁਤ ਸਾਰੇ ਝਗੜੇ ਸਾਹਮਣੇ ਆਏ ਸਨ। ਡੱਬ ਵਾਲੀ ਮੰਡੀ ਗੋਲੀ ਵੀ ਚੱਲੀ ਸੀਗੀ, ਬੰਦੇ ਵੀ ਮਰ ਗਏ ਸਨ। ਸੋ ਇਹ ਜਿਹੜਾ ਇਲਾਕਾ ਸੀਗਾ, ਇਸ ਇਲਾਕੇ ਦੇ ਵਿੱਚ ਜਿੰਨਾ ਵੀ ਸ਼ਕਤੀ ਪ੍ਰਦਰਸ਼ਨ ਸਿੱਖਾਂ ਵੱਲੋਂ ਹੁੰਦਾ ਸੀ, ਉਹਨਾਂ ਦੀ ਅਗਵਾਈ ਇਹਨਾਂ ਦੇ ਆਪਦੇ ਬੰਦੇ ਕਰਦੇ ਸਨ, ਜਿਨ੍ਹਾਂ ਨੇ ਹੁਕਮਨਾਮਾ ਜਾਰੀ ਕਰਾਇਆ ਸੀ ਤੇ ਬਾਅਦ ਦੇ ਵਿੱਚ ਜਿਹੜੇ ਜਾ ਕੇ ਉੱਥੇ ਗੋਡਿਆਂ ਪਰਨੀ ਹੋ ਕੇ ਸਮਰਥਨ ਲਿਆਏ ਆ। ਸੋ ਉਹ ਲੋਕ ਨਹੀਂ ਭੁੱਲਦੇ ਜਿਨ੍ਹਾਂ ਦੇ ਆਪਣੇ ਮਰੇ ਤੇ ਜਾ ਕੇ ਜਦੋਂ ਉਹ ਸਿਵਿਆਂ 'ਚ ਸੰਸਕਾਰ ਕਰਨ ਲੱਗੇ ਤੇ ਇਹਨਾਂ ਦੇ ਆਪਦੇ ਬੰਦੇ ਨੇ ਆਖਿਆ ਕਿ ਨਹੀਂ ਭਾਈ, ਆਪਦਾ ਮੁਰਦਾ ਜਾ ਕੇ ਆਪਦੇ ਖੇਤ 'ਚ ਸਾੜੋ, ਅਸੀਂ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ ਤੁਹਾਡੇ ਨਾਲ। ਇਹ ਲੋਕ ਨਹੀਂ ਭੁੱਲਦੇ ਕਿ ਜਦੋਂ ਇਹੋ ਬੰਦਿਆਂ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਨਾ ਕਰ ਦਿੱਤੀ ਸੀ, ਇੱਥੋਂ ਤੱਕ ਕਿ ਜਿਹੜੇ ਦਲਿਤ ਪ੍ਰੇਮੀ ਆ, ਮਤਲਬ ਕਿ ਡੇਰੇ ਨਾਲ ਜੁੜੇ ਆ, ਉਹਨਾਂ ਨੂੰ ਖੇਤਾਂ ਦੇ ਵਿੱਚ ਜੰਗਲ ਪਾਣੀ ਜਾਣ ਤੋਂ ਰੋਕ ਦਿੱਤਾ ਗਿਆ। ਉਹ ਚੀਜ਼ਾਂ ਨਹੀਂ ਭੁੱਲਦੇ। ਉਹ ਕਹਿੰਦੇ ਕਿ ਸਾਨੂੰ ਤੇ ਇਹਨਾਂ ਨੇ ਬੁਰੀ ਤਰ੍ਹਾਂ ਕੁੱਟਿਆ, ਤੁਸੀਂ ਅੱਜ ਕਹਿੰਦੇ ਹੋ ਕਿ ਇਹਨਾਂ ਲਈ ਵੋਟਾਂ ਜਾ ਕੇ ਮੰਗੋ। ਪਰ ਇਹ ਵੀ ਹੈ ਕਿ ਜਿੱਥੋਂ ਇੱਕ ਗੱਲ ਸ਼ੁਰੂ ਹੁੰਦੀ ਹੈ ਕਿ ਪ੍ਰੇਮੀਆਂ ਦਾ ਆਪਸ ਦੇ ਵਿੱਚ ਵਿਰੋਧ ਵੀ ਸ਼ੁਰੂ ਹੋਇਆ, ਜੀ ਦੂਜੇ ਪਾਸੇ ਬਹੁਤ ਸਾਰੇ ਪ੍ਰੇਮੀ ਆ ਜਿਹੜੇ ਉਹ ਆਪਣੇ ਗੁਰੂ ਦਾ ਹੁਕਮ ਮੰਨ ਕੇ ਮੈਦਾਨ 'ਚ ਵੀ ਨਿੱਤਰ ਆਏ, ਖੁੱਲੇ ਰੂਪ ਦੇ ਵਿੱਚ ਉਹ ਸਪੋਰਟ ਵੀ ਕਰਦੇ ਆ। ਪਰ ਇੱਕ ਚੀਜ਼ ਜਿਹੜੀ ਹੈ, ਦੇਖੋ, ਅਕਾਲੀ ਦਲ ਨੂੰ ਫਾਇਦਾ ਤੇ ਡੇਰਾ ਵੋਟ ਤੋਂ ਹੋ ਰਿਹਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਮਾਲਵੇ ਦੀਆਂ ਕੁਝ ਸੀਟਾਂ ਤੇ ਜਿਹੜਾ ਅਸਰ ਇਹਦਾ ਪਵੇਗਾ, ਪਰ ਬੁਝੇ ਦੀਵੇ 'ਚ ਤੇਲ ਇੰਨਾ ਜ਼ਿਆਦਾ ਪਾ ਦਈਏ, ਪਰ ਉਹਦੇ ਵਿੱਚ ਬੱਤੀ ਨਾ ਹੋਵੇ, ਅੱਗ ਕਿੱਥੇ ਲਾਓਗੇ? ਸੋ ਬੁਝੇ ਦੀਵੇ ਇੱਕ ਤਰ੍ਹਾਂ ਨਾਲ ਇਹ ਅਲਾਇੰਸ ਇਸ ਸਮੇਂ ਬੁਝਿਆ ਦੀਵਾ ਹੈ। ਇਹਦੇ 'ਚ ਜਿੰਨਾ ਮਰਜ਼ੀ ਤੇਲ ਪਾ ਲਓ, ਪਰ ਇਹਦੇ ਵਿੱਚ ਜੇ ਬੱਤੀ ਹੈ ਨਹੀਂ, ਫਿਰ ਉਹ ਅੱਗ ਕਿਹਦੇ ਨਾਲ ਲਾਓਗੇ? ਰੋਸ਼ਨੀ ਕਿੱਥੋਂ ਹੋਏਗੀ? ਸੋ ਫਰਕ ਜ਼ਰੂਰ ਪਵੇਗਾ। ਸਮੀਕਰਨ ਪ੍ਰਭਾਵਿਤ ਤੇ ਹੋਣਗੇ, ਪਰ ਸਮੀਕਰਨ ਨਤੀਜਾ ਪਲਟਾਊ ਹੋਣ, ਐਸਾ ਸਿਆਣੇ ਜਾਂ ਐਸਾ ਮਾਹਰ ਜਿਹੜੇ ਚੋਣਾਂ ਦੇ ਬਾਰੇ ਉਹ ਮੰਨਦੇ ਨਹੀਂ ਗੇ। ਦੂਜੀ ਗੱਲ ਆ ਕਿ ਦੇਖੋ, ਇਸ ਸਮੇਂ ਅਕਾਲੀ ਦਲ ਨੂੰ ਇਹਦਾ ਨੁਕਸਾਨ ਵੀ ਹੋਣਾ ਹੈ। ਨੁਕਸਾਨ ਕਿਸ ਤਰ੍ਹਾਂ ਹੋਣਾ ਹੈ? ਕੁਝ ਲੋਕਾਂ ਦਾ ਮੰਨਣਾ ਹੈ ਕਿ ਜੀ ਜਿੰਨੀ ਵੋਟ ਇਹਨਾਂ ਦੀ ਟੁੱਟਣੀ ਸੀ, ਬੇਅਦਬੀਆਂ ਵੇਲੇ ਟੁੱਟ ਗਈ, ਜਾਨੀ ਜਿਹੜੀ ਟਕਸਾਲੀ ਸਿੱਖ ਵੋਟ ਆ। ਪਰ ਮੇਰਾ ਮੰਨਣਾ ਉਲਟ ਆ। ਦੇਖੋ, ਬੇਅਦਬੀਆਂ ਦਾ ਮਾਮਲਾ ਸੀਗਾ ਜਿਹੜਾ, ਉਹ ਵੱਖਰੇ ਤੌਰ ਤੇ ਸੀਗਾ, ਕਿਉਂਕਿ ਉਸ ਸਮੇਂ ਇਹਨਾਂ ਦੇ ਆਪਦੇ ਜਿਹੜੇ ਖਾਸ ਬੰਦੇ ਸਨ, ਉਹਨਾਂ ਦਾ ਮੰਨਣਾ ਸੀ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਜਾਂ ਇਹ ਸਾਡੀ ਅਕਾਲੀ ਸਰਕਾਰ ਆਪਣੇ ਆਪ ਬੇਅਦਬੀਆਂ ਕਰਾ ਕੇ ਆਪਣੇ ਆਪ ਨੂੰ ਸੰਕਟ ਦੇ ਵਿੱਚ ਕਿਵੇਂ ਪਾ ਸਕਦੀ ਹੈ। ਪਰ ਜਿਹੜਾ ਆਹ ਫੈਸਲਾ ਲਿਆ, ਇਹ ਫੈਸਲਾ ਕਿਤੇ ਨਾ ਕਿਤੇ ਉਹਨਾਂ ਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਅਸੀਂ ਕੀ ਸੋਚਦੇ ਹਾਂ ਤੇ ਇਹ ਲੋਕ ਕੀ ਕਰਦੇ ਆ। ਵੈਸੀ ਹੀ ਸੋਚ ਪ੍ਰੇਮੀਆਂ ਦੇ ਵੀ ਇੱਕ ਤਬਕੇ ਦੀ ਹੈ, ਜੈਸੀ ਇਹਨਾਂ ਅਕਾਲੀਆਂ ਦੇ ਇੱਕ ਤਬਕੇ ਦੀ ਹੈ ਕਿ ਅਸੀਂ ਇਹਨਾਂ ਪ੍ਰਤੀ ਕੀ ਸੋਚ ਰੱਖਦੇ ਸਾਂ ਤੇ ਇਹ ਕੀ ਨਿਕਲੇ। ਐਸੀ ਹੀ ਸੋਚ ਪ੍ਰੇਮੀਆਂ ਦਾ ਇੱਕ ਤਬਕਾ ਵੀ ਰੱਖਦਾ ਹੈ। ਸੋ ਜ਼ਾਰਾ ਜੀ ਗੱਲ ਹੈ, ਜਿੰਨਾ ਕੁ ਫਾਇਦਾ ਹੋਣਾ ਉਹਨਾਂ ਕੁ ਨੁਕਸਾਨ ਵੀ ਹੋ ਸਕਦਾ ਹੈ। ਪਰ ਮੇਰੇ ਖਿਆਲ ਦੇ ਨਾਲ ਜਿਹੜੀ ਸਮਰਥਨ ਤੇ ਚਰਚਾ ਹੋਈ ਹੈ, ਉਹ ਚਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀਆਂ ਲਈ ਇੱਕ ਸੰਕਟ ਵੱਡਾ ਬਣਨ ਜਾ ਰਹੀ ਹੈ। ਸੰਕਟ ਇਸ ਕਰਕੇ ਵੱਡਾ ਬਣਨ ਜਾ ਰਹੀ ਹੈ ਕਿ ਬਹੁਤ ਸਾਰੀਆਂ ਜਥੇਬੰਦੀਆਂ ਖੁੱਲੇ ਰੂਪ ਦੇ ਵਿੱਚ ਵਿਰੋਧ 'ਚ ਆ ਗਈਆਂ ਤੇ ਕੁਛ ਨੇ ਅਕਾਲ ਤਖਤ ਤੇ ਜਾ ਕੇ ਅਪਰੋਚ ਕਰ ਦਿੱਤੀ ਹੈ। ਹਾਲਾਂਕਿ ਅਕਾਲ ਤਖਤ ਤੇ ਬੈਠਾ ਜਥੇਦਾਰ ਇਹਨਾਂ ਦਾ ਹੈ ਕਰਿੰਦਾ ਹੀ ਆ, ਪਰ ਉਹ ਕੁਛ ਨਾ ਕੁਛ ਮਾਰੀ ਦਾ ਕਰਨਾ ਜ਼ਰੂਰ ਪਊ ਜੀ। ਅਤੇ ਕਈ ਰਿਪੋਰਟਾਂ ਵੀ ਆ ਰਹੀਆਂ ਵੀ ਉਹਨਾਂ ਨੇ ਕੋਈ ਹੁਕਮਨਾਮਾ ਵੀ ਜਾਰੀ ਕਰ ਦਿੱਤਾ ਹੈ, ਉਸ ਦੇ ਵਿੱਚ ਕਿਸੇ ਤਰੀਕੇ ਦੀ ਸੱਚਾਈ ਅਕਾਲ ਤਖਤ ਤੋਂ? ਹਾਂਜੀ, ਨਹੀਂ, ਦੇਖੋ 9 ਵਜੇ ਤੱਕ, ਹੁਣ ਭਾਰਤ ਦੇ ਵਿੱਚ 10:08 ਹੋ ਗਏ ਆ, 9 ਵਜੇ ਤੱਕ ਮੈਂ ਆਨਲਾਈਨ ਸਾਂ, ਉਸ ਸਮੇਂ ਤੱਕ ਕੋਈ ਹੁਕਮਨਾਮਾ ਜਾਰੀ ਨਹੀਂ ਹੋਇਆ। ਬਾਅਦ ਦੇ ਵਿੱਚ ਕੋਈ ਹੋ ਗਿਆ ਹੋਵੇ ਤੇ ਮੈਂ ਕਹਿ ਨਹੀਂ ਸਕਦਾ। ਪਰ ਇੱਕ ਮੈਂ ਤੁਹਾਨੂੰ ਦੱਸ ਦਿਆਂ, ਜਿਹੜਾ ਤਲਵੰਡੀ ਸਾਬੋਕੇ ਦਾ ਤਖਤ ਦਾ ਜਥੇਦਾਰ ਹੈ ਨਾ, ਗੁਰਮੁਖ ਸਿੰਘ ਜੀ, ਉਹ ਕੱਲ ਦਾ ਬਹੁਤ ਜ਼ਿਆਦਾ ਵਿਸ ਘੋਲਦਾ ਪਿਆ। ਕੱਲ ਵੀ ਉਹਨੇ ਬਿਆਨ ਬੜਾ ਜ਼ਬਰਦਸਤ ਦਿੱਤਾ ਹੈ, ਅੱਜ ਵੀ ਉਹਨੇ ਮੇਰੇ ਖਿਆਲ ਦੇ ਨਾਲੇ ਫਿਰ ਬਿਆਨ ਦੁਹਰਾ ਦਿੱਤਾ ਕਿ ਇਹਨਾਂ ਤੇ ਕਾਰਵਾਈ ਕੀਤੀ ਜਾਏਗੀ। ਕੱਲ ਵੀ ਉਹਨੇ ਕਹਿਤਾ ਸੀ ਕਿ ਜਿਹੜੇ ਲੋਕ ਉੱਥੇ ਡੇਰੇ ਦੇ ਵਿੱਚ ਗਏ ਆ, ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਤੇ ਨਾਲ ਹੀ ਉਹਨੇ ਕਹਿਤਾ ਸੀ ਕਿ ਜਿਨ੍ਹਾਂ ਨੇ ਜਾ ਕੇ ਉੱਥੋਂ ਸਮਰਥਨ ਲਿਆ, ਉਹਨਾਂ ਉਮੀਦਵਾਰਾਂ ਨੂੰ ਹਰਾਓ, ਉਹਨਾਂ ਉਮੀਦਵਾਰਾਂ ਦਾ ਬਾਈਕਾਟ ਕਰੋ। ਪਰ ਇਹ ਗੁਰਮੁਖ ਸਿੰਘ ਉਹੀ ਹੈ ਜਿਹਦੇ ਤੇ ਦੋਸ਼ ਇਹ ਲੱਗਦਾ ਕਿ ਜਿਹੜੀ ਸੁਖਬੀਰ ਸਿੰਘ ਤੇ ਡੇਰਾ ਮੁਖੀ ਦੇ ਦਰਮਿਆਨ ਮੁਲਾਕਾਤ ਹੋਈ ਸੀ,
ਉਹਦਾ ਅਰੇਂਜਮੈਂਟ ਸਾਰਾ ਇਹਨੇ ਕਰਾਇਆ ਸੀ। ਜੀ ਜੀ ਬਿਲਕੁਲ। ਅਗਲੀ ਆਪਾਂ ਮਿੰਟੂ ਜੀ ਗੱਲਬਾਤ ਜੇ ਕਰੀਏ ਵੀ ਪੈਸੇ ਅਤੇ ਸ਼ਰਾਬ ਵੰਡਣ ਨੂੰ ਲੈ ਕੇ ਸਾਰਾ ਦਿਨ ਝਗੜੇ ਹੋਏ। ਦੇਖੋ ਇਸ ਚੋਣ ਦੇ ਪ੍ਰਤੀ ਅਗਾਊਂ ਹੀ ਤੋਖਲੇ ਸਨ ਕਿ ਇਸ ਤਰ੍ਹਾਂ ਹੋ ਸਕਦਾ ਹੈ। ਹਿੰਸਾ ਜਿਹੜੀ ਹੈ ਇਸ ਵਾਰੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਇਸ ਵਾਰੀ ਖਿਚਾਅ ਵੀ ਜ਼ਿਆਦਾ, ਉਤਸ਼ਾਹ ਵੀ ਜ਼ਿਆਦਾ ਹੈ, ਜੀ ਲੋਕਾਂ ਦੇ ਮਨਾਂ 'ਚ ਰੋਸ ਵੀ ਜ਼ਿਆਦਾ। ਸਾਰਾ ਦਿਨ ਸਾਰੇ ਪਾਸਿਓਂ ਚਫੇਰਿਓਂ ਇਹੋ ਜਿਹੀਆਂ ਰਿਪੋਰਟਾਂ ਆਉਂਦੀਆਂ ਰਹੀਆਂ। ਪਹਿਲੀ ਰਿਪੋਰਟ ਲੰਬੀ ਦੇ ਵਿੱਚੋਂ ਆਈ ਜਿੱਥੇ ਕੱਲ ਰਾਤੀ ਇੱਕ ਜਥੇਦਾਰ ਘੇਰਿਆ ਗਿਆ। ਉਹ ਜਥੇਦਾਰ ਜਿਹੜਾ ਉਸ ਪਿੰਡੋਂ ਗਲੀ ਚੋਂ ਲੰਘਦਾ ਹੁੰਦਾ ਸੀ ਤੇ ਆਲੇ ਦੁਆਲੇ ਲੋਕ ਖੜੇ ਸਲੂਟ ਮਾਰਦੇ ਸਨ, ਕੱਲ ਉਹਨਾਂ ਗਲੀਆਂ ਦੇ ਵਿੱਚ ਹੀ ਉਹ ਜਥੇਦਾਰ ਘੇਰਿਆ ਗਿਆ ਕਿਉਂਕਿ ਲੋਕ ਬਾਗੀ ਹੋ ਗਏ ਆ। ਉਹਨੂੰ ਘੇਰ ਘੇਰ ਕੇ ਕਿਹਾ ਕਿ ਤੂੰ ਇੱਥੇ ਕੀ ਕਰਦਾ ਇਸ ਵੇਲੇ? ਉਹਨੇ ਕਿਹਾ ਜੀ ਮੈਂ ਤੇ ਫਲਾਣੇ ਕੋਲ ਆਇਆ। ਉਹਨੇ ਕਿਹਾ ਸਾਨੂੰ ਨਹੀਂ ਪਤਾ ਤੂੰ ਇੱਥੇ ਪੈਸੇ ਵੰਡਦਾ ਪਿਆ। ਬਹੁਤ ਜ਼ਿਆਦਾ ਉਹਨੂੰ ਜਲੀਲ ਕੀਤਾ ਗਿਆ, ਪਰ ਮਿੰਨਤਾਂ ਤਰਲੇ ਕਰਕੇ ਹਾਰ ਕੇ ਇਹ ਕਹਿ ਕੇ ਉਹ ਛੁੱਟ ਗਿਆ ਕਿ ਮੈਂ ਗੁਰੂ ਗ੍ਰੰਥ ਸਾਹਿਬ ਆਪਦੇ ਸਿਰ ਤੇ ਰੱਖ ਕੇ ਕਹਿ ਸਕਦਾ ਕਿ ਭਾਈ ਮੈਂ ਇਸ ਕੰਮ ਨਹੀਂ ਆਇਆ। ਜੇ ਤੁਸੀਂ ਕਿਉਂਕਿ ਜਨਤਾ ਜਨਾਰਦਨ ਆ, ਜਿਵੇਂ ਕਹਿੰਦੇ ਹੁੰਦੇ ਨਾ ਕਿ ਆਵਾਜ਼ੇ ਖਲਕ ਨਗਾਰਾ ਏ ਖੁਦਾ ਹੈ, ਕਿ ਤੁਹਾਡੀ ਆਵਾਜ਼ ਹੈ ਤੇ ਮੈਂ ਤੋਂ ਬਾਅਦ ਪਿੰਡ ਵੀ ਨਹੀਂ ਆਉਂਦਾ, ਹੋਰ ਦੱਸੋ। ਇੰਨਾ ਜ਼ਲੀਲ ਕਰਕੇ ਉਹਨੂੰ ਛੱਡਿਆ ਗਿਆ। ਉਸੇ ਹੀ ਜਥੇਦਾਰ ਦਾ, ਉਸੇ ਹੀ ਆਗੂ ਦਾ ਭਰਾ ਕੱਲ ਇੱਕ ਹੋਰ ਨਾਲ ਦੇ ਪਿੰਡ ਦੇ ਵਿੱਚ ਘਿਰ ਗਿਆ। ਉਹਦੇ ਤੇ ਦੋਸ਼ ਲੱਗਾ ਕਿ ਉਹ ਵੀ ਪੈਸੇ ਵੰਡਦਾ ਪਿਆ। ਨਾਲ ਉਹਦਾ ਮੁੰਡਾ ਸੀਗਾ, ਨਾਲ ਹੋਰ ਸੀ ਕਿ 3-4 ਜਣੇ। ਉਹਦੇ ਤਿੱਤਰ ਹੋ ਗਏ, ਗੱਡੀ ਛੱਡ ਕੇ ਗੱਡੀ ਗੁੱਡੀ ਤੋੜ ਦਿੱਤੀ ਹੈ ਲੋਕਾਂ ਨੇ। ਹਾਲਾਂਕਿ ਜਿਹੜਾ ਉਹ ਚੇਅਰਮੈਨ ਘਿਰਿਆ ਉੱਥੇ, ਉਹ ਕਹਿੰਦਾ ਜੀ ਕਿ ਮੈਂ ਤੇ ਕਿਸੇ ਮਰਗ ਦੇ ਸਬੰਧ ਦੇ ਵਿੱਚ ਇੱਥੇ ਬਹਿਣ ਆਇਆ ਸਾਂ। ਲੋਕਾਂ ਨੂੰ ਸ਼ੱਕ ਹੋ ਗਿਆ, ਪਰ ਲੋਕ ਐਤਕੀ ਸ਼ੱਕੀ ਜ਼ਿਆਦਾ ਹੈ, ਇਸ ਕਰਕੇ ਉਹ ਹੱਥਾਂ ਨੂੰ ਥੁੱਕ ਲਾਈ ਬੈਠੇ। ਜਿਹੜਾ ਵੀ ਸ਼ੱਕੀ ਦਿਸਦਾ ਉਹਨੂੰ ਚੁੱਕ ਲੈਂਦੇ ਆ। ਬਹੁਤ ਜ਼ਿਆਦਾ ਤਲਖੀ ਲੱਭੀ ਦੇ ਵਿੱਚ ਅੱਜ ਸਾਰਾ ਦਿਨ ਰਹੀ ਆ। ਕੈਪਟਨ ਅਮਰਿੰਦਰ ਸਿੰਘ ਆਪ ਇੱਥੇ ਮੋਰਚਾ ਸੰਭਾਲਦਾ ਪਿਆ। ਜਿੱਥੇ ਵੀ ਕੋਈ ਸ਼ਿਕਾਇਤ ਮਿਲਦੀ ਆ ਕੈਪਟਨ ਛੂਟ ਵੱਟ ਕੇ ਉੱਥੇ ਚਲਾ ਜਾਂਦਾ। ਦੂਜੇ ਪਾਸੇ ਅੱਜ ਰਾਮਪੁਰਾ ਫੂਲ ਤੋਂ ਵੀ ਇੱਕ ਖਬਰ ਆਈ ਹੈ ਕਿ ਉੱਥੇ ਵੀ ਗੋਲੀ ਚੱਲ ਗਈ ਆ। ਆਮ ਜੀ ਆਦਮੀ ਪਾਰਟੀ ਦੇ ਸਮਰਥਕ ਦੇ ਪੱਟ ਦੇ ਵਿੱਚ ਗੋਲੀ ਲੱਗੀ ਆ। ਦੂਜੇ ਪਾਸੇ ਮਾਨਸਾ ਜ਼ਿਲ੍ਹੇ ਤੋਂ ਨੰਗਲ ਕਲਾਂ ਪਿੰਡ ਆ, ਉੱਥੋਂ ਵੀ ਇਹ ਖਬਰ ਆ ਰਹੀ ਹੈ ਕਿ ਉੱਥੇ ਵੀ ਮਾਰਕੁੱਟ ਹੋਈ। ਉੱਥੇ ਕਾਂਗਰਸੀਆਂ ਤੇ ਦੋਸ਼ ਲੱਗਿਆ ਕਿ ਕਾਂਗਰਸੀ ਸ਼ਰਾਬ ਵੰਡਦੇ ਪਏ ਸਨ। ਜਦੋਂ ਇਹ ਆਮ ਆਦਮੀ ਪਾਰਟੀ ਦੇ ਇੱਕ ਸਮਰਥਕ ਨੇ ਰੋਕਿਆ ਤੇ ਉਹਨਾਂ ਨੇ ਮਾਰਕੁੱਟ ਕੀਤੀ ਹੈ। ਰਾਮਪੁਰੇ ਫੂਲ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਤੇ ਸਮਰਥਕ ਦੇ ਪੱਟ 'ਚ ਗੋਲੀ ਲੱਗੀ, ਉਹਦਾ ਨਾਮ ਰੌਬੀ ਬਰਾੜ ਹੈ ਸ਼ਾਇਦ। ਉਹ ਰੌਬੀ ਬਰਾੜ ਕਹਿੰਦਾ ਕਿ ਰੌਕੀ ਕਾਂਸਲ ਜਿਹੜਾ ਸਿਕੰਦਰ ਸਿੰਘ ਮਲੂਕੇ ਦਾ ਬਹੁਤ ਨੇੜਲਾ, ਇਹ ਸਾਰੇ ਇੱਥੇ ਸ਼ਰਾਬ ਵੰਡਦੇ ਸਨ, ਅਸੀਂ ਰੋਕਿਆ ਤੇ ਇਹਨਾਂ ਨੇ ਗੋਲੀ ਚਲਾ ਦਿੱਤੀ ਹੈ। ਗੋਲੀ ਇੱਥੇ ਵੀ ਚੱਲੀ ਹੈ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੋਣਾ, ਪੱਟੀ ਦੇ ਲਾਗੇ ਇੱਕ ਪਿੰਡ ਆ ਬੋਪਾਰਾਏ, ਮਾਝੇ ਦਾ ਬੜਾ ਮਸ਼ਹੂਰ ਹੈ, ਬਹੁਤ ਜ਼ਿਆਦਾ ਮਸ਼ਹੂਰ ਪਿੰਡ ਆ ਬੋਪਾਰਾਏ। ਪਿੰਡ ਦੇ ਵਿੱਚ ਸਾਬਕਾ ਸਰਪੰਚ ਨੇ ਕੱਲ ਰਾਤੀ, ਯਾਨੀ ਜਿਹੜੀ ਬੀਤੀ ਰਾਤ ਆ, ਉਸ ਰਾਤੀ ਅਕਾਲੀ ਸਰਪੰਚ ਨੂੰ ਨੋਟ ਵੰਡਣ ਤੋਂ ਰੋਕਿਆ, ਪੈਸੇ ਵੰਡਣ ਤੋਂ ਰੋਕਿਆ। ਉਹ ਸਵੇਰੇ ਆ ਕੇ ਇਸੇ ਰੰਜਿਸ਼ ਦੀ ਵਜ੍ਹਾ ਨਾਲ ਉਹਦੇ ਘਰੇ ਆ ਕੇ ਗਲ ਪੈ ਗਿਆ। ਉਹਦਾ ਹੱਥ ਵੱਢ ਸੁੱਟਿਆ। ਇੱਕ ਗਵਾਂਢੀ ਛਡਾਉਣ ਆਇਆ, ਅੱਧਾ ਹੱਥ ਉਹਦਾ ਵੱਢ ਕੱਤਿਆ। ਇਸ ਤੋਂ ਪਹਿਲਾਂ ਮੋਗੇ ਦੇ ਵਿੱਚ ਕਾਂਗਰਸੀ ਸਰਪੰਚ ਦੀਆਂ, ਸਾਬਕਾ ਸਰਪੰਚ ਦੀਆਂ ਲੱਤਾਂ ਤੋੜੀਆਂ ਗਈਆਂ ਸਨ। ਉਸ ਤੋਂ ਬਾਅਦ ਇਹ ਸਿਲਸਿਲਾ ਹੀ ਚੱਲਿਆ। ਕੋਈ ਬਟਾਲੇ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ, ਕੋਈ ਕੋਟਕਪੂਰੇ ਵਾਪਰ ਗਈ, ਕੋਈ ਕਿਤੇ ਵਾਪਰ ਗਈ, ਕੋਈ ਕਿਤੇ ਵਾਪਰ ਗਈ। ਇਹਨਾਂ ਵਾਪਰੀਆਂ ਘਟਨਾਵਾਂ ਦੇ ਵਿੱਚੋਂ ਇੱਕ ਘਟਨਾ ਹੁਣ ਫੇਰ ਸਾਹਮਣੇ ਆ ਰਹੀ ਹੈ ਤਾਜ਼ਾ ਹੀ, ਕਿ ਕੋਟ ਸ਼ਮੀਰ ਬਹੁਤ ਵੱਡਾ ਪਿੰਡ ਹੈ, ਪੰਜਾਬ ਦੇ ਵੱਡੇ ਪਿੰਡਾਂ ਦੇ ਵਿੱਚੋਂ ਇੱਕ ਆ। ਕੋਟ ਸ਼ਮੀਰ ਪਿੰਡ ਦੇ ਖੇਤਾਂ ਦੇ ਵਿੱਚੋਂ ਜਾ ਕੇ ਕਣਕ ਦੇ ਵਿੱਚੋਂ ਲੋਕਾਂ ਨੇ ਸ਼ਰਾਬ ਕੱਢੀ ਹੈ। ਤੇ ਦੱਸਦੇ ਤੇ ਇਹ ਆ ਕਿ ਉਹ ਚਰਚਿਤ ਡੇਰੇਦਾਰ ਦੀ ਪੈਲੀ ਹੈ ਜਿਹਦੇ ਵਿੱਚੋਂ ਉਹ ਸ਼ਰਾਬ ਬਰਾਮਦ ਹੋਈ ਹੈ। ਉਹ ਡੇਰੇ ਦਾ ਪੈਰੋਕਾਰ ਆ, ਕਿਸੇ ਦਾ ਬਹੁਤ ਵੱਡੇ ਡੇਰੇ ਦਾ ਪੈਰੋਕਾਰ ਆ, ਉਹਦੀ ਜ਼ਮੀਨ ਦੇ ਵਿੱਚੋਂ ਉਹ ਸ਼ਰਾਬ ਬਰਾਮਦ ਕੀਤੀ ਗਈ। ਇਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ। ਜੀ ਬਹੁਤ ਸਾਰੀਆਂ ਖਬਰਾਂ ਹੋਰ ਵੀ ਨੇ, ਕਿਤੇ ਕਲੈਸ਼ ਹੋਏ ਆ ਛੋਟੇ ਛੋਟੇ, ਕਿਤੇ ਹੁੰਦੇ ਹੁੰਦੇ ਟਲੇ ਆ। ਚਰਚਾ ਇਹ ਹੈ ਕਿ ਇਸ ਵਾਰੀ ਉਹ ਮੌਜ ਨਹੀਂ ਲੱਭਦੀ ਪਈ ਜਿਹੜੀ ਮੌਜ ਅੱਗੇ ਹੁੰਦੀ ਸੀ, ਕਿ ਜਦੋਂ ਜੀ ਕੀਤਾ ਕੁੱਟ ਕੇ ਕਾਂਗਰਸੀਏ ਜਾਂ ਦੂਜੇ ਤੀਜੇ ਘਰ ਨੂੰ ਭੇਜ ਦਿੱਤੇ ਤੇ ਆਪ ਹੀ ਮੋਹਰਾਂ ਲਾ ਲਈਆਂ। ਉਹ ਮੌਜ ਨਹੀਂ ਹੈ ਜਾ ਕੇ ਘਰਾਂ ਦੇ ਵਿੱਚ ਖੁੱਲੀਆਂ ਦਿੱਤੀਆਂ ਸੁੱਟਦੀਆਂ ਕਿ ਭਾਈ ਸਵੇਰੇ ਇੱਧਰ ਨੂੰ ਵਰਨਾ। ਉਹੋ ਜਿਹੀ ਮੌਜ ਨਹੀਂ ਲੱਭ ਰਹੀ ਕਿਉਂਕਿ ਐਤਕੀ ਬਰਾਬਰ ਦੀ ਧਿਰ ਖੜੀ ਆਮ ਆਦਮੀ ਪਾਰਟੀ, ਦੂਜੇ ਪਾਸੇ ਕਾਂਗਰਸੀਏ ਵੀ ਊਰਜਾਵਾਨ ਆ। ਇਸ ਕਰਕੇ ਇਸ ਵਾਰੀ ਜਿਹੜਾ ਮਾਲ ਪੱਤਾ ਉਹ ਜਾ ਤੇ ਰਿਹਾ, ਪਰ ਉਸ ਪੱਧਰ ਦਾ ਨਹੀਂ ਜਾ ਰਿਹਾ ਜਿਸ ਪੱਧਰ ਦਾ ਅੱਗੇ ਵਰਤਾਇਆ ਜਾ ਰਿਹਾ ਸੀ। ਉਹਦਾ ਇੱਕ ਕਾਰਨ ਕਿਤੇ ਇਹ ਵੀ ਨਜ਼ਰ ਆਉਂਦਾ ਹੈ ਕਿ ਕਈ ਵਾਰ ਜਦੋਂ ਅਸੀਂ ਦੇਖਦੇ ਹਾਂ ਕਿ ਸਭ ਕੁਝ ਰੁੜਦਾ ਪਿਆ ਤੇ ਫਿਰ ਅਸੀਂ ਕਹਿੰਦੇ ਹਾਂ ਕਿ ਹੁਣ ਬਹੁਤਾ ਬਰਬਾਦ ਕਰਨ ਦੀ ਕੀ ਲੋੜ ਆ, ਗੱਲ ਬਣਨੀ ਤੇ ਹੈ ਨਹੀਂ।
ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰੀਏ ਵੀ ਆਮ ਆਦਮੀ ਪਾਰਟੀ ਨੇ ਜਾਰੀ ਕੀਤਾ ਜਿਵੇਂ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ। ਸੁਖਬੀਰ ਬਾਦਲ ਨੇ ਨੂੰ ਪੁੱਛਿਆ ਵੀ ਤੁਸੀਂ ਕਿਉਂ ਬਰਗਾੜੀ ਦੇ ਦੋਸ਼ੀਆਂ ਨੂੰ ਦਿੱਤੀ ਪਨਾਹ। ਦੇਖੋ, ਆਮ ਆਦਮੀ ਪਾਰਟੀ ਵਾਲਿਆਂ ਨੇ ਜੋਰਾ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਲਾਗੂ ਕੀਤੀ ਹੈ, ਜਾਰੀ ਕੀਤੀ ਹੈ, ਇਹ ਉਹ ਰਿਪੋਰਟ ਆ ਜਿਹਦੇ ਲਈ ਜੋਰਾ ਸਿੰਘ ਕਮਿਸ਼ਨ ਦਾ ਗਠਨ ਕਰਕੇ ਆਖਿਆ ਗਿਆ ਸੀਗਾ ਕਿ 1 ਮਹੀਨੇ ਦੇ ਅੰਦਰ ਅੰਦਰ ਇਹ ਕਮਿਸ਼ਨ ਹੈ ਜਿਹੜਾ ਰਿਪੋਰਟ ਦੇਵੇਗਾ। ਬਹਿਬਲ ਗੋਲੀकांड ਜਿਹੜਾ ਵਾਪਰਿਆ ਸੀ ਉਹਦੇ ਮੁਤਲਕ ਹੋਇਆ ਕੀ ਸੀਗਾ, ਰਾਜ ਕਰਨਵੀਰ ਸਿੰਘ ਜੀ 1 ਮਹੀਨੇ ਦਾ ਇਹਨਾਂ ਨੇ ਟਾਈਮ ਬਾਉਂਡ ਕੀਤਾ ਸੀ ਤੇ ਇਸ ਕਮਿਸ਼ਨ ਦੇ ਇੱਕ ਮੈਂਬਰ ਨੂੰ ਜੀ 2 ਮਹੀਨੇ ਇਹ ਕੁਰਸੀ ਤੇ ਮੇਜ਼ ਹੀ ਨਹੀਂ ਸਨ ਦੇ ਸਕੇ। ਉਹ ਮਿਨੀ ਸੈਕਟਰੀਏਟ ਜਾਂਦਾ ਸੀ ਸਵੇਰੇ ਤੇ ਭੌਂਕੇ ਮੁੜ ਆਉਂਦਾ ਸੀ ਘਰੇ, ਕਿਉਂਕਿ ਉਹਦੇ ਬਹਿਣ ਲਈ ਕੋਈ ਦਫ਼ਤਰ ਹੀ ਨਹੀਂ ਸੀ ਦਿੱਤਾ। ਕੰਮ ਕਿੱਥੇ ਕਰੇ। 2 ਮਹੀਨੇ ਇਹਨਾਂ ਨੇ ਇਸ ਤਰ੍ਹਾਂ ਹੀ ਲਮਕਾ ਦਿੱਤੇ ਸਨ। ਲੋਕਾਂ ਨੂੰ ਉਦੋਂ ਹੀ ਪਤਾ ਸੀ ਕਮਿਸ਼ਨ ਕਿਸ ਤਰ੍ਹਾਂ ਕੰਮ ਕਰੇਗਾ। ਫਿਰ ਉਹਨੇ ਔਖੇ ਸੌਖਿਆਂ ਬਿਆਨ ਦਰਜ ਕੀਤੇ, ਅਫਸਰਾਂ ਦੇ ਪਿੱਛੇ ਜਾ ਕੇ ਗੇੜੇ ਗੂੜੇ ਕੱਤ ਕੇ ਆਪਣੀ ਰਿਪੋਰਟ ਤਿਆਰ ਕੀਤੀ। ਤੁਹਾਨੂੰ ਯਾਦ ਹੋਣਾ ਜਿੱਦਣ ਜਸਟਿਸ ਜੋਰਾ ਸਿੰਘ ਜਿਹੜਾ ਕਿ ਸਾਬਕਾ ਜਸਟਿਸ ਆ, ਜਾ ਕੇ ਜਦੋਂ ਰਿਪੋਰਟ ਲੈ ਕੇ ਮਿਨੀ ਸੈਕਟਰੀਏਟ ਦੇ ਵਿੱਚ ਗਿਆ ਤੇ ਉਹਦੇ ਹੱਥੋਂ ਫਾਈਲ ਰਿਸੀਵ ਕਰਨ ਵਾਲਾ ਕੋਈ ਬੰਦਾ ਨਹੀਂ ਸੀ ਮੌਜੂਦ, ਜਦਕਿ ਉੱਥੇ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਤਾਂ ਹੋਣਾ ਜ਼ਰੂਰੀ ਸੀ। ਇਹ ਉਹਨਾਂ ਦੇ ਉੱਥੇ ਇਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਨਹੀਂ ਸੀ। ਤੇ ਜਿਹੜਾ ਬੰਦਾ ਉਹਦੇ ਕੋਲੋਂ ਫਾਈਲ ਰਿਸੀਵ ਕਰਨ ਗਿਆ ਉਹ ਹੇਠਲੇ ਦਰਜੇ ਦਾ ਇੱਕ ਸੈਕਟਰੀ ਸੀ, ਸੈਕਟਰੀ ਪੱਧਰ ਦਾ ਅਧਿਕਾਰੀ ਜਾ ਕੇ ਫਾਈਲ ਰਿਸੀਵ ਕਰਦਾ। ਲੋਕਾਂ ਨੂੰ ਉਦੋਂ ਹੀ ਪਤਾ ਲੱਗ ਗਿਆ ਸੀਗਾ ਕਿ ਇਸ ਕਮਿਸ਼ਨ ਦੀ ਰਿਪੋਰਟ ਪ੍ਰਤੀ ਕਿੰਨੇ ਕੁ ਸੰਜੀਦਾ, ਕਿੰਨੇ ਕੁ ਗੰਭੀਰ ਆ। ਉਹ ਰਿਪੋਰਟ ਦਬ ਗਈ, ਦਬਾ ਲਈ ਇਹਨਾਂ ਨੇ। ਇਲੈਕਸ਼ਨ ਆ ਗਿਆ, ਉਸ ਤੋਂ ਬਾਅਦ ਚੋਣ ਜ਼ਾਬਤਾ ਲੱਗ ਗਿਆ, ਚਲੋ ਦਬ ਗਈ। ਇਹ ਹੁਣ ਪਤਾ ਨਹੀਂ ਫੂਲਕਾ ਸਾਹਿਬ, ਕਿਉਂਕਿ ਇਹ ਵੀ ਕਾਨੂੰਨ ਦੇ ਖਿਡਾਰੀ ਹੈ ਤੇ ਕੇਜਰੀਵਾਲ ਤੇ ਤੁਹਾਨੂੰ ਪਤਾ ਉਂਝ ਹੀ ਖਿਡਾਰੀ ਹੈ ਇਹਨਾਂ ਕੰਮਾਂ ਦੇ। ਸੋ ਇਹ ਪਤਾ ਨਹੀਂ ਹੁਣ ਕਿਸ ਤਰੀਕੇ ਨਾਲ ਉਹ ਰਿਪੋਰਟ ਲੈ ਕੇ ਆਏ। ਇਹਨਾਂ ਦਾ ਦਾਅਵਾ ਕਿ ਇਹ ਉਹ ਰਿਪੋਰਟ ਹੈ ਜਿਹੜੀ ਜੋਰਾ ਸਿੰਘ ਕਮਿਸ਼ਨ ਨੇ ਤਿਆਰ ਕੀਤੀ ਹੈ। ਹੁਣ ਜਿਹੜੀ ਇਹਨਾਂ ਨੇ ਰਿਲੀਜ਼ ਕੀਤੀ ਹੈ, ਜਨਤਕ ਕੀਤੀ ਹੈ, ਉਹਦੇ ਵਿੱਚ ਕੁਝ ਤੱਥ ਆ, ਜਿਸ ਤਰ੍ਹਾਂ ਕਿ ਇਹ ਦੱਸਿਆ ਗਿਆ ਕਿ ਪੁਲਿਸ ਨੇ ਗੋਲੀ ਬਹੁਤ ਨੇੜਿਓਂ ਚਲਾਈ ਹੈ। ਇਸ ਰਿਪੋਰਟ ਦੇ ਮੁਤਾਬਕ ਗੋਲੀ 1 ਮੀਟਰ ਦੀ ਦੂਰੀ ਤੋਂ ਮਾਰੀ ਗਈ ਹੈ। ਦੂਜਾ ਇਹ ਆ ਕਿ ਪੁਲਿਸ ਨੇ ਤੱਥਾਂ ਦੇ ਨਾਲ ਯਾਨੀ ਸਬੂਤਾਂ ਦੇ ਨਾਲ ਛੇੜਛਾੜ ਵੀ ਕੀਤੀ ਹੈ। ਹੁਣ 2 ਚੀਜ਼ਾਂ ਨੂੰ ਆਪਾਂ ਆਧਾਰ ਬਣਾ ਲਈਏ, ਬਹੁਤੀ ਚਰਚਾ ਨਾ ਕਰੀਏ, ਸਮਾਂ ਥੋੜਾ ਹੈ। ਜੇ ਗੋਲੀ ਵਾਕਈ ਇਸ ਰਿਪੋਰਟ ਦੇ ਮੁਤਾਬਕ 1 ਮੀਟਰ ਤੋਂ ਮਾਰੀ ਗਈ ਹੈ ਤੇ ਇਹਦਾ ਮਤਲਬ ਕਿ ਕਤਲ ਕਰਨ ਦੀ ਮਨਸ਼ਾ ਨਾਲ ਮਾਰੀ ਗਈ ਹੈ, ਨਾ ਕਿ ਬਚਾਅ ਕਰਨ ਦੀ ਮਨਸ਼ਾ ਨਾਲ। ਕਿਉਂਕਿ ਰਾਜ ਕਰਨਵੀਰ ਸਿੰਘ ਜੀ, ਜੇ ਤੁਸੀਂ 1 ਮੀਟਰ ਦੂਰੋਂ, ਤੁਸੀਂ ਫੋਰਸ ਦੇ ਰੂਪ ਦੇ ਵਿੱਚ 1 ਮੀਟਰ ਦੂਰ ਆ, ਤੁਹਾਡੇ ਸਾਹਮਣੇ ਬੰਦਾ ਨਿਹੱਥਾ ਖੜਾ ਹੈ ਤੇ ਤੁਸੀਂ ਉਹਨੂੰ ਜੱਫਾ ਭਰ ਕੇ ਫੜ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਬੰਦਾ ਗੜਬੜ ਕਰ ਸਕਦਾ। ਇਹਦਾ ਮਤਲਬ ਕਿ ਜਾਣਬੁੱਝ ਕੇ ਗੋਲੀ ਮਾਰੀ ਗਈ। ਦੂਜੀ ਕਿ ਜੇਕਰ ਤੱਥਾਂ ਦੇ ਨਾਲ, ਸਬੂਤਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ, ਤੱਥਾਂ ਦੇ ਨਾਲ, ਸਬੂਤਾਂ ਦੇ ਨਾਲ ਛੇੜਛਾੜ ਬੰਦਾ ਉਦੋਂ ਕਰਦਾ ਜਦੋਂ ਗੁਨੇਗਾਰ ਹੋਵੇ, ਜਦੋਂ ਬੇਗੁਨਾਹ ਹੋਵੇ। ਉਹ ਤੱਥਾਂ ਤੇ ਸਬੂਤਾਂ ਨੂੰ ਸਾਂਭਦਾ ਸਗੋਂ ਕਿ ਮੇਰੇ ਕੰਮ ਆਉਣਗੇ। ਇਹਦਾ ਮਤਲਬ ਕਿ ਪੁਲਿਸ ਦੇ ਉੱਥੇ ਕੁਛ ਨਾ ਕੁਛ ਗੁਨਾਹ ਸਨ ਜਿਨ੍ਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਤੀਜੀ ਗੱਲ ਜਿਹੜੀ ਸਭ ਤੋਂ ਮਹੱਤਵਪੂਰਨ ਹੈ ਉਹ ਇਹ ਹੈ ਕਿ ਦੇਖੋ, ਜਿਹੜੇ ਗੋਲੀ ਦਾ ਸ਼ਿਕਾਰ ਹੋਏ 2 ਸਿੱਖ ਨਿਰਦੋਸ਼ ਸਿੱਖ ਜਿਹੜੇ ਕਤਲ ਕੀਤੇ ਗਏ, ਉਹਨਾਂ ਦੇ ਜਿਹੜੇ ਗੋਲੀਆਂ ਦੇ ਨਿਸ਼ਾਨ ਸਨ ਉਹ ਇਸ ਤਰ੍ਹਾਂ ਦੇ ਨਿਸ਼ਾਨ ਹੈ ਇਸ ਰਿਪੋਰਟ ਦੇ ਮੁਤਾਬਕ ਕਿ ਉਹ ਥੱਲੇ ਬੈਠੇ ਆ ਤੇ ਗੋਲੀ ਉਚਾਈ ਤੋਂ ਚਲਾਈ ਗਈ। ਇਹਦਾ ਮਤਲਬ ਕਿ ਬੈਠਿਆਂ ਤੇ ਗੋਲੀ ਚਲਾਈ ਗਈ। ਸੋ ਸਿੱਧੇ ਰੂਪ ਦੇ ਵਿੱਚ ਪੁਲਿਸ ਫਸਦੀ ਸੀ। ਇਸੇ ਕਰਕੇ ਹੀ ਸ਼ਾਇਦ ਉਹ ਰਿਪੋਰਟ ਹੈ ਜਿਹੜੀ ਦਬਾ ਲਈ ਗਈ, ਪਰ ਇਹ ਕੱਢ ਕੇ ਲਿਆਇਆ। ਮੇਰੇ ਖਿਆਲ ਦੇ ਨਾਲ ਇਹਨਾਂ ਨੇ ਵੀ ਸਾਪੇ ਜਿਹੜਾ ਲੇਟ ਕੱਢਿਆ। ਜੇ ਕੁਝ ਮਹੀਨੇ ਪਹਿਲਾਂ ਜਾਂ ਕੁਝ ਹਫ਼ਤੇ ਪਹਿਲਾਂ ਇਸੇ ਰਿਪੋਰਟ ਨੂੰ ਪਿੰਡਾਂ ਦੇ ਵਿੱਚ ਲਿਜਾ ਕੇ ਲੋਕਾਂ ਨੂੰ ਪੜ੍ਹਾਇਆ ਜਾਂਦਾ, ਅਨਪੜ੍ਹ ਬੰਦਿਆਂ ਨੂੰ ਪੜ੍ਹ ਕੇ ਸੁਣਾਇਆ ਜਾਂਦਾ ਤੇ ਇਹਦਾ ਬਹੁਤ ਅਸਰ ਹੋਣਾ ਸੀ। ਦੂਜੇ ਪਾਸੇ ਜਿਹੜੀ ਗੱਲ ਕਰਦਾ ਨਾ ਸੁਖਬੀਰ ਬਾਦਲ, ਉਹ ਕਰਦਾ ਹੈ ਬਰਗਾੜੀ ਕਾਂਡ ਦੇ ਜਿਹੜੇ ਜੁੜੇ ਸਨ ਨਾਲ 2 ਭਰਾ ਰੁਪਿੰਦਰ ਤੇ ਜਸਵਿੰਦਰ, ਉਹਨਾਂ ਦੇ ਮੁਤਲਕ ਕਿ ਇਹ ਜਿਹੜੇ ਰੁਪਿੰਦਰ ਤੇ ਜਸਵਿੰਦਰ 2 ਭਰਾ ਸਨ, ਅਸੀਂ ਫੜੇ ਸੀਗੇ। ਬਾਅਦ ਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਦੇ ਪਏ ਆ ਤੇ ਸੁਖਬੀਰ ਸਿੰਘ ਬਾਦਲ ਹੈ ਜਿਹੜਾ, ਉਹ ਇਸ ਗੱਲ ਦਾ ਆਪ ਹੀ ਜਵਾਬ ਦੇ ਦੇ ਕਿ ਤੁਹਾਡੀ ਪੁਲਿਸ ਨੇ ਫੜੇ, ਤੁਹਾਡੀ ਪੁਲਿਸ ਨੇ ਉਹਨਾਂ ਨੂੰ ਛੱਡਿਆ, ਕਲੀਨ ਚਿੱਟ ਦੇ ਦਿੱਤੀ। ਫਿਰ ਆਮ ਆਦਮੀ ਪਾਰਟੀ ਵਾਲਿਆਂ ਦੇ ਇਹਦੇ ਚ ਕੀ ਗੁਨਾਹ ਭਾਈ?
ਜੀ ਜੀ ਬਿਲਕੁਲ, ਪਰ ਕਿਸੇ ਨਾ ਕਿਸੇ ਤਰੀਕੇ ਨਾਲ ਜਦੋਂ ਕਿਸੇ ਨੂੰ ਫਸਾਉਣਾ ਹੁੰਦਾ ਤਾਂ ਫਿਰ ਇੱਦਾਂ ਹੀ ਹੁੰਦਾ। ਬਾਕੀ ਬੌਖਲਾਹਟ ਜਿਹੜੀ ਮੌਜੂਦਾ ਸੱਤਾਧਾਰੀ ਜਿਹੜੀ ਧਿਰ ਆ ਉਸ ਦੀ ਜਿਹੜੀ ਆ ਸ਼ਰੇਆਮ ਨਜ਼ਰ ਆ ਰਹੀ ਹੈ। ਇਨਫੈਕਟ ਕਾਂਗਰਸ ਵਾਲੇ ਵੀ ਇਹੀ ਕੁਛ ਜਿਹੜੇ ਜੀ ਉਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਅਤੇ ਜਿੱਦਾਂ ਜੇ ਆਪਾਂ ਅਗਲੀ ਖਬਰ ਕਰੀਏ ਵੀ ਜਿਹੜਾ KP ਗਿੱਲ ਆ ਉਹਦਾ ਕਹਿਣਾ ਵੀ ਜੇ ਆਮ ਆਦਮੀ ਪਾਰਟੀ ਪੰਜਾਬ 'ਚ ਆ ਗਈ ਤਾਂ ਅੱਤਵਾਦ ਆਵੇਗਾ ਪੰਜਾਬ 'ਚ। ਇਹੋ ਜਿਹੀ ਬਿਆਨ ਕਾਂਗਰਸ ਦੇ ਰਹੀ ਆ। ਇਹ ਆਮ ਆਦਮੀ ਪਾਰਟੀ ਦੇ ਖਿਲਾਫ ਦੋਨੋਂ ਪਾਰਟੀਆਂ ਮਿਲ ਕੇ ਇੱਦਾਂ ਦਾ ਕੀ ਜਿਹੜਾ ਜੀ ਕਰਨ ਲੱਗੀਆਂ ਹੋਈਆਂ ਵੀ ਬਸ ਇਹਨਾਂ ਨੇ ਅੱਤਵਾਦ ਹੀ ਲੈ ਆਉਣਾ ਹੈ। ਪ੍ਰਕਾਸ਼ ਸਿੰਘ ਬਾਦਲ ਤੇ KPS ਗਿੱਲ ਦੀ ਕੋਠੀ ਬਿਲਕੁਲ ਨਾਲ ਹੁੰਦੀ ਸੀ ਚੰਡੀਗੜ੍ਹ ਦੇ ਵਿੱਚ। ਇਹਨਾਂ ਕੋ ਅਸਰ ਤੇ ਹੋਣਾ ਹੀ ਆ, ਇੰਨੀ ਕੁ ਤੇ ਤੁਹਾਨੂੰ ਪਤਾ ਫਿਰ ਗਵਾਂਢੀ ਕਰਦਾ ਹੀ ਆ ਜੀ। ਦੇਖੋ KPS ਗਿੱਲ ਦਾ ਜਿਹੜਾ ਤੌਖਲਾ ਆ ਬਿਲਕੁਲ ਬੇਬੁਨਿਆਦ ਆ। ਮੈਂ ਕਹਾਂਗਾ ਕਿ ਜਿੰਨੀ ਵੀ ਰਾਜਨੀਤੀ ਇਸ ਮੁੱਦੇ ਤੇ ਹੋਈ ਹੈ, ਦੇਖੋ ਆਮ ਆਦਮੀ ਪਾਰਟੀ ਦੇ ਅਸੀਂ ਕੋਈ ਵਕੀਲ ਨਹੀਂ, ਅਸੀਂ ਕੋਈ ਸਮਰਥਕ ਨਹੀਂ, ਪਰ ਜਿਸ ਤਰੀਕੇ ਦੀ ਇਹ ਰਾਜਨੀਤੀ ਕੀਤੀ ਗਈ ਆ, ਹਵਾ ਬਣਾਇਆ ਗਿਆ ਕਿ ਆਮ ਆਦਮੀ ਪਾਰਟੀ ਆ ਗਈ, ਇਹ ਹੋ ਜਾਏਗਾ ਉਹ ਹੋ ਜਾਏਗਾ। ਇੱਥੋਂ ਤੱਕ ਬਦਕਿਸਮਤੀ ਇਸ ਮੁਲਕ ਦੀ ਕਿ ਪ੍ਰਧਾਨ ਮੰਤਰੀ ਇੱਕ ਆ ਕੇ, ਮੈਂ ਕਹਾਂਗਾ ਕਿ ਜਿੰਨੀਆਂ ਅੱਜ ਤੱਕ ਉਹਨੇ ਵੈਸੇ ਬੇਹੂਦਾ ਸਪੀਚਾਂ ਬਹੁਤ ਦਿੱਤੀਆਂ, ਬਹੁਤ ਵਾਹਿਯਾਤ ਸਪੀਚਾਂ ਪ੍ਰਧਾਨ ਮੰਤਰੀ ਨੇ ਦਿੱਤੀਆਂ, ਪਰ ਜਿਹੜੀ ਕੋਟਕਪੂਰੇ ਚ ਆ ਕੇ ਦਿੱਤੀ ਉਹ ਸਭ ਤੋਂ ਮਾੜੀ ਸੀਗੀ, ਜਿਹਦੇ ਚ ਪ੍ਰਧਾਨ ਮੰਤਰੀ ਆ ਕੇ ਇਹ ਕਹਿ ਗਿਆ ਜੀ ਜੇ ਇੱਥੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨਾ ਰਹੀ ਤੇ ਉਹ ਆ ਗਏ, ਬਾਹਰੀ ਲੋਕ ਆ ਗਏ ਤੇ ਇੱਥੇ ਤੇ ਪਾਕਿਸਤਾਨ ਨੇ ਛੱਡਣਾ ਹੀ ਕੁਛ ਨਹੀਂ, ਇਹ ਹੋ ਜਾਏਗਾ ਉਹ ਹੋ ਜਾਏਗਾ। ਦੇਖੋ ਪ੍ਰਧਾਨ ਮੰਤਰੀ ਇਹੋ ਜਿਹੀਆਂ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ, ਕਿਉਂਕਿ ਪ੍ਰਧਾਨ ਮੰਤਰੀ ਨੇ ਸੰਵਿਧਾਨ ਦੀ ਜਦੋਂ ਸਹੁੰ ਚੁੱਕੀ ਹੈ, ਉਸ ਸਹੁੰ ਦੇ ਵਿੱਚ ਉਹਨੇ ਆਖਿਆ ਕਿ ਮੈਂ ਸਾਰਿਆਂ ਨੂੰ ਨਿਰਪੱਖ ਨਜ਼ਰ ਦੇ ਨਾਲ ਵੇਖਾਂਗਾ। ਕਦੇ ਸੁਣਿਆ ਕਿ ਇਹਨਾਂ ਨੇ ਸਹੁੰ ਦੇ ਵਿੱਚ ਇਹ ਆਖਿਆ ਹੋਵੇ ਕਿ ਅਸੀਂ ਜੀ ਉਹਨਾਂ ਰਾਜਾਂ ਦਾ ਖਿਆਲ ਰੱਖਾਂਗੇ ਜਿਨ੍ਹਾਂ ਰਾਜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਊ ਜਾਂ ਸਾਡੇ ਨਾਲ ਅਕਾਲੀ ਦਲ ਹੋਊਗਾ। ਸੋ ਇਹ ਤੇ ਸਹੁੰ ਨਹੀਂ ਨਾ ਚੱਕੀ ਇਹਨਾਂ ਨੇ। ਆ ਕੇ ਕੋਟਕਪੂਰ ਦੇ ਵਿੱਚ ਉਹ ਸਿੱਧੇ ਰੂਪ 'ਚ ਪ੍ਰਧਾਨ ਮੰਤਰੀ ਦਾ ਜਿਵੇਂ ਅਹੁਦੇਦਾਰ ਨਾ ਹੋਵੇ, RSS ਦਾ ਪ੍ਰਚਾਰਕ ਹੋਵੇ, ਸਿੱਧੇ ਤੌਰ ਤੇ ਆ ਕੇ ਕਹਿੰਦਾ ਜੀ ਕਿ ਜੇ ਸਰਕਾਰ ਨਾ ਰਹੀ ਤੇ ਪੰਜਾਬ ਦੇ ਵਿੱਚ ਅੱਤਵਾਦ ਆ ਜਾਊ, ਅਸ਼ਾਂਤੀ ਫੈਲ ਜਾਊਗੀ, ਤੇ ਭਾਈ ਉਹਦੇ ਲਈ ਜ਼ਿੰਮੇਵਾਰ ਤੁਸੀਂ ਹੋ। ਦੂਜੀ ਗੱਲ KPS ਗਿੱਲ ਜਿਹੜੀ ਗੱਲ ਕਹਿੰਦਾ ਪਿਆ, ਉਹ ਕਹਿੰਦਾ ਜੀ ਕਿ ਖਾਲਿਸਤਾਨੀ ਜਿਹੜੇ ਲੋਕ ਆ, ਜਿਹੜੇ ਕਿ ਸਲੀਪਰ ਸੈੱਲ ਹੈ ਖਾਲਿਸਤਾਨ ਦੇ, ਉਹਨਾਂ ਨੇ ਇੱਕ ਆਸ ਵੇਖੀ ਆ, ਉਮੀਦ ਵੇਖੀ ਹੈ ਕਿ ਆਮ ਆਦਮੀ ਪਾਰਟੀ ਦੇ ਜ਼ਰੀਏ ਐਕਟਿਵ ਹੋਣ ਦਾ ਸੁਨਹਿਰੀ ਮੌਕਾ ਆ। ਸੋ ਦੇਖੋ ਆਮ ਆਦਮੀ ਪਾਰਟੀ ਇੰਨੀ ਭੋਲੀ ਤੇ ਹੈ ਨਹੀਂ ਕਿ ਉਹ ਆਪਦੇ ਮੋਢੇ ਤੇ ਰੱਖ ਕੇ ਬੰਦੂਕ ਚਲਵਾ ਲੇਗੀ ਜਾਂ ਚਲਾਉਣ ਦੀ ਇਜਾਜ਼ਤ ਦੇ ਦੇਗੀ। ਉਹ ਬੰਦੇ ਬਹੁਤ ਸ਼ਾਰਪ ਨੇ, ਬਹੁਤ ਡੂੰਘੇ ਆ, ਏਡੇ ਭੋਲੇ ਨਹੀਂ ਕਿ ਉਹ ਆਪਣਾ ਆਪ ਗਵਾ ਲੈਣਗੇ। ਭਾਰਤ ਦੇ ਵਿੱਚ ਉਹਨਾਂ ਨੇ ਰਹਿਣਾ, ਕਿ ਕਿਸੇ ਬਾਹਰਲੀ ਸ਼ਕਤੀ ਦੇ ਜਾਂ ਬਾਹਰਲੇ ਤੱਤ ਦੇ ਆਖੇ ਲੱਗ ਕੇ ਕੋਈ ਗਲਤ ਕੰਮ ਕਰ ਲੈਣਗੇ, ਉਹਨਾਂ ਨੂੰ ਸਾਰਾ ਦੀਦਾ। ਦੂਜੀ ਗੱਲ ਕਿ ਇਹ ਜਿਹੜੀ ਅੱਤਵਾਦ ਦੇ ਨਾਂ ਤੇ ਰਾਜਨੀਤੀ ਕਰੀ ਜਾ ਰਹੀ ਹੈ, ਜੇਕਰ ਅਰਵਿੰਦ ਕੇਜਰੀਵਾਲ ਏਡਾ ਹੀ ਅਰਾਜਕਤਾਵਾਦੀ ਬੰਦਾ ਹੈ, ਏਡਾ ਹੀ ਜ਼ਿਆਦਾ ਉਹ ਹਿੰਸਾਵਾਦੀ ਹੈ, ਤੇ ਫਿਰ ਦਿੱਲੀ ਦੇ ਵਿੱਚ ਉਹਦੀ ਸਰਕਾਰ ਚੱਲਣ ਡਈ ਹੈ। ਦਿੱਲੀ ਦੇ ਵਿੱਚ ਇਹੋ ਜਿਹਾ ਮਾਹੌਲ ਕਿਉਂ ਨਹੀਂ ਪੈਦਾ ਹੋਇਆ? ਪੰਜਾਬ ਦੇ ਵਿੱਚ ਹੀ ਕਿਉਂ? ਤੁਹਾਨੂੰ ਯਾਦ ਹੋਣਾ ਹੈ ਜਾਂ ਅਤੀਤ ਦੇ ਵਿੱਚ ਝਾਕ ਕੇ ਵੇਖ ਲਿਓ, ਜਿਹੜਾ ਅੱਜ ਰਾਜਨੀਤਿਕ ਹਮਲਾ ਜਾਂ ਰਾਜਨੀਤਿਕ ਪੈਂਤੜਾ ਆਮ ਆਦਮੀ ਪਾਰਟੀ ਦੇ ਬਰਖਲਾਫ ਵਰਤਿਆ ਜਾ ਰਿਹਾ ਹੈ, ਉਹੀ ਕਦੇ ਅਕਾਲੀ ਦਲ ਦੇ ਬਰਖਲਾਫ ਵਰਤਿਆ ਜਾਂਦਾ ਹੁੰਦਾ ਸੀ। ਤੇ ਇਹਦੀ ਸ਼ੁਰੂਆਤ ਕੀਤੀ ਸੀ ਬੇਅੰਤ ਸਿੰਘ ਨੇ। ਬੇਅੰਤ ਸਿੰਘ ਹਮੇਸ਼ਾ ਹੀ ਕਹਿੰਦਾ ਸੀਗਾ ਕਿ ਜੇ ਬਾਦਲ ਸਰਕਾਰ ਆ ਗਈ ਜਾਂ ਬਾਦਲ ਆ ਗਿਆ ਤੇ ਪੰਜਾਬ ਦੇ ਵਿੱਚ ਅਸ਼ਾਂਤੀ ਫੈਲ ਜੂਗੀ, ਪੰਜਾਬ ਦੇ ਵਿੱਚ ਸ਼ਾਂਤੀ ਨੂੰ ਖਤਰਾ ਹੋ ਜੂ। ਉਹੀ ਅੱਜ ਵਾਕ ਜਿਹੜਾ ਬੇਅੰਤ ਸਿੰਘ ਤੇ ਨਹੀਂ ਰਿਹਾ, ਅੱਜ ਉਹਦਾ ਵਾਕ ਹੈ ਜਿਹੜਾ ਉਹ ਸਾਂਝੇ ਰੂਪ ਦੇ ਵਿੱਚ ਇਹਨਾਂ ਨੇ ਅਪਣਾ ਲਿਆ। ਉਹੀ ਪ੍ਰਧਾਨ ਮੰਤਰੀ ਦੇ ਮੂੰਹ 'ਚ ਪੈ ਗਿਆ, ਉਹੀ ਕੈਪਟਨ ਅਮਰਿੰਦਰ ਦੇ ਮੂੰਹ 'ਚ ਪੈ ਗਿਆ, ਉਹੀ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ 'ਚ ਪੈ ਗਿਆ, ਜਿਹਦੇ ਤੇ ਆਪ ਇਹ ਦੋਸ਼ ਲੱਗਦਾ ਸੀ ਕਿ ਜੇ ਇਹ ਸੱਤਾ 'ਚ ਆ ਗਿਆ ਪੰਜਾਬ 'ਚ ਸ਼ਾਂਤੀ ਨਹੀਂ ਰਹਿਣੀ। ਹੁਣ ਉਹੀ ਵਾਕ ਹੈ ਜਿਹੜਾ ਉਹ ਅਰਵਿੰਦ ਕੇਜਰੀਵਾਲ ਦੇ ਖਿਲਾਫ ਵਰਤਿਆ ਜਾ ਰਿਹਾ, ਜਿਹੜਾ ਕਿ ਨਹੀਂ ਵਰਤਿਆ ਜਾਣਾ ਚਾਹੀਦਾ। ਠੀਕ ਆ, ਉਹ ਸਿਆਸੀ ਸੰਗਠਨ ਆ, ਉਹਦੇ ਵਿੱਚ ਕਈ ਤਰ੍ਹਾਂ ਦੀਆਂ ਕਵੀਆਂ ਹੋਣਗੀਆਂ, ਕਈ ਤਰ੍ਹਾਂ ਦੀਆਂ ਉਹਦੇ 'ਚ ਊਣਤਾਈਆਂ ਹੋਣਗੀਆਂ, ਉਹਦੀ ਰਾਜਨੀਤਿਕ ਪੈਮਾਨੇ ਤੋਂ ਆਲੋਚਨਾ ਹੋਣੀ ਚਾਹੀਦੀ ਹੈ। ਪਰ ਜਿਹੜਾ ਜਨਤਾ ਨੂੰ ਗੁੰਮਰਾਹ ਕਰਨ ਲਈ ਪ੍ਰਚਾਰ ਕੀਤਾ ਜਾ ਰਿਹਾ, ਮੇਰੇ ਖਿਆਲ ਦੇ ਨਾਲ ਅਸਲ ਪੰਜਾਬ ਨੂੰ ਬਦਨਾਮ ਕਰਨਾ ਇਹਨੂੰ ਕਹਿੰਦੇ ਆ। ਜੀ ਪਿਛਲੇ ਆਈ ਥਿੰਕ ਕੱਲ੍ਹ ਪਰਸੋਂ ਦੇ ਵਿੱਚ ਹੀ ਬੀਬੀ ਬਾਦਲ ਨੇ ਵੀ ਬਿਆਨ ਦਿੱਤਾ ਵੀ NRI ਜਿਹੜੇ ਆ ਉਹ ਜਿੱਦਾਂ ਤੁਸੀਂ ਕਿਹਾ ਵੀ ਇਹ ਅੱਤਵਾਦੀ ਹੀ ਜਿਹੜੇ ਉੱਧਰ ਆ ਰਹੇ ਆ, ਜਿਹੜੇ NRI ਦੀ ਆੜ ਦੇ ਵਿੱਚ ਕੀ ਹੁਣ ਜਿਹੜੇ ਜਿੰਨੇ ਪੰਜਾਬ ਤੋਂ ਬਾਹਰ ਰਹਿੰਦੇ ਉਹ ਸਾਰੇ ਹੁਣ ਅੱਤਵਾਦੀ ਬਣ ਗਏ ਆ? ਨਹੀਂ, ਇਹਨਾਂ ਦਾ ਨਾ ਸੁਭਾਅ ਆ। ਸੁਖਬੀਰ ਸਿੰਘ ਬਾਦਲ ਵੀ ਤੇ ਇਹੋ ਹੀ ਗੱਲ ਕਹਿੰਦਾ
ਕਿ ਜੀ ਇਹ ਖਾਲਿਸਤਾਨੀਆਂ ਕੋਲ ਗਏ, ਉਹਨਾਂ ਦੇ ਕੋਲ ਗਏ, ਉਹਨਾਂ ਦੇ ਕੋਲ ਗਏ, ਇਹ ਅੱਤਵਾਦੀਆਂ ਦੀ ਪਾਰਟੀ। ਹੁਣ ਜਦੋਂ ਅੱਤਵਾਦੀਆਂ ਦੀ ਪਾਰਟੀ ਕਹਿੰਦੇ ਆ ਤੇ ਪਾਰਟੀ ਦੇ ਵਿੱਚ ਤੇ ਰਾਜਕਰਨ ਵੀਰ ਜੀ ਸਧਾਰਨ ਆਲੂ ਗੰਡੇ ਵੇਚਣ ਵਾਲਾ ਵਿਅਕਤੀ ਵੀ ਆ, ਹੂੰ ਪਾਰਟੀ ਦੇ ਵਿੱਚ ਤੇ ਵੱਡੇ ਵੱਡੇ ਸ਼ੈਲਰ ਚਲਾਉਣ ਵਾਲਾ ਵੀ ਬੰਦਾ ਹੈ। ਤੁਸੀਂ ਹਰੇਕ ਨੂੰ ਅੱਤਵਾਦੀ ਕਿਵੇਂ ਕਹਿ ਸਕਦੇ ਹੋ? ਤੁਸੀਂ ਜਦੋਂ ਇਹ ਕਹਿੰਦੇ ਹੋ ਕਿ ਇਹ ਫੰਡ ਲੈਂਦੇ ਆ, ਅੱਤਵਾਦੀਆਂ ਤੋਂ ਲੈਂਦੇ ਆ, ਅੱਤਵਾਦੀਆਂ ਤੋਂ ਲੈਂਦੇ ਆ, ਫੰਡ ਦੇਣ ਵਾਲਾ ਤੇ ਮਾਫ ਕਰਨਾ ਜੁੱਤੇ ਗੰਢਣ ਵਾਲਾ ਵੀ ਹੁੰਦਾ, ਉਹ ਵੀ ਤੇ ਰੁਪਈਆ ਢਿੱਲੀ ਦਿੰਦਾ, ਕਿਉਂਕਿ ਉਹਨੂੰ ਆਪਣੇ ਸੰਗਠਨ ਨਾਲ ਚਾਹੇ ਕੋਈ ਵੀ ਪਾਰਟੀ ਲਗਾਓ ਹੁੰਦਾ ਤੇ ਉਹ ਦਿੰਦਾ ਚੰਦਾ, ਤਾਂ ਕੀ ਉਹ ਅੱਤਵਾਦੀ ਹੈ? ਸੋ ਇਹ ਤੇ ਬਿਲਕੁਲ ਫਜ਼ੂਲ ਦੀ ਰਾਜਨੀਤੀ ਆ, ਵਾਹਿਯਾਤ ਰਾਜਨੀਤੀ ਹੈ। ਐਸੀ ਕੋਈ ਗੜਬੜੀ ਨਹੀਂ, ਕੋਈ ਐਸੀ ਚਾਹਤ ਨਹੀਂ ਕਿਸੇ ਵੀ। ਦੇਖੋ ਮੈਂ ਨਹੀਂ ਮੰਨਦਾ ਚਾਹੇ ਕੋਈ ਖਾਲਿਸਤਾਨੀ ਹੈ ਚਾਹੇ ਕੋਈ ਕਮਿਊਨਿਸਟ ਆ, ਮੈਨੂੰ ਨਹੀਂ ਲੱਗਦਾ ਜਿਹੜਾ ਸਹੀ ਜਾਗਰੂਕ ਬੰਦਾ ਜਿਹੜਾ ਆਪ ਦੀ ਵਿਚਾਰਧਾਰਾ ਪ੍ਰਤੀ ਪਰਪੱਕ ਆ ਕਿ ਉਹ ਪੰਜਾਬ ਦੀ ਬਰਬਾਦੀ ਸੋਚੇਗਾ। ਜੀ ਉਹ ਚਾਹੇ ਉਹ ਕੁਝ ਵੀ ਸੋਚਦਾ, ਉਹਦੀ ਸੋਚ ਉਹਨੂੰ ਛੱਡ ਦਿਓ ਇੱਕ ਪਾਸੇ, ਕੀ ਸੋਚਦਾ, ਪਰ ਉਹ ਕਦੇ ਇਹ ਨਹੀਂ ਸੋਚੇਗਾ ਕਿ ਪੰਜਾਬ ਨੂੰ ਅੱਗ ਲੱਗੇ, ਕਿਉਂਕਿ ਸਭ ਕੁਝ ਨਤੀਜਾ ਜਿਹੜਾ ਉਹ ਅਸੀਂ ਵੇਖ ਚੁੱਕੇ ਹਾਂ। ਅਸਲ ਦੇ ਵਿੱਚ ਸਰਕਾਰ ਪ੍ਰਤੀ ਲੋਕਾਂ ਦਾ ਗੁੱਸਾ ਹੈ, ਚਾਹੇ ਕੋਈ ਖਾਲਿਸਤਾਨੀ ਵਿਚਾਰਧਾਰਾ ਦਾ ਹੈ, ਚਾਹੇ ਕੋਈ ਖੱਬੇ ਪੱਖੀ ਹੈ, ਚਾਹੇ ਕੋਈ ਸੱਜੇ ਪੱਖੀ ਹੈ। ਇਹ ਸਰਕਾਰ ਪ੍ਰਤੀ, ਸੂਬੇ ਦੀ ਸਰਕਾਰ ਪ੍ਰਤੀ ਲੋਕਾਂ ਦੀ ਬਹੁਤ ਜ਼ਿਆਦਾ ਨਾਰਾਜ਼ਗੀ ਹੈ। ਇਸ ਕਰਕੇ ਇਸ ਨਾਰਾਜ਼ਗੀ ਨੂੰ ਮੋੜਾ ਪਾਉਣ ਲਈ ਜਿਹੜੀ ਇਹ ਕੁਝ ਹੀ ਹਰਕਤ ਕਰਦੇ ਪਿਆ, ਇਹ ਬਹੁਤ ਹੀ ਛਲ ਕਪਟ ਵਾਲੀ ਤੇ ਬਹੁਤ ਹੀ ਗੁੰਮਰਾਹਕੁਨ ਰਾਜਨੀਤੀ ਹੈ। ਜੀ 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 ਆਪਾਂ ਅਗਲੀ ਗੱਲ ਕਰੀਏ ਵੀ ਸੁਪਰੀਮ ਕੋਰਟ ਕਹਿੰਦੇ ਜੀ ਸਖਤੀ ਕਰ ਸਕਦਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਅਸ਼ਲੀਲ ਸਮੱਗਰੀ ਆ ਉਸ ਨੂੰ ਲੈ ਕੇ। ਨਹੀਂ, ਇਹ ਹੋਣੀ ਚਾਹੀਦੀ ਆ ਔਰ ਇਹ ਲਾਜ਼ਮ ਹੈ, ਇਸ ਸਮੇਂ ਲਾਜ਼ਮ ਆ, ਇਹਦੀ ਦਰਕਾਰ ਆ। ਕਿਉਂ? ਤੁਹਾਨੂੰ ਰਾਜਕਰਨਵੀਰ ਸਿੰਘ ਜੀ ਉਹ ਘਟਨਾ ਸ਼ਾਇਦ ਯਾਦ ਹੀ ਹੋਣੀ ਹੈ, ਕੁਝ ਦਿਨ ਪਹਿਲਾਂ ਵਾਪਰੀ ਸੀ ਭਾਰਤ ਦੇ ਵਿੱਚ। ਦਿੱਲੀ ਦਾ ਇੱਕ ਮੁੰਡਾ ਸੀ, ਉਹਨੇ ਇੱਕ ਹੋਰ ਹੀ ਕੰਮ ਫੜਿਆ ਸੀ। ਉਹ ਆਪਣਾ ਮੋਬਾਈਲ ਆਪਣੇ ਨਾਲ ਦੇ ਨੂੰ ਫੜਾ ਦਿੰਦਾ ਸੀ। ਉਹਨੇ 15-16 ਸਾਲ ਦਾ ਇੱਕ ਮੁੰਡਾ ਨਾਲ ਰੱਖਿਆ ਸੀ, ਆਪ ਵੀ ਇੰਨੀ ਕੋਈ ਏਜ ਦਾ ਸੀ, ਕੋਈ ਸਾਲ 2 ਸਾਲ ਵੱਡਾ ਸੀਗਾ। ਉਹਨੂੰ ਕਹਿੰਦਾ ਸੀ ਕਿ ਆਹ ਕੈਮਰਾ, ਉਹਨੇ ਤੂੰ ਕੈਮਰਾ ਫੜ ਕੇ ਰੱਖੀ। ਉਹ ਜਾਂਦਾ ਤੇ ਕੁੜੀ ਨੂੰ ਰੋਕ ਲੈਂਦਾ ਤੇ ਕੁੜੀ ਤੋਂ ਪੁੱਛਦਾ ਕਿ ਆਹ ਰਾਹ ਕਿੱਧਰ ਨੂੰ ਜਾਂਦਾ ਜਾਂ ਹੋਰ ਗੱਲ ਕੋਈ ਲਾ ਕੇ ਗੱਲੇ, ਉਹ ਮੁੜ ਕੇ ਕਿਸ ਕਰਕੇ ਤੇ ਭੱਜ ਜਾਂਦਾ। ਉਹਦੇ ਮਗਰ ਵੀ ਲੱਗਦੇ ਲੋਕ, ਭੱਜ ਜਾਂਦਾ। ਤੇ ਉਹ ਜਿਹੜਾ ਪਿੱਛੇ ਖੜਾ ਹੁੰਦਾ ਉਹ ਸਾਰਾ ਕੁਛ ਹੈ ਜਿਹੜਾ ਉਹ ਆਪਣੇ ਕੈਮਰੇ 'ਚ ਰਿਕਾਰਡ ਕਰ ਲੈਂਦਾ। ਤੇ ਉਸ ਤੋਂ ਬਾਅਦ ਉਹਨੇ ਇੱਕ ਚੈਨਲ ਬਣਾਇਆ ਸੀ YouTube ਤੇ, ਜਾ ਕੇ ਉਹ ਸਾਰੀ ਵੀਡੀਓ ਪੋਸਟ ਕਰ ਦਿੰਦਾ। ਉਹਨੇ ਇੱਕ ਨਹੀਂ ਦਰਜਨਾਂ ਕੁੜੀਆਂ ਨਾਲ ਇਉਂ ਕੀਤਾ। ਹਾਰ ਕੇ ਜਦੋਂ ਉਸ ਚੈਨਲ ਤੇ ਲੋਕਾਂ ਨੇ ਵੇਖਣਾ ਸ਼ੁਰੂ ਕੀਤਾ, ਜਦੋਂ ਲੋਕਾਂ ਨੇ ਬੁਰਾ ਮਨਾਇਆ, ਉਹਦੇ ਤੇ ਕਮੈਂਟ ਹੋਣੇ ਸ਼ੁਰੂ ਹੋ ਗਏ, ਸ਼ੇਅਰਿੰਗ ਹੋਣੀ ਸ਼ੁਰੂ ਹੋ ਗਈ, ਬਹੁਤ ਜ਼ਿਆਦਾ ਆਲੋਚਨਾ ਹੋਈ ਦਿੱਲੀ ਪੁਲਿਸ ਦੀ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਆਹ ਕੁਛ ਹੋ ਰਿਹਾ ਦਿੱਲੀ ਦੇ ਵਿੱਚ। ਤੇ ਫਿਰ ਬੜੀ ਬਦਨਾਮੀ ਹੋਈ ਸੀ, ਮੁੰਡੇ ਨੂੰ ਲੱਭ ਲਿਆ ਗਿਆ। ਚਲੋ ਮੁੰਡਾ ਕਹਿ ਸਕਦੇ ਹਾਂ ਕਿ ਉਹਨੇ ਕੋਈ ਜ਼ਿਆਦਾ ਇਹੋ ਜਿਹਾ ਵੱਡਾ ਗੁਨਾਹ ਨਹੀਂ ਕੀਤਾ, ਵੈਸੇ ਤੇ ਬਹੁਤ ਵੱਡਾ ਗੁਨਾਹ ਹੈ, ਪਰ ਕਾਨੂੰਨ ਦੀ ਨਜ਼ਰ 'ਚ ਕੋਈ ਵੱਡਾ ਗੁਨਾਹ ਨਹੀਂ। ਤਾਂ ਉਹਨੂੰ ਕੇਸ ਦਰਜ ਕਰਨ ਤੋਂ ਬਾਅਦ ਜ਼ਮਾਨਤ ਸ਼ਾਇਦ ਦੇ ਦਿੱਤੀ ਗਈ। ਖੈਰ, ਉਸ ਤੋਂ ਬਾਅਦ ਕੀ ਹੋਇਆ ਕਿ ਕੁਝ ਮਾਮਲਿਆਂ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਇੱਥੇ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਮੰਚ ਨੇ, ਵੱਖੋ ਵੱਖਰੇ ਪਲੇਟਫਾਰਮ ਆ, ਉਹਨਾਂ ਤੇ ਰੇਪ ਤੱਕ ਦੀਆਂ ਵੀਡੀਓ ਜਿਹੜੀਆਂ ਅਪਲੋਡ ਕਰ ਦਿੱਤੀਆਂ ਜਾਂਦੀਆਂ। ਇਹ ਨਹੀਂ, ਧਾਰਮਿਕ ਜਿਹੜੀਆਂ ਫੋਟੋਆਂ ਵਗੈਰਾ ਨੇ ਉਹਨਾਂ ਨੂੰ ਵੀ ਇਹੋ ਜਿਹਾ ਰੂਪ ਦਿੱਤਾ ਜਾਂਦਾ ਹੈ, ਜਾਂ ਤੇ ਉਹਨਾਂ ਨੂੰ ਵਿਗਾੜ ਕੇ ਪੇਸ਼ ਕੀਤਾ ਜਾਂਦਾ, ਜਾਂ ਉਹਨਾਂ ਤੇ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਇਸ ਕਰਕੇ ਹੁਣ ਸੁਪਰੀਮ ਕੋਰਟ ਨੇ ਥੋੜ੍ਹੀ ਜਿਹੀ ਤਲਖੀ, ਥੋੜ੍ਹੀ ਜਿਹੀ ਸਖਤੀ ਵਿਖਾਈ ਹੈ। ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਇਸ ਤਰ੍ਹਾਂ ਦਾ ਢਾਂਚਾ ਤਿਆਰ ਕਰੋ। ਇਹ ਹੁਣ ਤੁਹਾਡੀ ਸਿਰਦਰਦੀ ਹੈ ਕਿ ਢਾਂਚਾ ਕਿਹੜੇ ਮਹਿਕਮੇ ਅਧੀਨ ਤਿਆਰ ਕਰਨਾ ਹੈ, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਤਿਆਰ ਕਰਨਾ ਜਾਂ ਹੋਰ ਕਿਸੇ ਵਿਭਾਗ ਦੇ ਅਧੀਨ ਤਿਆਰ ਕਰਨਾ, ਪਰ ਤਿਆਰ ਤੁਹਾਨੂੰ ਕਰਨਾ ਪਊ ਕਿਉਂਕਿ ਕੰਮ ਜਿਹੜਾ ਬਹੁਤ ਜ਼ਿਆਦਾ ਵਿਗੜਦਾ ਪਿਆ। ਇਸ ਕਰਕੇ ਹੁਣ ਸਰਕਾਰ ਨੂੰ, ਕਿਉਂਕਿ ਸੁਪਰੀਮ ਕੋਰਟ ਦੇ ਹੁਕਮ ਆਦੇਸ਼ ਆ, ਇਹਨਾਂ ਨੇ ਅਗਲੀ ਤਰੀਕ ਤੇ ਜਾ ਕੇ ਇੱਥੇ ਦੱਸਣਾ ਹੈ ਕਿ ਭਾਈ ਅਸੀਂ ਇਸ ਮਹਿਕਮੇ ਦੇ ਅਧੀਨ ਇੱਕ ਢਾਂਚਾ ਜਿਹੜਾ ਖੜਾ ਕਰਾਂਗੇ। ਤਾਂ ਹੁਣ ਸਮਝਿਆ ਜਾਣਾ ਚਾਹੀਦਾ ਕਿ ਇਸ ਮਾਮਲੇ ਤੇ ਥੋੜ੍ਹੀ ਜਿਹੀ ਸਖਤੀ ਹੋਣ ਵਾਲੀ ਹੈ ਔਰ ਇਹ ਹੋਣੀ ਵੀ ਜ਼ਰੂਰੀ ਹੈ। ਇੱਥੇ ਤੇ ਲੋਕ ਗਾਂ ਲਾਠੀ ਟੱਪੀ ਜਾਂਦੇ ਆ। ਤੁਸੀਂ ਦੇਖਦੇ ਹੀ ਹੋਵੋਗੇ ਕਿ ਵੱਖੋ ਵੱਖਰੇ ਸਿਆਸੀ ਸੰਗਠਨਾਂ ਨੇ ਆਪੋ ਆਪਣੇ ਵਿੰਗ ਬਣਾਏ ਆ। ਉਹ ਗੁਪਤ ਰੂਪ ਦੇ ਵਿੱਚ ਨਾ ਫੋਟੋ ਲਾਉਂਦੇ ਆ, ਨਾ ਆਪਦਾ ਅਸਲੀ ਨਾਂ ਲਿਖਦੇ ਆ। ਲੋਕਾਂ ਪ੍ਰਤੀ ਉਹ ਜੋ ਸ਼ਬਦਾਵਲੀ ਵਰਤਦੇ ਆ, ਸਮਝਦਾਰ ਬੰਦਾ ਤੇ ਸਿਆਣਾ ਬੰਦਾ ਤੇ ਉਥੋਂ ਬਾਈਪਾਸ ਹੀ ਲੰਘ ਜਾਂਦਾ। ਪਰ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਸੋਸ਼ਲ ਮੀਡੀਆ ਇੱਕ ਬਹੁਤ ਵੱਡਾ ਹਥਿਆਰ ਆ। ਜੇ 2012 ਤੋਂ ਅੱਜ 2017 ਦੇ ਵਿੱਚ ਪੰਜਾਬ ਦੇ ਅੰਦਰ ਜੋ ਕੁਝ ਤੁਹਾਨੂੰ ਥੋੜਾ ਜਿਹਾ ਮਿਲਦਾ ਕਿ ਇਹ ਸਕੂਨ ਵਾਲਾ ਹੈ, ਇਹ ਪੱਖ ਜਾਗਰਤੀ ਪੱਖ ਆ, ਤਾਂ ਇਹਦਾ ਇੱਕ ਬਹੁਤ ਵੱਡਾ ਫੈਕਟ ਆ, ਬਹੁਤ ਵੱਡਾ ਪ੍ਰਭਾਵ ਹੈ ਸੋਸ਼ਲ ਮੀਡੀਆ।
ਜੇ ਸੋਸ਼ਲ ਮੀਡੀਆ ਬਦਨਾਮ ਹੋ ਗਿਆ ਤੇ ਫਿਰ ਇਹਦੀ ਭਰੋਸੇਯੋਗਤਾ ਗਵਾਚ ਜਾਊਗੀ। ਜੇ ਭਰੋਸੇਯੋਗਤਾ ਗਵਾਚ ਗਈ ਤੇ ਫਿਰ ਸਮਝ ਲਓ ਚੀਜ਼ ਹੋਈ ਜਾਂ ਨਾ ਹੋਈ ਉਹ ਇੱਕ ਸਮਾਨ ਆ। ਸਾਡੇ ਭਾਰਤ ਦੇ ਢਾਂਚੇ ਦੀ ਤਾਂ ਭਰੋਸੇਯੋਗਤਾ ਹੀ ਹੈ ਨਾ ਜਿਹੜੀ ਨਹੀਂ, ਤਾਂ ਉਹਦਾ ਜਿਹੜਾ ਹੋਣਾ ਜਾਂ ਨਾ ਹੋਣਾ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕਿੰਨੀ ਕੁ ਅਹਿਮੀਅਤ ਰੱਖਦਾ। ਜੀ 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 ਜੀ। ਤੇ ਮਿੰਟੂ ਜੀ, ਦਿੱਲੀ ਦੀ ਕਹਿੰਦੇ ਇੱਕ ਆਨਲਾਈਨ ਕੰਪਨੀ ਨੇ 3700 ਕਰੋੜ ਦੀ ਠੱਗੀ ਮਾਰੀ। ਵੈਸੇ ਇੱਕ ਕਮਾਲ ਦੀ ਗੱਲ ਹੈ, ਮੈਂ ਹੈਰਾਨ ਹੁੰਨਾ ਕਿ ਸਾਡੇ ਇਸ ਤਰ੍ਹਾਂ ਦੀਆਂ ਕੰਪਨੀਆਂ ਆਉਂਦੀਆਂ ਆ ਕੇ ਉਹ ਪੈਰ ਲਾਉਂਦੀਆਂ, ਆਪਦਾ ਦਫ਼ਤਰ ਤਿਆਰ ਕਰਦੀਆਂ, ਮੁੰਡੇ ਕੁੜੀਆਂ ਰੱਖਦੀਆਂ, ਫਿਰ ਉਹ ਆਪਦਾ ਨੈਟਵਰਕ ਸਥਾਪਿਤ ਕਰਦੀਆਂ। ਉਸੇ ਸ਼ਹਿਰ ਦੇ ਵਿੱਚੋਂ ਉਹ ਬਹੁਤ ਸਾਰੀਆਂ ਸਹੂਲਤਾਂ ਲੈਂਦੀਆਂ, ਇੰਟਰਨੈਟ ਕਨੈਕਸ਼ਨ ਲੈਂਦੀਆਂ, ਪਾਣੀ ਕਨੈਕਸ਼ਨ ਲੈਂਦੀਆਂ, ਇਲੈਕਟ੍ਰੋਨਿਕ ਕਨੈਕਸ਼ਨ ਲੈਂਦਾ, ਸਾਰਾ ਕੁਛ ਕਰਦੇ ਆ। ਪਰ ਉਹ ਸਾਰਾ ਕੁਛ ਆਰਾਮ ਦੇ ਨਾਲ ਕਰਦੇ ਆ, ਇਤਮਾਨਾਨ ਦੇ ਨਾਲ ਕਰਦੇ ਆ। ਜਦੋਂ ਉਹ ਰੱਜ ਕੇ ਲੋਕਾਂ ਨੂੰ ਚੂਨਾ ਲਾ ਲੈਂਦੇ ਆ ਮੁੜ ਕੇ ਇਤਮਾਨਾਨ ਦੇ ਨਾਲ ਚਲੇ ਜਾਂਦੇ ਆ, ਕਿਸੇ ਨੂੰ ਕੰਨੋ ਕੰਨ ਤੱਕ ਖਬਰ ਹੀ ਨਹੀਂ ਹੁੰਦੀ। ਜਦੋਂ ਉਹ ਮੇਲਾ ਲੁੱਟ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਰੌਲਾ ਪੈਂਦਾ ਕਿ ਉਹ ਇੰਨੇ ਕਰੋੜ ਲੁੱਟ ਗਿਆ, ਉਹ ਇੰਨੇ ਕਰੋੜ ਖਾ ਗਿਆ, ਉਹ ਇੰਨੇ ਕਰੋੜ ਲੁਟਾ ਬੈਠਾ, ਉਹਦਾ ਇੰਨੇ ਕਰੋੜ ਚਲੇ ਗਿਆ। ਇਹ ਬਾਅਦ ਚ ਕਿਉਂ? ਆ ਪਿੱਛੇ ਜੇ ਪੂਨੇ ਦੇ ਵਿੱਚ ਇੱਕ ਕੰਪਨੀ ਕਹਿ ਲਓ ਜਾਂ ਠੱਗ ਟੋਲਾ ਕਹਿ ਲਓ, ਉਹਨਾਂ ਨੇ ਇੱਕ ਬਹੁਤ ਵੱਡੀ ਇਮਾਰਤ ਕਿਰਾਏ ਤੇ ਲਈ ਸੀ ਤੇ ਉੱਥੇ ਬੈਠੇ ਹੀ ਉਹ ਤੁਹਾਡੇ ਅਮਰੀਕਾ ਦੇ ਵਿੱਚ ਬਹੁਤ ਸਾਰੇ ਅਮਰੀਕੀਆਂ ਨੂੰ ਚੂਨਾ ਲਾਈ ਗਏ। ਜਿਹੜਾ ਟੈਕਸ ਵਿਭਾਗ ਦੇ ਥਰੂ ਉਹ ਡਰਾਵੇ ਦੇ ਕੇ ਦੇਖ ਲਓ, ਅਮਰੀਕਾ ਬੈਠੀ ਪੁਲਿਸ ਨੂੰ ਪਤਾ ਲੱਗ ਗਿਆ ਕਿ ਫਲਾਂ ਥਾਂ ਫਲਾਂ ਇਮਾਰਤ ਦੇ ਵਿੱਚ ਇਹ ਠੱਗ ਟੋਲਾ ਸਾਡੇ ਨਾਗਰਿਕਾਂ ਨੂੰ ਠੱਗਦਾ ਪਿਆ, ਤੇ ਉਸੇ ਇਮਾਰਤ ਦੇ ਬਿਲਕੁਲ ਨਾਲ ਪੁਲਿਸ ਥਾਣਾ ਸੀਗਾ। ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਸਲੱਗਾ ਨੂੰ। ਅਮਰੀਕਾ ਚੋਂ ਆ ਕੇ ਖੁਫੀਆ ਅਧਿਕਾਰੀਆਂ ਨੇ ਉਹਨਾਂ ਨੂੰ ਆ ਕੇ ਫੜ ਲਿਆ। 600 ਬੰਦਾ ਇੱਥੇ ਫੜਿਆ ਗਿਆ ਸੀਗਾ ਉਹਨਾਂ ਦਾ। ਸੋ ਇੱਥੇ ਪਤਾ ਹੀ ਨਹੀਂ ਲੱਗਦਾ, ਪਤਾ ਨਹੀਂ ਲੱਗਦਾ ਜਾਂ ਨਹੀਂ ਲੱਗਦਾ, ਪਰ ਸਿਆਸਤਦਾਨ ਜਿਹੜੇ ਆ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ। ਸਾਡੇ ਪੰਜਾਬ 'ਚ ਕੀ ਆ, ਇਹ ਜਿਹੜੀ ਕੰਪਨੀ ਹੈ, ਪਹਿਲਾਂ ਇਹਦੇ ਬਾਰੇ ਥੋੜ੍ਹੀ ਜਿਹੀ ਮੈਂ ਗੱਲ ਕਰ ਦੇਵਾਂ। ਇਹ ਆਨਲਾਈਨ ਕੰਪਨੀ ਸੀ, ਇਹਨਾਂ ਨੇ ਕੰਮ ਚਲਾਇਆ ਸੀ, ਮੈਂਬਰਸ਼ਿਪ ਦਿੰਦੇ ਸੀ 5000 ਤੋਂ ਲੈ ਕੇ 25000 ਤੱਕ। ਉਸ ਤੋਂ ਬਾਅਦ ਕਹਿੰਦੇ ਸੀ ਕਿ ਤੁਸੀਂ ਕੁਛ ਨਹੀਂ ਕਰਨਾ, ਕੰਪਿਊਟਰ ਅੱਗੇ ਬਹਿ ਜਾਣਾ, ਤੁਹਾਨੂੰ ਦਿਨ ਦੇ ਵਿੱਚ ਲਾਈਕ ਦਿੱਤੇ ਜਾਇਆ ਕਰਨਗੇ, ਤੁਸੀਂ ਜਿੰਨੇ ਲਾਈਕ ਕਰਿਆ ਕਰੋਗੇ ਉਹ ਪ੍ਰਤੀ ਲਾਈਕ ਤੁਹਾਨੂੰ 5 ਰੁਪਏ ਮਿਲਿਆ ਕਰਨਗੇ। ਜੇ ਕੋਈ 5000 ਭਰਦਾ ਤੇ ਉਹਨੂੰ 25 ਲਾਈਕ ਕਰਨ ਨੂੰ ਮਿਲਦੇ, ਤੇ ਜੇ ਕੋਈ ਜ਼ਿਆਦਾ ਰਕਮ ਭਰਦਾ ਉਹਨੂੰ ਉਹਨੇ ਜ਼ਿਆਦਾ ਲਾਈਕ ਕਰਨ ਨੂੰ ਮਿਲਦੇ। ਸੋ ਜੇ ਅੱਗੇ ਕੋਈ ਆਪਣੇ 2 ਮੈਂਬਰ ਹੋਰ ਬਣਾ ਲੈਂਦਾ, ਯਾਨੀ ਚੇਨ ਸਿਸਟਮ ਅੱਗੇ ਹੋਰ ਚੇਨ ਨੂੰ ਵਧਾ ਲੈਂਦਾ, ਤਾਂ ਉਹਦੇ ਲਾਈਕ ਵੱਧ ਜਾਂਦੇ। ਤੇ ਇਸ ਤਰ੍ਹਾਂ ਉਹ ਪੈਸੇ ਠੱਗਦੇ ਹਜ਼ਾਰਾਂ ਕਰੋੜ ਤੱਕ ਚਲੇ ਗਏ। ਔਰ ਕਮਾਲ ਦੀ ਗੱਲ ਹੈ ਕਿ ਠੱਗੀ ਦੇ ਸ਼ਿਕਾਰ ਹੋਣ ਵਾਲੇ ਡਾਕਟਰ ਵੀ ਹੈ, ਵਕੀਲ ਵੀ ਹੈ, ਵੱਡੇ ਵੱਡੇ ਇੰਜੀਨੀਅਰ ਵੀ ਹੈ, ਉਹ ਸਾਰੇ ਪੜ੍ਹੇ ਲਿਖੇ ਵੀ ਮੂਰਖ ਬਣ ਗਏ। ਸਾਡੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਲਵਾ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ ਆਈਆਂ ਜਿਹੜੀਆਂ ਲੁੱਟ ਕੇ ਚਲੇ ਗਈਆਂ। ਜਿਸ ਤਰ੍ਹਾਂ ਪਰਲ ਆ, ਕਰਾਊਨ ਆ, ਹੋਰ ਬੜੀਆਂ ਸਾਰੀਆਂ ਅਬੋਰ ਦੀਆਂ, ਉਹ ਜਿਹਦੇ ਚ ਨੀਰਜ ਫੜਿਆ ਗਿਆ ਸੀ, ਨੀਰਜ ਅਰੋੜਾ ਇਹਦਾ ਪਾਰਟਨਰ ਡੋਡੇ ਦਾ, ਬਹੁਤ ਸਾਰੀਆਂ। ਔਰ ਉਹ ਸਾਰੀਆਂ ਕੰਪਨੀਆਂ ਕਿਤੇ ਨਾ ਕਿਤੇ ਖੁੱਲ ਕੇ ਜੇ ਖੇਡੀਆਂ ਤਾਂ ਉਹਨਾਂ ਦਾ ਜਿਹੜਾ ਪਿਛਲਾ ਪੱਖ ਪੂਰਿਆ, ਉਹ ਪੱਖ ਪੂਰਿਆ ਸਿਆਸਤਦਾਨਾਂ ਨੇ। ਇਹਦੀ ਉਦਾਹਰਨ ਹੈ ਪਰਲ ਕੰਪਨੀ ਤੇ ਲੋਕਾਂ ਨੇ ਯਕੀਨ ਇਸ ਕਰਕੇ ਕੀਤਾ ਸੀ ਕਿਉਂਕਿ ਵਰਲਡ ਕੱਪ ਕਬੱਡੀ ਦੀ ਉਹ ਸਪਾਂਸਰ ਸੀਗੀ ਜੀ। ਦੂਜੇ ਨੰਬਰ ਤੇ ਉਹਨਾਂ ਦਾ ਆਪਣਾ ਇੱਕ ਚੈਨਲ ਚੱਲਦਾ ਸੀ, ਉਹਨਾਂ ਦੀ ਐਡ ਬੜੀ ਚੱਲਦੀ ਸੀ। ਤੀਜੀ ਕਿ ਸੁਖਬੀਰ ਸਿੰਘ ਦਾ ਵੀ ਨੇੜਲਾ ਸੀ, ਕਾਂਗਰਸੀਆਂ ਦਾ ਵੀ ਨੇੜਲਾ ਸੀਗਾ। ਲੋਕਾਂ ਨੂੰ ਯਕੀਨ ਸੀ ਕਿ ਇਹ ਬੰਦਾ ਜਿਹੜਾ ਬਹੁਤ ਸਾਊ ਹੈ। ਪਰ ਕਿਸੇ ਨੇ ਇਹ ਜਾ ਕੇ ਵੇਖਿਆ ਹੀ ਨਾ ਕਿ ਨਿਰਮਲ ਸਿੰਘ ਕਿਸੇ ਸਮੇਂ ਟੁੱਟਾ ਜਿਹਾ ਸਾਈਕਲ ਲੈ ਕੇ ਲੋਕਾਂ ਦੇ ਘਰਾਂ 'ਚ ਦੁੱਧ ਪਾਉਂਦਾ ਹੁੰਦਾ ਸੀ, ਤੇ ਉਹ ਠੱਗੀਆਂ ਮਾਰਦਾ ਐਡਾ ਵੱਡਾ ਸਾਮਰਾਜ ਖੜਾ ਕਰ ਗਿਆ। ਉਹਨੂੰ ਫੜ ਵੀ ਲਿਆ, ਜੇਲ੍ਹ ਦੇ ਵਿੱਚ ਭੇਜ ਵੀ ਦਿੱਤਾ। ਦੇਖ ਲਓ, ਤੇ ਜੇਲ੍ਹ ਦੇ ਵਿੱਚ ਉਹਨੂੰ ਇੱਕ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਗਿਆ। ਮੋਹਾਲੀ ਦੇ ਹਸਪਤਾਲ ਨੂੰ ਲਗਜ਼ਰੀ ਹੋਟਲ ਦੇ ਵਿੱਚ ਤਬਦੀਲ ਕੀਤਾ ਹੋਇਆ, ਜਿੱਥੇ ਬਹਿ ਕੇ ਨਿਰਮਲ ਭੰਗੂ ਨਾਲੇ ਆਪਦੀ ਕੈਦ ਕੱਟ ਰਿਹਾ, ਨਾਲੇ ਆਪਦਾ ਬਿਜ਼ਨਸ ਚਲਾ ਰਿਹਾ। ਸੋ ਜਦੋਂ ਇਹੋ ਜਿਹੀਆਂ ਕੰਪਨੀਆਂ ਦੇ ਪਿੱਛੇ ਇਹੋ ਜਿਹੇ ਲੋਕ ਖੜੇ ਆ, ਫਿਰ ਉਹ ਸ਼ਿਕਾਰ ਕਰਦਿਆਂ ਕੋਤਾਹੀ ਨਹੀਂ ਵਰਤਣਗੀਆਂ, ਢਿੱਲ ਨਹੀਂ ਕਰਨਗੀਆਂ। ਪਰ ਕਮਾਲ ਦੀ ਗੱਲ ਅਜੇ ਹੋਈ ਕਿ ਇਸ ਮਾਮਲੇ 'ਚ ਜਿਹੜੀ ਉੱਤਰ ਪ੍ਰਦੇਸ਼ ਦੀ ਇੱਕ ਸਪੈਸ਼ਲ ਟਾਸਕ ਫੋਰਸ ਸੀ, ਉਹਨੇ 12-14 ਘੰਟਿਆਂ ਦੇ ਵਿੱਚ ਹੀ ਇਹਦੇ ਮਾਲਕ ਨੂੰ ਫੜ ਲਿਆ। ਕੁਝ ਹੋਰ ਵੀ ਬੰਦੇ ਜਿਹੜੇ ਫੜੇ ਗਏ ਆ ਇਹਦੇ ਨਾਲ ਜੁੜੇ, ਪਰ ਇਹ ਜੋ ਮਾਲਕ ਆ, ਅਨੁਭਵ ਉਹਦਾ ਨਾਂ ਆ, ਉਹਦੀਆਂ ਤਸਵੀਰਾਂ ਕੋਈ ਸੰਨੀ ਲਿਓਨੀ ਦੇ ਨਾਲ ਆ, ਕੋਈ ਰਾਜਨਾਥ ਸਿੰਘ ਦੇ ਨਾਲ ਆ। ਤੁਸੀਂ ਆਪ ਹੀ ਸਮਝੋ ਕਿ ਮਾਜਰਾ ਕੀ ਹੈ। ਜੀ ਜੀ। ਤੇ ਉਹ ਜਿਹੜੀ ਇੱਕ 250 ਰੁਪਏ ਵਾਲੀ ਫੋਨ ਵਾਲੀ ਕੰਪਨੀ ਸੀ, ਉਹਦਾ ਕੀ ਬਣਿਆ? ਉਹ ਤੇ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਚਲਾਈ ਸੀਗੀ 4 ਕੁ ਦਿਨ, ਤੇ ਚੰਗੀ ਉਹਨਾਂ ਨੇ ਵੀ ਧੁੰਮ ਮਚਾਈ, ਪਰ ਬਾਅਦ ਦੇ ਵਿੱਚ ਬਹਿ ਬੂ ਗਈ ਹੈ। ਮੈਨੂੰ ਬਹੁਤੀ ਜਾਣਕਾਰੀ ਨਹੀਂ, ਮੇਰੇ ਖਿਆਲ ਦੇ ਨਾਲ ਉਹਨਾਂ ਨੇ ਦਿੱਤਾ ਲਿਆ ਕੁਛ ਨਹੀਂ।
ਜਿਨ੍ਹਾਂ ਨੇ ਪੈਸੇ ਪੂਸੇ ਜਮ੍ਹਾਂ ਕਰਾਏ ਆ ਉਹ, ਕਿਉਂਕਿ 250 ਰੁਪਈਏ ਨੂੰ ਇੱਧਰ ਅੱਜ ਕੱਲ੍ਹ ਕੋਈ ਸਮਝਦਾ ਵੀ ਕੁਛ ਨਹੀਂ ਹੈ, ਪਰ ਉਹ 250 ਕਰਦਿਆਂ ਮੇਰੇ ਖਿਆਲ ਦੇ ਨਾਲ ਜਗਾੜ ਚੋਖਾ ਲਾ ਗਏ ਉਹ ਵੀ ਜੰਗਾ ਚੋਖਾ ਲਾ ਗਏ। ਜੀ ਜੀ। ਤੇ ਮਿੰਟੂ ਜੀ ਬਿਲਕੁਲ ਜਿਹੜਾ ਹੁਣ ਜਿਹੜਾ ਚੋਣ ਦਾ ਦੰਗਲ ਆ ਪੂਰਾ ਮਗਿਆ ਹੋਇਆ ਪਿਆ ਆ, ਵੈਸੇ ਸ਼ਾਂਤੀ ਆ, ਕਹਿੰਦੇ ਤੂਫਾਨ ਤੋਂ ਪਹਿਲਾਂ ਸ਼ਾਂਤੀ ਬੜੀ ਹੁੰਦੀ ਆ, ਤੇ ਕੀ ਚੱਲ ਰਿਹਾ ਹੈ ਉਸ ਤੋਂ ਪਹਿਲਾਂ, ਕਿਉਂਕਿ ਕੱਲ੍ਹ ਨੂੰ ਚੋਣਾਂ ਵੀ ਆ, ਕੀ ਸਰਗਰਮੀਆਂ ਨੇ ਖਾਸ ਹੋਈਆਂ? ਦੇਖੋ ਤਾਜ਼ਾ ਸਰਗਰਮੀ ਤੇ ਇਹ ਆ ਕਿ ਆਪਣਾ ਹਲਕਾ ਛੱਡ ਕੇ ਮਜੀਠਾ ਹਲਕੇ 'ਚ ਚੋਣ ਪ੍ਰਚਾਰ ਕਰ ਰਹੇ ਅੰਮ੍ਰਿਤਸਰ ਦੇ ਡਿਪਟੀ ਮੇਅਰ ਤੇ ਪਰਚਾ ਦਰਜ ਹੋ ਗਿਆ ਅਵਿਨਾਸ਼ ਜੌਲੀ ਤੇ। ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਕਿ ਉਹ ਆਪਦਾ ਹਲਕਾ ਛੱਡ ਕੇ ਮਜੀਠੇ ਜਾ ਕੇ ਚੋਣ ਪ੍ਰਚਾਰ ਕਰਦਾ ਪਿਆ ਸੀ। ਦੇਖੋ ਇੱਥੋਂ ਤੱਕ ਨੌਬਤ ਆਈ ਪਈ ਹੈ ਕਿ ਡਿਪਟੀ ਮੇਅਰ ਨੂੰ ਆਪਦਾ ਹਲਕਾ ਛੱਡ ਕੇ ਮਜੀਠੇ ਹਲਕੇ 'ਚ ਜਾਣਾ ਪਿਆ। ਮਜੀਠੇ ਨੂੰ ਅਸੀਂ ਇਹ ਮੰਨਦੇ ਹਾਂ ਕਿ ਮਜੀਠਾ ਉਹ ਸੀਟ ਹੈ ਜਿਹੜੀ ਅਕਾਲੀ ਆਸ ਰੱਖ ਸਕਦੇ ਆ ਕਿ ਇੱਥੋਂ ਉਹਨਾਂ ਨੂੰ ਸੀਟ ਆ ਸਕਦੀ ਹੈ। ਜੇ ਉੱਥੇ ਵੀ ਇਹੋ ਜਿਹੀ ਨੌਬਤ ਆ ਕਿ ਡਿਪਟੀ ਮੇਅਰ ਨੂੰ ਆਪਦਾ ਅੰਮ੍ਰਿਤਸਰ ਛੱਡ ਕੇ ਮਜੀਠੇ 'ਚ ਜਾਣਾ ਪੈ ਰਿਹਾ, ਇਹਦਾ ਮਤਲਬ ਗੁਰਦਾਸ ਮਾਨ ਵਾਲਾ ਗਾਣਾ ਸਹੀ ਆ, ਮਾਮਲਾ ਗੜਬੜ ਹੈ। ਦੂਜੇ ਪਾਸੇ ਗੜਬੜ ਤੋਂ ਚੇਤਾ ਆਇਆ ਕਿ ਮੌਸਮ ਵੀ ਗੜਬੜ ਹੋਣ ਦੀ ਸੰਭਾਵਨਾ ਹੈ। ਰਾਜ ਕਰਨਵੀਰ ਸਿੰਘ ਜੀ, ਜਿਹੜੀ ਆਪਾਂ ਪ੍ਰਤੀਸ਼ਤ ਦੀ ਗੱਲ ਕੀਤੀ ਹੈ ਕਿ 80 ਤੋਂ ਉੱਤੇ ਜਾਣੀ ਚਾਹੀਦੀ ਹੈ ਸਾਡੀ ਪੋਲਿੰਗ, ਫੇਰ ਹੀ ਸਵਾਦ ਵਾਲੀ ਗੱਲ ਆ, ਪਰ ਉਹਦੇ ਤੇ ਮੌਸਮ ਦੀ ਮਾਰ ਪੈ ਸਕਦੀ ਹੈ। ਮੌਸਮ ਵਿਭਾਗ ਨੇ ਇਹ ਕੀਤੀ ਹੈ, ਪੇਸ਼ੀਨਗੋਈ ਕੀਤੀ ਹੈ ਕਿ ਉਸ ਦਿਨ ਬੂੰਦਾਬਾਂਦੀ ਵੀ ਹੋ ਸਕਦੀ ਹੈ, ਹਨੇਰੀ ਵੀ ਆ ਸਕਦੀ ਹੈ, ਮੀਂਹ ਵੀ ਪੈ ਸਕਦਾ ਤੇ ਗੜੇਮਾਰੀ ਵੀ ਹੋ ਸਕਦੀ ਹੈ। ਇਹਦਾ ਮਤਲਬ ਹੈ ਕਿਤੇ ਰੰਗ 'ਚ ਭੰਗ ਨਾ ਪੈ ਜਾਵੇ। ਜੇ ਰੰਗ 'ਚ ਭੰਗ ਪਿਆ ਤੇ ਫਿਰ ਵੋਟ ਪਰਸੈਂਟੇਜ ਡੈਫੀਨੇਟਲੀ ਪ੍ਰਭਾਵਿਤ ਹੋਏਗੀ। ਤੀਜੇ ਪਾਸੇ ਸਾਡੇ ਅਖਬਾਰ ਨੇ ਉਹ ਬੰਦਾ ਵੀ ਲੱਭ ਲਿਆ ਜਿਹਦੀ ਤੁਸੀਂ ਆਡੀਓ ਸੁਣੀ ਆ, ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਕਹਿੰਦਾ ਕਾਕਾ ਮੰਨ ਜਾ ਮੰਨ ਜਾ ਮੰਨ ਜਾ, ਉਹ ਕਹਿੰਦਾ ਕਿ ਨਹੀਂ ਜੀ ਨਹੀਂ ਜੀ ਨਹੀਂ ਜੀ ਚਲੋ ਵੇਖਾਂਗੇ, ਅੰਤ ਦੇ ਵਿੱਚ ਕਹਿ ਦਿੰਦਾ। ਉਹ ਆਡੀਓ ਸਾਰਿਆਂ ਨੇ ਸੁਣੀ ਹੋਣੀ ਹੈ। ਉਸ ਆਡੀਓ ਦੇ ਵਿੱਚ ਜਿਹੜਾ ਬੰਦਾ ਪ੍ਰਕਾਸ਼ ਸਿੰਘ ਬਾਦਲ ਨੂੰ ਮੋੜਵੇਂ ਜਵਾਬ ਦੇ ਰਿਹਾ ਉਹ ਆ ਗੁਰਦੀਪ ਸਿੰਘ, ਜਿਹਦਾ ਪਿੰਡ ਆ ਹਾਕੂ ਵਾਲਾ। ਔਰ ਕਮਾਲ ਦੀ ਗੱਲ ਹੈ ਕਿ ਇਹ ਕਦੇ ਟਕਸਾਲੀ ਅਕਾਲੀ ਸੀਗਾ ਤੇ ਟਕਸਾਲੀ ਅਕਾਲੀ ਤੇ ਟਕਸਾਲੀ ਅਕਾਲੀਆਂ ਨੇ ਮੰਜੀ ਠੋਕ ਕੇ ਕੇਸ ਪਾ ਦਿੱਤਾ। ਉਸ ਤੋਂ ਬਾਅਦ ਇਹ ਕਾਂਗਰਸੀ ਹੋ ਗਿਆ। ਜਦੋਂ ਇਹ ਕਾਂਗਰਸੀ ਹੋਇਆ, ਕਿਉਂਕਿ ਇਹਦੇ ਨਾਲ ਹੋਰ ਵੀ ਬੰਦੇ ਪਿੰਡ ਦੇ ਵਿੱਚ ਜਿਹੜੇ ਸੀ ਉਹ ਚਲੇ ਗਏ ਉੱਧਰ, ਫਿਰ ਪ੍ਰਕਾਸ਼ ਸਿੰਘ ਬਾਦਲ ਨੇ 30 ਜਨਵਰੀ ਨੂੰ ਫੋਨ ਕੀਤਾ ਸੀ, ਜਿਹੜੀ ਆਡੀਓ ਕਲਿੱਪ ਤੁਸੀਂ ਸੁਣੀ ਹੈ ਜਿਹਦੇ 'ਚ ਪ੍ਰਕਾਸ਼ ਸਿੰਘ ਬਾਦਲ ਤਰਲੇ ਕੱਢਦਾ ਨਜ਼ਰ ਆਉਂਦਾ। ਇੱਕ ਹੋਰ ਖਬਰ ਆਈ ਹੈ ਜੀ ਕਿ ਕੱਲ ਜਿਹੜੇ ਅਕਾਲੀ ਭਾਜਪਾ ਦੇ ਉਮੀਦਵਾਰ ਹੈ ਸੁਰਜੀਤ ਸਿੰਘ ਰਖੜਾ, ਉਹ ਸਮਾਣੇ ਦੇ ਵਿੱਚ ਰੋਡ ਸ਼ੋਅ ਕਰਦੇ ਪਏ ਸੀ। ਉੱਥੇ ਇੱਕ ਅਮਰਜੀਤ ਨਾਂ ਦੇ ਨੌਜਵਾਨ ਨੂੰ ਗਸ਼ ਪੈ ਗਈ, ਉਹਨੂੰ ਹਸਪਤਾਲ ਲਿਆਂਦਾ ਗਿਆ, ਉੱਥੇ ਉਹਦੀ ਮੌਤ ਹੋ ਗਈ ਹੈ। ਗਸ਼ ਕਿਉਂ ਖਾਧੀ ਉਹਨੇ, ਇਹਦੇ ਬਾਰੇ ਹਾਲੇ ਤੱਕ ਕੋਈ ਸਪਸ਼ਟ ਖਬਰ ਨਹੀਂ ਹੈ ਕਿ ਕੀ ਕਾਰਨ ਬਣਿਆ, ਬਿਮਾਰ ਸੀ ਜਾਂ ਕੋਈ ਹੋਰ ਗੱਲਬਾਤ ਸੀ। ਦੂਜੇ ਪਾਸੇ ਬਹੁਤ ਤਗੜੀ ਕੌਮਾਂਤਰੀ ਹਾਕੀ ਖਿਡਾਰਨ ਹੈ ਜਿਹੜੀ ਬੀਬੀ ਰਾਜਵੀਰ ਕੌਰ, ਜਿਹਨੂੰ ਗੋਲਡਨ ਗਰਲ ਕਿਹਾ ਜਾਂਦਾ ਹੈ, ਉਹਦੇ ਘਰ ਚੋਂ 82 ਬੋਤਲਾਂ ਸ਼ਰਾਬ ਫੜੀ ਗਈ ਹੈ। ਇਹ ਬੀਬੀ ਕੁਛ ਦਿਨ ਪਹਿਲਾਂ ਆਮ ਆਦਮੀ ਪਾਰਟੀ 'ਚ ਆਈ ਸੀ, ਫਿਰ ਟਿਕਟ ਜੇ ਨਾ ਮਿਲੀ ਤੇ ਪਿੱਛੇ ਨੂੰ ਗੇਰ ਲਾ ਗਈ, ਇਹ ਜਾ ਕੇ ਫਿਰ ਅਕਾਲੀ ਦਲ 'ਚ ਸ਼ਾਮਲ ਹੋ ਗਈ। ਇਹਦਾ ਪਤੀ ਸੀਗਾ ਜਿਹੜਾ, ਉਹ ਵੀ ਪੁਲਿਸ ਦੀ ਨੌਕਰੀ ਛੱਡ ਕੇ ਆਇਆ ਸੀ ਕਿ ਚਲੋ ਘਰ ਵਾਲੀ ਨੂੰ ਟਿਕਟ ਮਿਲ ਜੂ, ਪਰ ਗੱਲ ਨਹੀਂ ਬਣੀ। ਹੁਣ ਉਸੇ ਹੀ ਪੁਲਿਸ ਅਧਿਕਾਰੀ ਤੇ ਸਾਬਕਾ ਪੁਲਿਸ ਅਧਿਕਾਰੀ ਤੇ ਪਰਚਾ ਦਰਜ ਹੋ ਗਿਆ, ਜਿਹੜਾ ਕਦੇ ਲੋਕਾਂ ਤੇ ਪਰਚੇ ਦਰਜ ਕਰਿਆ ਕਰਦਾ ਸੀ। ਉਸ ਤਰ੍ਹਾਂ ਵੈਸੇ ਮੈਂ ਦੱਸ ਦਿਆਂ ਕਿ ਸੀਜ਼ਨ ਵੋਟਾਂ ਦਾ, ਜੋਤਸ਼ੀ ਵੀ ਆਪਦਾ ਸੀਜ਼ਨ ਲਾਉਣ 'ਚ ਲੱਗੇ ਆ। ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਆ ਰਹੇ ਆ। ਇੱਕ ਇਸ਼ਤਿਹਾਰ ਇਸ ਤਰ੍ਹਾਂ ਆਇਆ, ਉਹਦੇ 'ਚ ਲਿਖਿਆ ਸੀ ਕਿ बीजेपी अकाली कांग्रेस के वे उम्मीदवार जिनको इलेक्शन हारने का डर है उनको राजयोग दीक्षा द्वारा एक विशेष शक्ति दी जाएगी जिससे वे अपने विरोधी पर विजय प्राप्त कर सकेंगे। समा लेकर इस नंबर पर संपर्क कर सकते हैं। जी जी जी। सो फिर तो काफ़ी लोग कर रहे होने एक जगह तो दो उम्मीदवार तो करते ही होने कि सारिਆਂ ਨੂੰ ਇਹੀ है भी ਅਸੀਂ ਜਿੱਤਣਾ ਹੀ ਜਿੱਤਣਾ। ਇਹ ਤਾਂ ਦੇਖੋ ਕਈ ਅੱਜ ਹਵਨ ਕਰਾਉਂਦੇ ਹੋਣਗੇ, ਕਈ ਹੋਰ ਟੂਣਾ ਟੱਪਾ ਕਰਾਉਂਦੇ ਹੋਣਗੇ, ਤੇ ਬੜੀ ਬਿਮਾਰੀ ਹੈ ਇਹਨਾਂ ਨੂੰ। ਇਹਨਾਂ ਨੇ 5-5 ਨਗ ਰੱਖੇ ਘਰ 'ਚ, ਪਤਾ ਨਹੀਂ ਜਿਹੜੇ ਵਾਰ ਦੇ ਚੋਣਾਂ ਵਾਰ ਦੇ ਇਲੈਕਸ਼ਨ ਆ ਗਏ ਉਹੀ ਨਗ ਕੱਢ ਕੇ ਇਹਨਾਂ ਨੇ ਪੂਜਣ ਲੱਗ ਪੈਣਾ। ਬਹੁਤ ਸਾਰੇ ਇਹ ਪਖੰਡ ਕਰਦੇ ਆ। ਜੀ ਜੀ ਜੀ। ਤੇ ਸਰੋਤਿਓ, ਆਪਾਂ ਜੁੜੇ ਹੋਏ ਆ ਮਿੰਟੂ ਗੁਰਸਰੀਆ ਜੀ ਦੇ ਨਾਲ, ਪ੍ਰੋਗਰਾਮ ਪੰਜਾਬ ਚੋਣ ਦੰਗਲ, ਤੇ ਆਪਾਂ ਕੁਛ ਜਿਹੜੀਆਂ ਚੋਣਵੀਆਂ ਖਬਰਾਂ ਉਹਨਾਂ ਦੀ ਡੂੰਘਾਈ ਤੱਕ ਜਾ ਰਹੇ ਸੀ, ਵਿਸਥਾਰ ਦੇ ਵਿੱਚ ਇਸ ਦੇ ਬਾਰੇ ਜਾਣਕਾਰੀ ਦਿੱਤੀ। ਇੱਕ ਹੁਣ ਬ੍ਰੇਕ ਦਾ ਟਾਈਮ ਆ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਅਸੀਂ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। ਨੰਬਰ ਹੈਗਾ ਜੀ 408 272 5200 4082725200। ਤੁਹਾਡੇ ਕੋਲ ਵੀ ਕੋਈ ਕਿਸੇ ਇਲਾਕੇ ਦੀ ਕੋਈ ਜਾਣਕਾਰੀ ਹੋਵੇ, ਕੋਈ ਸਰਗਰਮੀ ਤੁਸੀਂ ਦੇਖੀ ਹੋਵੇ ਜਾਂ ਤੁਹਾਨੂੰ ਪਤਾ ਲੱਗੀ ਹੋਵੇ, ਉਹ ਵੀ ਤੁਸੀਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਨੰਬਰ 408 272 5200 ਦੇ ਉੱਤੇ ਕਾਲ ਕਰਕੇ। ਤੇ ਮਿੰਟੂ ਜੀ, ਆਪਾਂ ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ
ਹਾਜ਼ਰ ਹੁੰਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਜੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 1300 AM KWRU Fresno, 1470 AM KIID Sacramento, and 1450 AM KOBO Yuba City. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਸਤਿਕਾਰਤ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਕਰਦੇ ਹਾਂ। ਸਰੋਤਿਓ, ਪ੍ਰੋਗਰਾਮ ਪੰਜਾਬ ਚੋਣ ਦੰਗਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਆਪਣੇ ਨਾਲ ਜੁੜੇ ਹੋਏ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਲਸਰੀਆ ਜੀ। ਮਿੰਟੂ ਜੀ, ਨਿੱਘੀ ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ ਇੱਕ ਵਾਰੀ ਫੇਰ। ਮਿੰਟੂ ਜੀ ਜੀ ਰਾਜਕਰਨ ਜੀ ਸ਼ੁਕਰੀਆ ਜੀ। ਅਤੇ ਸਰੋਤਿਓ, ਤੁਸੀਂ ਹੁਣ ਕਾਲ ਕਰ ਸਕਦੇ ਹੋ ਇਸ ਕਿਉਂਕਿ ਕੱਲ੍ਹ ਨੂੰ ਚੋਣਾਂ ਦਾ ਦਿਨ ਆ, ਸੋ ਸਾਰਿਆਂ ਨੂੰ ਕਈ ਜਿਹੜੇ ਤਰੀਕੇ ਦੇ ਸਵਾਲ ਹੋਣਗੇ ਜਾਂ ਤੁਹਾਡੇ ਕੋਲ ਕੋਈ ਕਿਸੇ ਇਲਾਕੇ ਦੀ ਕਿਸੇ ਹਲਕੇ ਦੀ ਕੋਈ ਇਨਫੋਰਮੇਸ਼ਨ ਹੋਵੇ, ਉਹ ਵੀ ਤੁਸੀਂ ਜ਼ਰੂਰ ਸਾਂਝੀ ਕਰ ਸਕਦੇ ਹੋ 408-272-5200 4082725200 ਦੇ ਉੱਤੇ। ਅਤੇ ਆਪਣੇ ਅੱਜ ਦੇ ਜਿਹੜੇ ਪਹਿਲੇ ਕਾਲਰ ਆਪਾਂ ਉਹਨਾਂ ਦੇ ਨਾਲ ਗੱਲ ਕਰਾਂਗੇ। ਆਪਣੇ ਨਾਲ ਜੁੜ ਚੁੱਕੇ ਨੇ ਅਜੀਤ ਸਿੰਘ ਜੀ। ਅਜੀਤ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਰਾਜਕਰਨ ਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਸਵੇਰੇ ਮਿੰਟੂ ਜੀ ਜਿਹੜੀ ਉਹ ਤਹਿਸੀਲ ਸਾਹਿਬ ਨੇ ਖਬਰ ਦਿੱਤੀ ਹੈਗੀ ਆ, ਉਹਦੇ 'ਚ ਹੈਗਾ ਸੀਗਾ ਵੀ ਬੋਰ ਦੇ ਕੋਲ ਹਰਿਆਣੇ ਤੋਂ ਆਉਂਦਿਆਂ ਜਿਹੜੇ ਨਾਕੇ ਸੀ ਉਹ ਖਾਲੀ ਪਏ ਸੀ ਸਾਰੇ। ਕਿਤੇ ਉਹਦੀ ਚੋਣ ਕਮਿਸ਼ਨ ਦੀ ਕਿਤੇ ਬੇਈਮਾਨੀ ਤਾਂ ਨਹੀਂ ਵੀ ਤਾਂ ਕਿ ਜੋ ਕੁਛ ਕਰਨਾ ਇਹਨਾਂ ਨੇ ਅੱਜ ਰਾਤ ਕਰ ਲੈਣ। ਦੂਸਰੀ ਮੇਰੀ ਬੇਨਤੀ ਹੈਗੀ ਆ, ਜਿਹੜੀ ਤੁਸੀਂ ਕਹਿ ਰਹੇ ਹੋ ਨਾ ਵੀ ਜਿਹੜਾ ਬਾਦਲ ਸਾਹਿਬ ਤੇ ਰਾਜੇ ਨੂੰ ਕੇਜਰੀਵਾਲ ਜਿਹੜਾ ਹੈਗਾ ਉਹ ਅੱਤਵਾਦੀ ਜਾਪਦਾ ਹੈ, ਹੁਣ ਉਹ KPS ਗਿੱਲ ਨੂੰ ਵੀ ਦੱਸਣ ਡਿਆ ਗਿਆ ਹੈਗਾ ਵਾ, ਇਹ ਇਹਨਾਂ ਦੇ ਪਾਪ ਕੰਬਣ ਡਏ ਨੇ। ਜਦੋਂ ਰਾਜਾ ਸੱਚ ਬਣਦਾ ਹੈਗਾ ਤੇ ਉਹ ਪੰਜ ਦੋ 'ਚ ਬਣਦਾ, ਉਦੋਂ ਬਾਦਲਾਂ ਦੇ ਖਿਲਾਫ ਪਰਚਾ ਦਿੰਦਾ ਹੈਗਾ ਵਾ। ਲੇਕਿਨ ਜਦੋਂ ਮੁੜ ਕੇ ਰਾਜਾ ਬਣਦਾ ਤੇ ਰਾਜੇ ਦੇ ਖਿਲਾਫ ਮੁੜ ਕੇ ਉਹ ਪਰਚਾ ਦਿੰਦੇ, ਕਿਉਂਕਿ ਉਹਨੇ ਕਰੋੜਾਂ ਰੁਪਈਆਂ ਦੀਆਂ ਪ੍ਰਾਪਰਟੀਆਂ ਵੇਚੀਆਂ ਸੀਗੀਆਂ ਜਿਹੜੀਆਂ ਕਾਲੇ ਮਾਲੇ ਹੋ ਗਏ ਸਾਰੇ। KPS ਗਿੱਲ ਨੂੰ ਇਹ ਜਾਪਦਾ ਹੈਗਾ ਵੀ ਜਿਹੜਾ ਮੈਂ ਖਾਲੜੇ ਨੂੰ ਕਿਹਾ ਹੈਗਾ 5100 ਹੋ ਜਾਏਗਾ, ਕਿਤੇ ਇਹਨਾਂ ਕੇਜਰੀਵਾਲ ਬਣ ਕੇ ਤੇ ਮੁੜ ਕੇ ਉਹ ਸਾਰੇ ਕਿਸੇ ਫੋਲ ਕੇ ਬਹਿ ਜਾਏ ਤੇ ਮੈਨੂੰ ਇਸ ਉਮਰ ਵਿੱਚ ਵੀ ਜਾ ਕੇ ਕਰਨਾ ਪਵੇ। ਮੈਨੂੰ ਇਹ ਸ਼ੱਕ ਆ ਵੀ ਇਹਨਾਂ ਨੂੰ ਇਹੋ ਸਭ ਕੁਝ ਦੇਣ ਡਿਆ, ਹੋਰ ਕੋਈ ਗੱਲ ਨਹੀਂ ਹੈਗੀ। ਧੰਨਵਾਦ ਤੁਹਾਡਾ ਬਹੁਤ। ਥੈਂਕ ਯੂ ਜੀ ਸਿੰਘ ਜੀ। ਜੀ ਨਹੀਂ, ਇਹ ਤੇ ਗੰਦੀ ਰਾਜਨੀਤੀ ਔਰ ਅਸੀਂ ਇਹਨੂੰ ਕੰਡੈਮ ਕੀਤਾ ਔਰ ਕਰਦੇ ਰਹਾਂਗੇ ਕਿ ਇਹ ਬਿਲਕੁਲ ਬੇਹੂਦਾ ਰਾਜਨੀਤੀ ਹੈ। ਕੇਜਰੀਵਾਲ ਦਾ ਵਿਰੋਧ ਕਰਨ ਲਈ ਹੋਰ ਬਹੁਤ ਸਾਰੇ ਮੁੱਦੇ ਆ, ਉਹਨੂੰ ਬੜੇ ਮੁੱਦਿਆਂ ਤੇ ਘੇਰਿਆ ਜਾ ਸਕਦਾ, ਬਹੁਤ ਥਾਵਾਂ ਤੇ ਉਹ ਘਿਰਿਆ ਜਾ ਸਕਦਾ ਹੈ ਜੇ ਇਹ ਸਾਰਥਕ ਰਾਜਨੀਤੀ ਕਰਕੇ ਘੇਰਨ ਤੇ ਉਹ ਚੰਗਾ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ, ਮੈਨੂੰ ਨਹੀਂ ਪਤਾ ਤੁਹਾਡੇ ਤੱਕ ਇਹ ਗੱਲ ਕਿਵੇਂ ਆਪੜੀ ਹੈ, ਪਰ ਦੇਖੋ ਇਸ ਇਲਾਕੇ ਦੇ ਵਿੱਚ ਜਿੱਥੇ ਮੈਂ ਰਹਿਣਾ ਵਾ, ਔਰ ਐਤਕੀ ਬੜਾ ਮੇਰੇ ਲਈ ਪਰੇਸ਼ਾਨੀ ਦਾ ਸਬਬ ਹੈ ਕਿ ਇਸ ਇਲਾਕੇ 'ਚ ਮੈਂ ਬਾਹਰ ਜਾ ਹੀ ਨਹੀਂ ਸਕਿਆ, ਕੁਛ ਇਹੋ ਜਿਹੇ ਹਾਲਾਤ ਬਣੇ ਆ। ਪਰ ਜਿੱਥੇ ਮੈਂ ਰਹਿਣਾ, ਮੇਰਾ ਪਿੰਡ ਆ ਜਿਹੜਾ, ਉਹ ਵੀ ਇਹੋ ਜਿਹੀ ਹੱਦ ਤੇ ਹੀ ਆ। ਹਰਿਆਣਾ ਰਾਜਸਥਾਨ ਹੱਦ ਉਤਲੇ ਸਾਡੇ ਪਾਸੇ ਪੈ ਜਾਂਦੀ ਹੈ, ਪਰ ਉੱਥੇ ਇਹੋ ਜਿਹੀ ਗੱਲ ਕਦੇ ਅਸੀਂ ਵੇਖੀ ਨਹੀਂ। ਜੇ ਕਿਤੇ ਵੇਖੀ ਆ ਕਿਸੇ ਨੇ ਤੇ ਉਹ ਭਾਈ ਜਿਹੜੇ ਚੋਣ ਕਮਿਸ਼ਨ ਨੇ ਨੰਬਰ ਦਿੱਤੇ ਆ ਟੋਲ ਫ੍ਰੀ, ਉਹਨਾਂ ਦੇ ਨਾਲ ਸ਼ਿਕਾਇਤ ਕੀਤੀ ਜਾ ਸਕਦੀ ਹੈ। ਪਰ ਤੁਸੀਂ ਜੋ ਕਹਿੰਦੇ ਆ ਨਾ ਕਿ ਚੋਣ ਕਮਿਸ਼ਨ ਨੇ ਇਸ ਤਰ੍ਹਾਂ ਕੀਤਾ ਹੋ, ਉਸ ਤਰ੍ਹਾਂ ਕੀਤਾ ਹੋ, ਇਹੋ ਜਿਹੀ ਗੱਲ ਨਹੀਂ ਹੈ। ਬਹੁਤ ਸਖਤਾਈ ਹੈ, ਕਿਤੇ ਢਿੱਲ ਹੋ ਸਕਦੀ ਹੈ, ਹੇਠਲੇ ਪੱਧਰ ਤੇ ਕੋਈ ਊਣਤਾ ਹੀ ਰਹਿ ਗਈ ਹੋਵੇ। ਉਸ ਤਰ੍ਹਾਂ ਹਰੇਕ ਇੱਥੇ ਜਿਹੜਾ ਪ੍ਰਬੰਧ ਆ ਹਾਲ ਦੀ ਘੜੀ ਉਹ ਚੰਗਾ ਜਾਪਦਾ। ਜੀ ਬਿਲਕੁਲ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪ੍ਰਗਟ ਬਲ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਰਾਜਕਰਨ ਜੀ ਤੇ ਮਿੰਟੂ ਸਾਹਿਬ ਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੇ ਥੋੜੇ ਜਿਹੇ ਤੁਸੀਂ ਬੜੇ ਸਟ੍ਰੈਸ ਰਹੇ ਜੇ ਤੇ ਬੜਾ ਰਾਤ ਦਿਨ ਜਾ ਕੇ ਮਿੰਟੂ ਜੀ ਤੁਹਾਨੂੰ ਕੰਮ ਕਰਨਾ ਪੈਂਦਾ। ਤੁਸੀਂ ਅੰਕੜਾ ਥੋੜਾ ਜਿਹਾ ਗਲਤ ਦੱਸ ਗਏ। ਮੇਰੀ ਸਮਝ ਮੁਤਾਬਕ ਅੱਗੇ ਹੋ ਹੱਦਾਂ ਮੈਂ ਵੀ ਗਲਤ ਹੋਵਾਂ। ਤੁਸੀਂ 1 ਕਰੋੜ ਤੇ 30 ਲੱਖ ਪੇਂਡੂ ਵੋਟ ਕਹਿ ਗਏ ਜੇ ਤੇ 18 ਤੋਂ 29 ਸਾਲ ਦੇ 1 ਕਰੋੜ ਤੇ ਸਮਥਿੰਗ ਕੋਈ ਲੱਖ ਕਹਿ ਗਏ ਜੀ, ਜਦੋਂ ਕਿ ਟੋਟਲ ਵੋਟ ਹੈਗੀ ਹੈ 1 ਕਰੋੜ 98 ਲੱਖ 79,000 ਤੇ 69 ਵੋਟਾਂ ਨੇ ਸਾਰੇ ਪੰਜਾਬ ਦੀਆਂ ਜੀ। ਤੇ ਚਲੋ ਤੁਸੀਂ ਸਟ੍ਰੈਸ 'ਚ ਬੜੇ ਜੇ, ਬੜਿਆਂ ਦਿਨਾਂ ਤੋਂ ਬੇਟਾਈਮਾ ਸੌਣਾ, ਬੇਟਾਈਮਾ ਉੱਠਣਾ, ਤੇ ਜੇ ਮੈਂ ਗਲਤ ਨਾ ਹੋਵਾਂ ਤੇ ਠੀਕ ਕਰ ਲਿਓ ਜੀ। ਤੇ ਦੂਜੀ ਗੱਲ, ਜਿਹੜੇ ਨਾਲ ਪੰਜਾਬ ਦੇ ਪੋਰਟੜੇ ਨਾਲ ਖੋਲ ਦਿੱਤੇ ਹੁਣ ਤੇ ਫੇਰ ਵੀ ਕਿਤੇ ਨਾ ਕਿਤੇ ਲੀਕੇਜ ਰਹਿ ਜਾਂਦੀ ਆ, ਕਿਉਂਕਿ ਸਾਡੇ ਆਦੀ ਨੇ ਹੇਰਾਫੇਰੀ ਕਰਦੇ ਤਕਰੀਬਨ 1.25 ਅਰਬ ਤੇ ਕਰੋੜ 70-80 ਕਰੋੜ ਰੁਪਈਆ ਤੇ ਜ਼ਬਤ ਹੀ ਕੀਤਾ ਚੋਣ ਕਮਿਸ਼ਨ ਆਉਣ ਦਾ।
ਕਿੰਨੇ ਟਰੱਕ ਸ਼ਰਾਬ ਦੇ, ਕਿੰਨਾ ਹੋਰ ਬੜਾ ਕੁਝ ਹੋਇਆ। ਕਿਤੇ ਨਾ ਕਿਤੇ ਰਹਿ ਗਈ ਹੈ, ਕਿਤੇ ਨਾ ਕਿਤੇ ਹੁਣ ਤਾਂ ਹੀ ਰਹਿ ਹੀ ਜਾਂਦੀ ਹੈ। ਨਾਲੇ ਸਾਡੇ ਲੋਕ ਚੋਰੀ ਕਰਨ ਦੇ ਪਿੰਡ ਪਿੰਡ ਆਦੀ ਹੈ ਜੀ, ਪੈਸੇ ਵੰਡਣ ਦੇ ਸ਼ਰਾਬ ਇੱਕਦਮ ਤੇ ਹਟ ਨਹੀਂ ਜਾਣਾ। ਤੇ ਬਾਕੀ ਵਾਹਿਗੁਰੂ ਕਿਰਪਾ ਕਰੇ ਜੀ, ਵੋਟ ਭਾਵੇਂ ਅੱਜ ਨਾ ਕਰਨ, ਅੱਜ ਮਤਦਾਨ ਕਰਨ ਜੀ। ਪੰਜਾਬੀ ਸ਼ਾਇਦ ਵੋਟ ਨੂੰ ਮਤਦਾਨ ਕਹਿੰਦੇ। ਆਪਣੀ ਮਤ ਵਰਤਣ ਦੇ ਅਜੇ ਥੋੜੇ ਘੰਟੇ ਹੈਗੇ ਆ, ਸੋਚਣ। 3D ਜਿਹੜੀ ਆ ਇਹਦੇ ਤੋਂ ਛੁਟਕਾਰਾ ਕਰਨ। ਡੇਰਾਵਾਦ, ਡਰੱਗ ਤੇ ਡਿਸ਼, ਜਿਹੜੇ ਮੁਫਤ ਦੀਆਂ ਚੀਜ਼ਾਂ, ਦਾਲ ਰੋਟੀ ਆਟਾ ਘਿਓ ਤੱਕ ਚੱਲ ਗਏ ਆ, ਭਾਂਡਿਆਂ ਤੱਕ ਚੱਲ ਗਏ। ਇਹ ਭਾਵੇਂ ਆਖਣ ਵੀ ਅਸੀਂ ਨਹੀਂ ਲੈਣੇ, ਅਸੀਂ ਮੁਫਤ 'ਚ ਮਤਦਾਨ ਕਰਨੀ ਹੈ ਜੀ ਲੋਕਾਂ ਨੂੰ। ਭਾਵੇਂ ਉਹਨਾਂ ਚੋਣ ਮੈਨੀਫੈਸਟੋ ਸਾਰੀਆਂ ਪਾਰਟੀਆਂ ਨੇ ਬੜਾ ਉਲਝਾਇਆ ਵਾ। ਇਹ ਬਿਆਨ ਨਹੀਂ ਕਿਸੇ ਵੋਟਰਾਂ ਦਿੱਤੇ ਵੀ ਅਸੀਂ ਇਹ 3D ਨਹੀਂ ਵਰਤਣੀ, ਨਾ ਡੇਰੇ ਵਾਲਿਆਂ ਦਾ ਹੁਕਮ ਮੰਨਣਾ, ਆਪਣੀ ਅਣਖ ਨਾਲ ਵੋਟ ਯਾਦ ਹੋ ਕੇ ਪਾਉਣ, ਨਾ ਹੀ ਡਰੱਗ ਲੈਣੀ ਹੈ ਅੱਜ ਤੇ ਨਾ ਹੀ ਆਪਾਂ ਡਿਸ਼ ਲੈਣੀ ਹੈ ਜਿਹੜੇ ਕਿ ਕਈ ਰੂਪ ਜੇ ਦਿੰਦੇ ਆ। ਥੈਂਕ ਯੂ ਜੀ, ਥੈਂਕ ਯੂ ਜੀ ਜੀ ਜੀ। ਬਿਲਕੁਲ ਤੁਸੀਂ ਸਹੀ ਕਿਹਾ, ਪਰ ਮੇਰੀ ਗਲਤੀ ਨਹੀਂ ਹੈ। ਮੈਂ ਉਹ ਜਿੱਥੋਂ ਆંકੜਾ ਲਿਆਂਦਾ ਹੈ, ਜਿਹੜੀ ਨਿਊਜ਼ ਪੋਰਟਲ ਨੇ ਦਿੱਤਾ ਸੀਗਾ ਜੀ, ਉਹਨਾਂ ਨੇ ਗਲਤ ਦਿੱਤਾ। ਉਹਨਾਂ ਨੇ ਜੋ ਲਿਖਿਆ ਉਹ ਮੈਂ ਤੁਹਾਨੂੰ ਪੜ੍ਹ ਕੇ ਵੀ ਦੱਸ ਦਿੰਦਾ। 1,33,42,926 ਇਹਨਾਂ ਨੇ ਪੇਂਡੂ ਵੋਟਰ ਦੱਸਿਆ, ਜਿਹੜਾ 64% ਇਹਨਾਂ ਨੇ ਦੱਸਿਆ। ਸ਼ਹਿਰੀ ਵੋਟਰਾਂ ਦੀ ਗਿਣਤੀ 65,36,143 ਦੱਸੀ ਹੈ। ਔਰ ਇਸ ਤੋਂ ਇਲਾਵਾ 18 ਤੋਂ 39 ਸਾਲ, ਜਿੱਥੇ ਸ਼ਾਇਦ ਗਲਤੀ ਰਹਿ ਗਈ ਹੈ, ਉਹ ਦੱਸੀ ਹੈ ਗਿਣਤੀ ਇਹਨਾਂ ਨੇ 1,02,44,410। ਸੋ ਇਹ ਮੇਰੇ ਖਿਆਲ ਦੇ ਨਾਲ ਇਹ ਅੰਕੜਾ ਜਿਹੜਾ ਉਹ ਇੱਥੇ ਕਿਤੇ ਨਾ ਕਿਤੇ ਗਲਤੀ ਹੋ ਗਈ ਹੈ। ਪਰ ਫਿਰ ਵੀ ਕਿਉਂਕਿ ਮੈਨੂੰ ਸੋਚ ਲੈਣਾ ਚਾਹੀਦਾ ਸੀਗਾ, ਮੈਂ ਨਹੀਂ ਅੰਕੜੇ ਨੂੰ ਚੰਗੀ ਤਰ੍ਹਾਂ ਨਾਲ ਲਿਆ, ਤਾਂ ਇਹਦੇ ਲਈ ਮੈਂ ਮਾਫੀ ਮੰਗਦਾ ਜੀ। ਬਿਲਕੁਲ ਜੀ, ਮੈਂ ਜਿਹੜੇ ਅੰਕੜੇ ਤੁਸੀਂ ਗੱਲ ਕਰ ਰਹੇ ਹੋ ਸੇਮ ਜਗ੍ਹਾ ਤੋਂ ਮੈਂ ਹੀ ਦੇਖ ਰਿਹਾ ਸੀਗਾ, ਤੇ ਆਈ ਥਿੰਕ ਉਹਨਾਂ ਨੇ ਵੀ ਉੱਥੇ ਦੇਖਿਆ ਗਲਤ ਹੋ ਗਿਆ। ਇਹ ਕੰਮ ਦਾ ਹਿੱਸਾ, ਗਲਤੀ ਸਾਡੇ ਤੋਂ ਵੀ ਹੋ ਸਕਦੀ ਹੈ, ਜਾਂ ਜਿਹੜਾ ਨਿਊਜ਼ ਪੋਰਟਲ ਚਲਾਉਂਦਾ ਉਹ ਵੀ ਤੇ ਬੰਦਾ ਹੀ ਬੈਠਾ ਨਾ, ਬੰਦਾ ਹੀ ਬੈਠਾ ਜੀ। ਬਿਲਕੁਲ ਜੀ ਜੀ ਜੀ। ਸੁਰਿੰਦਰ ਸਿੰਘ ਗਿੱਲ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਬਾਕੀ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਮੇਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਵੀਰ ਜੀ, ਇਸ ਤਰ੍ਹਾਂ ਵੀ ਇਹ ਜਿਹੜਾ ਬਹੁਤੇ ਥਾਵਾਂ ਤੇ ਇਹ ਆਮ ਪਾਰਟੀ ਉੱਤੇ ਹੀ ਇਹ ਜਿਹੜੇ ਆ ਹਮਲੇ ਹੋਏ ਆ, ਇਹਦਾ ਕੀ ਕਾਰਨ ਆ? ਤੇ ਬਾਕੀ ਜਿਹੜਾ ਅਸਲਾ ਬਹੁਤ ਹੱਦ ਤੱਕ ਜਦੋਂ ਜਮ੍ਹਾਂ ਕਰਵਾ ਲਿਆ ਆ, ਤੇ ਉਹ ਕਿਹੜਾ ਇਹੋ ਜਿਹਾ ਅਸਲਾ ਜਿਹਦੇ ਨਾਲ ਫਿਰ ਉਹ ਇਹਨਾਂ ਉੱਤੇ ਗੋਲੀਆਂ ਮਾਰਦੇ ਆ? ਔਰ ਕੀ ਉਹਨਾਂ ਉੱਤੇ ਸਹੀ ਜਾਇਜ਼ ਧਾਰਾਵਾਂ ਲੱਗਣਗੀਆਂ ਜੇ ਉਹ ਬੰਦੇ ਫਿਰ ਫੜੇ ਜਾਂਦੇ ਤਾਂ ਜਾਂ ਉਹਨਾਂ ਨੂੰ ਫੜਿਆ ਜਾਂਦਾ ਆ? ਚੰਗਾ ਵੀਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੇ ਤੁਸੀਂ ਤਗੜੇ ਦਾ ਰਾਹ ਰੋਕੋਗੇ ਤੇ ਹਮੇਸ਼ਾ ਸੱਟ ਤੇ ਤੁਹਾਡੇ ਹੀ ਲੱਗਣੀ ਹੈ ਨਾ। ਜਿਹੜਾ ਆਪ ਤੋਂ ਤੁਹਾਡੇ ਤੋਂ 5 ਗੁਣਾ ਤਗੜਾ ਹੈ, ਜਿਹੜਾ ਬਹੁਤ ਪੁਰਾਣਾ ਤਗੜਾ ਹੈ, ਜਦੋਂ ਤੁਸੀਂ ਉਹਦਾ ਰਾਹ ਰੋਕੋਗੇ ਫਿਰ ਤੁਹਾਨੂੰ ਨੁਕਸਾਨ ਤੇ ਉਠਾਉਣਾ ਹੀ ਪਵੇਗਾ। ਨੁਕਸਾਨ ਤੇ ਹਮੇਸ਼ਾ ਉਹਨੂੰ ਉਠਾਉਣਾ ਹੀ ਪੈਂਦਾ ਹੈ ਨਾ ਜਿਹੜਾ ਬੰਦਾ ਤਗੜੇ ਦਾ ਰਾਹ ਰੋਕਦਾ, ਤਗੜੇ ਨੂੰ ਲਲਕਾਰਦਾ। ਸੋ ਇਸ ਸਮੇਂ ਤਗੜੇ ਨੂੰ ਜੇ ਲਲਕਾਰ ਰਹੇ ਆ ਜਿਹੜੇ ਲੋਕ ਇੱਥੇ ਸਥਾਪਿਤ ਆ, ਜਿਨ੍ਹਾਂ ਦੇ ਕੋਲ ਪਾਵਰ ਰਹੀ ਹੈ ਜਾਂ ਜਿਨ੍ਹਾਂ ਦੇ ਕੋਲ ਪਾਵਰ ਹੈ, ਜਿਨ੍ਹਾਂ ਦੇ ਕੋਲ ਸਾਰੇ ਸੋਮੇ ਆ ਸਰੋਤੇ ਆ, ਜਿਨ੍ਹਾਂ ਦੇ ਕੋਲ ਸੋਮੇ ਸਰੋਤ ਆ, ਜਿਨ੍ਹਾਂ ਦੇ ਕੋਲ ਹਰੇਕ ਤਰ੍ਹਾਂ ਦੀ ਸ਼ਕਤੀ ਹੈ, ਉਹਨਾਂ ਨੂੰ ਵੰਗਾਰ ਪੈ ਰਹੀ ਹੈ, ਕੋਈ ਲਲਕਾਰ ਪੈ ਰਹੀ ਹੈ। ਜੇ ਕਲੈਸ਼ ਹੁੰਦੇ ਤਾਂ ਉਹਦੇ 'ਚ ਜ਼ਰਾ ਜੀ ਗੱਲ ਹੈ ਕਿ ਨੁਕਸਾਨ ਜ਼ਿਆਦਾ ਉਹਨਾਂ ਦਾ ਹੀ ਹੋਏਗਾ ਜਿਹੜੇ ਉਹਨਾਂ ਨੂੰ ਬਾਗੀ ਹੋ ਕੇ ਟੱਕਰੇ ਆ। ਸੋ ਉਹਨਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਕਿ ਆਮ ਆਦਮੀ ਪਾਰਟੀ ਤੇ ਜ਼ਿਆਦਾ ਹੋ ਰਿਹਾ। ਇਹ ਹੋਣਗੇ ਵੀ ਬਹੁਤ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ, ਡਰਾਏ ਵੀ ਜਾਣਗੇ ਕੱਲ੍ਹ ਨੂੰ ਤੜਕੇ ਜਿਹੜੇ ਪਿੰਡਾਂ ਦੇ ਮੋਹਰੀ ਆ ਕਿ ਭਾਈ ਜੇ ਤੁਸੀਂ ਅੱਜ ਗਏ ਤੇ ਫਿਰ ਤੁਸੀਂ ਬਾਅਦ ਦਾ ਲਾ ਲਿਓ ਹਿਸਾਬ ਕਿਤਾਬ, ਇਸ ਤਰ੍ਹਾਂ ਦੀਆਂ। ਪਰ ਇਹ ਸਭ ਕੁਛ ਹੈ ਜਿਹੜਾ ਉਹ ਲੋਕ ਨਹੀਂ ਮੰਨਦੇ ਪਏ, ਉਸ ਗੱਲ ਤੋਂ ਨਹੀਂ ਡਰਦੇ ਪਏ। ਇਹ ਅਟਲ ਸੱਚਾਈ ਹੈ ਕਿ ਐਤਕੀ ਇਹ ਚੀਜ਼ ਵੇਖਣ ਦੇ ਵਿੱਚ ਆਈ ਹੈ ਕਿ ਜਿਸ ਤਰ੍ਹਾਂ ਇਹ ਕਰਦੇ ਸਨ ਉਸ ਤਰ੍ਹਾਂ ਹੀ ਐਤਕੀ ਲੋਕ ਅੱਗੋਂ ਕਰਨ ਲੱਗ ਪਿਆ। ਲੋਕ ਉਹ ਨਹੀਂ ਜਿਹੜੇ ਅਰਵਿੰਦ ਕੇਜਰੀਵਾਲ ਨਾਲ ਹੀ ਜ਼ਰੂਰ ਜੁੜੇ ਆ, ਕਾਂਗਰਸੀ ਵੀ ਟੱਕਰ ਲੈ ਲੱਗ ਪਏ। ਕਾਂਗਰਸੀ ਨਾਲ ਕਿਹੜਾ ਥੋੜ੍ਹੀ ਕੀਤੀ ਇਹਨਾਂ ਨੇ। ਸੋ ਐਤਕੀ ਮਾਹੌਲ ਸਾਰਾ ਬਦਲਿਆ ਹੋਇਆ, ਲੋਕ ਜਿਹੜੇ ਆ ਗੁੱਸੇ 'ਚ ਭਰੇ ਪੀਤੇ ਆ। ਲੰਬੀ ਦੇ ਵਿੱਚ ਤੇ ਸਰਦਾਰ ਸਾਹਿਬ ਇਹੋ ਜਿਹੇ ਹਾਲਾਤ ਆ ਕਿ ਕੰਪੇਨ ਕਰਨੀ ਛੱਡ ਦਿੱਤੀ ਸੀ ਇਹਨਾਂ ਨੇ, ਨੈਗੇਟਿਵ ਪ੍ਰਭਾਵ ਪੈਂਦਾ। ਸੋ ਇਹ ਚੀਜ਼ਾਂ ਹਨ, ਪਰ ਇਹ ਹੋਣੀਆਂ ਨਹੀਂ ਸੀ ਚਾਹੀਦੀਆਂ। ਮੈਂ ਤੇ ਹਮੇਸ਼ਾ ਕਹਿੰਦਾ ਕਿ ਇੱਕ ਵੀ ਥਾਂ ਤੇ ਝੜਪ ਨਹੀਂ ਹੋਣੀ ਚਾਹੀਦੀ। ਅਸੀਂ ਤਾਂ ਹੀ ਕਹਿ ਸਕਦੇ ਹਾਂ ਕਿ ਚੋਣਾਂ ਵਧੀਆਂ ਹੋਈਆਂ, ਇੱਕ ਵੀ ਥਾਂ ਤੇ ਝੜਪ ਨਾ ਹੁੰਦੀ। ਪਰ ਕਿਉਂਕਿ ਇਹ ਲੋਕ ਗਿੱਝੇ ਆ, ਔਰ ਇਹੋ ਜਿਹੇ ਗਿੱਝੇ ਆ ਕਿ ਦੇਖੋ 100% ਅਸਲਾ ਜਮ੍ਹਾਂ ਕਰਾਉਣਾ ਚਾਹੀਦਾ ਸੀ। ਪੰਜਾਬ ਦੇ ਵਿੱਚ ਹਾਲੇ ਵੀ 5% ਅਸਲਾ ਜਿਹੜਾ ਜਮ੍ਹਾਂ ਨਹੀਂ ਹੋਇਆ। ਦੂਜੀ ਗੱਲ ਤੁਸੀਂ ਕਹੀ ਹੈ ਕਿ ਜਮ੍ਹਾਂ ਹੋਇਆ ਤੋਂ
ਇਹ ਕਿੱਥੋਂ ਆ ਜਾਂਦਾ ਅਸਲਾ? ਤੇ ਉੱਤਰ ਪ੍ਰਦੇਸ਼ ਜਿੰਦਾਬਾਦ ਆ। ਹਨੂੰਮਾਨਗੜ੍ਹ ਦੇ ਨਾਲ ਇੱਕ ਪਿੰਡ ਪੈਂਦਾ ਟਿੱਬੀ, ਹਨੂੰਮਾਨਗੜ੍ਹ ਪੰਜਾਬ ਦੇ ਨਾਲ ਹੀ ਪੈ ਜਾਂਦਾ, ਰਾਜਸਥਾਨ ਦਾ ਸ਼ਹਿਰ। ਟਿੱਬੀ ਦੇ ਨਾਲ ਤਲਵਾੜਾ, ਤਲਵਾੜੇ ਅੱਜ ਵੀ ਘਰ ਘਰ ਇਹ ਅਸਮਾਨ ਬਣਦਾ ਮੌਤ ਦਾ। ਉੱਥੋਂ ਜਾ ਕੇ ਜਿੰਨੇ ਮਰਜ਼ੀ ਲੈ ਆਓ। ਉੱਤਰ ਪ੍ਰਦੇਸ਼ ਦੇ ਵਿੱਚੋਂ ਆ ਜਿਹੜੇ ਗੈਂਗਸਟਰ ਆ ਇਹ ਹੋਮ ਡਿਲੀਵਰੀ ਮੰਗਾਉਂਦੇ ਆ। ਸੋ ਇੱਥੇ ਤੇ ਰਕਸ਼ੇ ਵਾਲੇ ਡੱਬਾਂ 'ਚ ਪਾਈ ਫਿਰਦੇ ਅਸਲਾ। ਸਰਦਾਰ ਸਾਹਿਬ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਕਿ ਅਸਲਾ ਕਿੱਥੋਂ ਆਉਂਦਾ ਹੈ? ਆ ਮੋਹਾਲੀ ਦਾ ਮੁੰਡਾ ਅੱਜ 8 ਵਜੇ ਇੱਥੇ ਗਿੱਦੜਬਾਹ ਅਰੈਸਟ ਹੋਇਆ। ਉਹ ਮੋਹਾਲੀਓਂ ਚੱਲ ਕੇ ਗੱਡੀ ਲਈ ਆਉਂਦਾ ਸੀ ਤੇ ਗਿੱਦੜਬਾਹ ਉਹਦੀ ਡੱਬ ਦੇ ਵਿੱਚੋਂ ਰਿਵਾਲਵਰ ਨਿਕਲਿਆ। ਸੋ ਅਸਲਾ ਬਹੁਤ ਆ, ਪਰ ਇਹ ਰੋਕਣਾ ਚਾਹੀਦਾ। ਇਹ ਜੋ ਵਰਤਾਰਾ ਇਸ ਸਮੇਂ ਚੱਲਦਾ ਪੰਜਾਬ ਦੇ ਵਿੱਚ ਖਾਸ ਤੌਰ ਤੇ ਹਥਿਆਰਾਂ ਵਾਲਾ, ਇਹ ਨਹੀਂ ਸੀ ਚੱਲਣਾ ਚਾਹੀਦਾ। ਪਰ ਪਤਾ ਨਹੀਂ ਕਿੱਥੇ ਕਮੀ ਹੈ ਕਿ ਅਸਲਾ ਵੀ ਪੂਰਾ ਜਮਾ ਨਹੀਂ ਹੋਇਆ ਤੇ ਜਿਹੜਾ ਨਜਾਇਜ਼ ਅਸਲਾ ਹੈ ਉਹਦਾ ਵੀ ਚੱਲ ਨਹੀਂ ਰੁਕਿਆ। ਜੀ ਜੀ ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਹਾਂ। ਹਰਦਲਬੀਰ ਸਿੰਘ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਦਲਵੀਰ ਸਿੰਘ ਜੀ। ਜੀ ਦਲਵੀਰ ਜੀ। ਹਾਂਜੀ ਹਾਂਜੀ, ਰਾਜਕਰਮੀ ਸਿੰਘ ਜੀ ਸਤਿ ਸ਼੍ਰੀ ਅਕਾਲ ਤੇ ਮਿੰਟੂ ਗੁਰਸਰੀਆ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲਾਈਨ ਉਹਨਾਂ ਦੀ ਡਰੋਪ ਹੋ ਗਈ। ਚਲੋ ਮੁੜ ਕੇ ਕਾਲ ਕਰ ਲਿਓ ਜੀ 408 272 5200 ਦੇ ਉੱਤੇ। ਤੇ ਆਪਾਂ ਅਗਲੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਪ੍ਰਦੀਪ ਸਿੰਘ ਜੀ, ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰਦੀਪ ਜੀ। ਆਈ ਥਿੰਕ ਮਨਦੀਪ ਜੀ ਗਿਆ ਹੋਣਾ ਜੀ, ਉਹਨਾਂ ਨੇ। ਮਨਦੀਪ ਜੀ ਮੇਰਾ ਜੀ, ਮਨਦੀਪ ਜੀ। ਹਾਂਜੀ, ਮੇਰੇ ਦੋ ਕੁਐਸਚਨ ਸੀਗੇ ਜੀ। ਇੱਕ ਮੈਂ ਕੱਲ ਵੀਡੀਓ ਦੇਖਦਾ ਪਿਆ ਸੀਗਾ, ਜਿਹੜੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਆ ਨਾ, ਉਹ 'ਚ ਕਹਿੰਦੇ ਵੀ ਈਜ਼ਲੀ ਮਤਲਬ ਵੀ ਇਹਦੇ ਵਿੱਚ ਕੁਛ ਵੀ ਕਰ ਸਕਦੇ ਆ। ਕਹਿੰਦੇ ਉਹ ਵੀ ਇਹ ਗੱਲ ਸੱਚੀ ਆ ਜਾਂ ਮਤਲਬ ਵੀ ਇਹਦੇ ਵਿੱਚ ਕੋਈ ਫਰਕ ਪਾ ਸਕਦੇ? ਚਿੱਪ ਲੱਗਦੀ ਹੈ ਕਹਿੰਦੇ ਇਹਦੇ ਵਿੱਚ, ਤੇ ਵੀ ਬਾਹਰ ਮੋਬਾਈਲ ਨਾਲ ਹੀ ਇਹਨੂੰ ਆਪਰੇਟ ਕਰੀ ਜਾਂਦੇ ਆ ਕਹਿੰਦੇ। ਤੇ ਵੀਡੀਓ ਦੇਖਦਾ ਸੀ ਮੈਂ ਇਹ ਚੀਜ਼ ਦੀ। ਜੀ ਜੀ। ਵੀ ਕੀ ਇਹ ਗੱਲ ਸੱਚੀ ਆ? ਹੋ ਸਕਦਾ ਇਹੋ ਜਿਹੀ ਗੱਲ ਜਾਂ ਨਹੀਂ ਹੋ ਸਕਦੀ ਹੈ ਜੀ? ਇਹੀ ਮੇਰਾ ਸਵਾਲ ਸੀ। ਥੈਂਕ ਯੂ ਜੀ। ਦੇਖੋ, ਇਹ ਤਾਂ ਤਕਨੀਕੀ ਕੰਮ ਆ, ਤਕਨੀਕੀ ਮਾਹਰ ਹੀ ਕੋਈ ਦੱਸ ਸਕਦਾ। ਔਰ ਬਦਕਿਸਮਤੀ ਦੀ ਗੱਲ ਆ ਕਿ ਮੈਂ ਬਹੁਤ ਸਾਰੇ ਜਿਹੜੇ ਇਸ ਲਾਈਨ ਦੇ ਇੰਜੀਨੀਅਰਿੰਗ ਲਾਈਨ ਦੇ ਮੁੰਡੇ ਆ, ਨੌਜਵਾਨ, ਰਾਬਤਾ ਵੀ ਕੀਤਾ ਕਿ ਮੈਂ ਇਹਨਾਂ ਤੋਂ ਜਾਣ ਸਕਾਂ, ਪਰ ਮੈਨੂੰ ਵੀ ਜਾਣਕਾਰੀ ਹੈ ਜਿਹੜੀ ਬਹੁਤੀ ਇਸ ਮਾਮਲੇ ਦੇ ਵਿੱਚ ਨਹੀਂ ਮਿਲ ਸਕੀ। ਪਰ ਇੱਕ ਚੀਜ਼ ਦੀ ਮੈਨੂੰ ਜਾਣਕਾਰੀ ਹੈ, ਉਹ ਇਹ ਆ ਕਿ ਲੱਖ ਪਿੱਛੇ ਹੋ ਜਾਂਦਾ ਔਰ ਸੰਭਾਵਨਾ ਇਹਦੀ ਰਹਿੰਦੀ ਹੈ। ਹਮੇਸ਼ਾ ਤੁਹਾਨੂੰ ਪਤਾ ਹੋਵੇਗਾ ਕਿ EVM ਤੇ ਵਿਵਾਦ ਰਿਹਾ ਹੀ ਰਿਹਾ ਹੈ। ਬਹੁਤ ਸਾਰੀਆਂ ਵੀਡੀਓਜ਼ ਨੇ YouTube ਤੇ, ਕਿਸੇ 'ਚ ਕਿਸੇ ਤਰੀਕੇ ਨਾਲ ਹੇਰਾਫੇਰੀ ਦਰਸਾਈ ਗਈ, ਕਿਸੇ 'ਚ ਕਿਸੇ ਤਰੀਕੇ ਨਾਲ। ਪਰ ਇੱਕ ਚੀਜ਼ ਆ ਕਿ ਜਦੋਂ ਇਲੈਕਸ਼ਨ ਸ਼ੁਰੂ ਹੁੰਦਾ ਉਦੋਂ 1-2 ਘੰਟੇ ਪਹਿਲਾਂ ਇਹਨਾਂ ਦਾ ਟ੍ਰਾਇਲ ਹੁੰਦਾ ਬਕਾਇਦਾ, ਸਾਰੇ ਉਮੀਦਵਾਰਾਂ ਦੀ ਹਾਜ਼ਰੀ 'ਚ। ਉਹ ਟ੍ਰਾਇਲ ਹੋ ਕੇ ਫਿਰ ਇਹ ਮਸ਼ੀਨਾਂ, ਜਿਹਨੂੰ ਆਪਾਂ ਮੌਕ ਟ੍ਰਾਇਲ ਕਹਿ ਦਿੰਦੇ ਹਾਂ ਜਾਂ ਜਿਹਨੂੰ ਆਪਾਂ ਉਹ ਰਿਹਰਸਲ ਕਹਿ ਸਕਦੇ ਹਾਂ, ਇੱਕ ਆਰਜੀ ਰਿਹਰਸਲ, ਉਹ ਹੋ ਕੇ ਫਿਰ ਇਹ ਮਸ਼ੀਨਾਂ ਫਿੱਟ ਹੁੰਦੀਆਂ। ਸੋ ਮੈਨੂੰ ਨਹੀਂ ਲੱਗਦਾ ਕਿ ਕਾਂਗਰਸੀ ਜਾਂ ਆਮ ਆਦਮੀ ਪਾਰਟੀ ਵਾਲੇ ਇੰਨੇ ਉੱਥੇ ਬੇਵਕੂਫ ਬੈਠੇ ਹੋਣਗੇ ਕਿ ਜੇ ਕਿਸੇ ਕਿਸਮ ਦਾ ਕੋਈ ਸੌਫਟਵੇਅਰ ਛੜਾਇਆ ਤੇ ਉਹ ਚੁੱਪ ਕਰਕੇ ਉੱਥੇ ਮਿੱਟੀ ਦੇ ਮਾਧੋ ਬਣ ਕੇ ਖੜੇ ਰਹਿਣਗੇ। ਸੋ ਠੀਕ ਹੈ, ਸੰਭਾਵਨਾ ਹੈ। ਔਰ ਜ਼ਿਆਦਾਤਰ ਮੈਂ ਅੱਜ, ਕਿਉਂਕਿ ਸਵੇਰ ਤੋਂ ਹੀ ਵੱਖ-ਵੱਖ ਰੇਡੀਓ ਹੈ ਜਿਹੜੇ ਉਹ ਲੈ ਰਹੇ ਆ, ਕੋਈ 5 ਮਿੰਟ, ਕੋਈ 10 ਮਿੰਟ, ਤੇ ਜਿੱਥੇ ਵੀ ਗਏ ਆ ਉੱਥੇ ਬਹੁਤੇ ਥਾਵਾਂ ਤੇ ਇਹੋ ਹੀ ਸਵਾਲ ਹੁੰਦਾ ਰਿਹਾ। ਪਰ ਮੇਰੇ ਖਿਆਲ ਦੇ ਨਾਲ ਇਹੋ ਜਿਹੀ ਸੰਭਾਵਨਾ ਠੀਕ ਹੈ, ਬਰਕਰਾਰ ਤੇ ਹੈ। ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਮੰਨਫੀ ਹੈ ਸੰਭਾਵਨਾ, ਪਰ ਇਹ ਨਹੀਂ ਆਪਾਂ ਕਹਿ ਸਕਦੇ ਕਿ ਸਭ ਕੁਛ ਹੈ ਜਿਹੜਾ ਜੀ ਹੁਣ ਰਾਤੋਂ ਰਾਤ ਹੋ ਜਾਣਾ ਤੇ ਸਵੇਰੇ ਸਭ ਕੁਛ ਹੋਣਾ ਹੀ ਉਹਨਾਂ ਦੇ ਹੱਕ 'ਚ ਆ। ਵੋਟਿੰਗ ਮਸ਼ੀਨ 'ਚ ਏਡੇ ਆਸਾਨੀ ਦੇ ਨਾਲ ਇਹੋ ਜਿਹੇ ਹੇਰਫੇਰ ਵਾਲੇ ਗੇੜ ਕਰ ਲੈਣਗੇ। ਮੈਨੂੰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਜਾਂ ਕਾਂਗਰਸੀ ਕਿਸੇ ਗੱਲੋਂ ਘੱਟ ਆ। ਆਮ ਆਦਮੀ ਪਾਰਟੀ ਦੇ ਜਿਹੜੇ ਇਹਨਾਂ ਨੇ ਪੋਲਿੰਗ ਏਜੰਟ ਬਣਾਇਆ, ਉਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਹੈ ਤੇ ਬਕਾਇਦਾ ਉਹਨਾਂ ਨੂੰ ਟ੍ਰੇਨ ਕਰਕੇ, ਔਰ ਦਿੱਲੀ ਤੋਂ ਜਿਹੜੇ ਆਏ ਆ ਬੰਦੇ, ਸਭ ਕੁਛ ਉਹਨਾਂ ਨੂੰ ਸਿਖਾ ਕੇ ਪੜ੍ਹਾ ਕੇ ਭੇਜਿਆ। ਬਹੁਤ ਚਲਾਕ ਲੋਕ ਆ। ਜੀ ਜੀ। ਅਗਲੇ ਕਾਲਰ ਨੇ ਜੀ ਭੁਪਿੰਦਰ ਸਿੰਘ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ। ਜਸਵੀਰ ਜੀ, ਦੋਨਾਂ ਵੀਰਾਂ ਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਨਾ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਵੀਰ ਜੀ, ਮੈਂ ਚਮਕੌਰ ਸਾਹਿਬ ਹਲਕੇ ਨੂੰ ਬਿਲੋਂਗ ਕਰਦਾ ਹਾਂ। ਮੈਂ ਮਿੰਟੂ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਉੱਥੇ ਦੀ ਕਿਆ ਪੋਜੀਸ਼ਨ ਹੈ ਜੀ? ਦੋਨੋਂ ਚੰਨੀ ਹੈ, ਇੱਕ ਕਾਂਗਰਸ ਦਾ, ਇੱਕ ਆਮ ਆਦਮੀ ਪਾਰਟੀ ਦਾ। ਇੱਕ ਜਸਟਿਸ ਨਿਰਮਲ ਸਿੰਘ ਮੇਰਾ ਖਿਆਲ ਅਕਾਲੀਆਂ ਵੱਲੋਂ ਆ। ਉੱਥੇ ਦੀ ਪੋਜੀਸ਼ਨ ਬਾਰੇ ਮਾੜਾ ਮੋਟਾ ਪਤਾ ਨਹੀਂ ਜੀ, ਕੀ ਹਿਸਾਬ ਕਿਤਾਬ ਆ, ਤੁਸੀਂ ਦੱਸ ਸਕਦੇ ਆ ਪਲੀਜ਼? ਜੀ ਹਾਂ, ਦੇਖੋ, ਤੁਹਾਡੇ ਉੱਥੇ ਚੰਨੀ ਸਾਹਿਬ ਆ ਜਿਹੜੇ, ਉਹ ਸਟਰੋਂਗ ਆ ਪੂਰੇ। ਮੈਨੂੰ ਨਹੀਂ ਲੱਗਦਾ ਵੈਸੇ, ਕਿਉਂਕਿ ਮੈਂ ਅੱਗੇ ਦੱਸ ਕੇ ਹਟਿਆ ਕਿ ਆਹ 15 ਦਿਨ ਹੈ ਜਿਹੜੇ, ਉਹ ਤੇ ਘਰੇ ਵੀ ਅਸੀਂ ਘੱਟ ਖੜੇ ਹਾਂ। ਬਸ ਲੰਬੀ ਦੇ ਵਿੱਚ ਗੇੜਾ ਦੇ ਕੇ ਇੱਧਰ ਕਦੇ ਉੱਧਰ
ਬਹੁਤਾ ਰਾਬਤਾ ਨਹੀਂ ਹੈ। ਪਰ ਚਰਨਜੀਤ ਚੰਨੀ ਹੈ ਜਿਹੜਾ ਕਾਂਗਰਸ ਵਾਲਾ, ਉਹ ਮੇਰੇ ਖਿਆਲ ਦੇ ਨਾਲ ਮਜ਼ਬੂਤ ਹੈ ਉੱਥੇ, ਔਰ ਉਹਨੂੰ ਜਿੱਤਣਾ ਚਾਹੀਦਾ ਕਿਉਂਕਿ ਵਿਰੋਧੀ ਧਿਰ ਦਾ ਉਹ ਨੇਤਾ ਵੀ ਰਿਹਾ। ਪਰ ਦੂਜੇ ਪਾਸੇ ਜਿਹੜਾ ਮੇਰੇ ਖਿਆਲ ਦੇ ਨਾਲ ਦੂਜੇ ਵੀ ਚੰਨੀ ਹੈ, ਜਿਵੇਂ ਤੁਸੀਂ ਦੱਸਿਆ, ਤਾਂ ਚੰਨੀ ਨੂੰ ਜੇ ਚੰਨੀ ਇਸ ਤਰ੍ਹਾਂ ਦਾ ਟੱਕਰਿਆ ਤੇ ਫਿਰ ਹਾਂਜੀ ਤਾਂ ਫਿਰ ਉਹਦੇ ਲਈ ਬਹੁਤ ਮੁਸ਼ਕਿਲ ਵੀ ਸਾਬਤ ਹੋ ਸਕਦੀ। ਮੈਨੂੰ ਬਹੁਤਾ ਉੱਥੋਂ ਦੇ ਸਮੀਕਰਨ ਬਾਰੇ ਪਤਾ ਨਹੀਂ, ਪਰ ਚਰਨਜੀਤ ਚੰਨੀ ਬਾਰੇ ਜਿੰਨਾ ਮੈਂ ਸੁਣਿਆ, ਕਾਂਗਰਸੀ ਜਿਹੜਾ ਚਰਨਜੀਤ ਚੰਨੀ ਹੈ ਕਿ ਉਹ ਆਪਦੇ ਹਲਕੇ 'ਚ, ਬੇਸ਼ੱਕ ਉਹਦੇ ਹਲਕੇ 'ਚ ਇਹਨਾਂ ਨੇ ਬਹੁਤੇ ਕੰਮਕਾਰ ਨਹੀਂ ਚੱਲਣ ਦਿੱਤੇ, ਪਰ ਫਿਰ ਵੀ ਉਹ ਬੰਦਾ ਜ਼ਮੀਨੀ ਪੱਧਰ ਤੇ ਲੋਕਾਂ ਨਾਲ ਜੁੜਿਆ ਹੋਇਆ ਇਨਸਾਨ ਆ ਤੇ ਬੜਾ ਨਿਮਰਤਾ ਦੇ ਨਾਲ ਵਿਚਰਨ ਵਾਲਾ ਬੰਦਾ ਹੈ। ਤਾਂ ਉਹਦੇ ਆਧਾਰ ਤੇ ਆਪਾਂ ਕਹਿ ਸਕਦੇ ਹਾਂ ਕਿ ਚਰਨਜੀਤ ਚੰਨੀ ਹੈ ਜਿਹੜਾ, ਜੇ ਉਹ ਬਹੁਤ ਜ਼ਿਆਦਾ ਤਾਕਤ ਦੇ ਵਿੱਚ ਨਹੀਂ ਹੋਏਗਾ ਤੇ ਬਹੁਤ ਜ਼ਿਆਦਾ ਕਮਜ਼ੋਰ ਵੀ ਨਹੀਂ ਹੋਏਗਾ, ਟੱਕਰ ਉਹਦੀ ਤੇ ਦੂਜੇ ਚੰਨੀ ਦੀ ਫਿਰ ਹੋਏਗੀ। ਜੀ ਅਗਲੇ ਕਾਲਰ ਜੁੜੇ ਨੇ ਆਪਣੇ ਨਾਲ, ਗੁਰਬਖਸ਼ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਨਵੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, 2 ਦਿਨ ਪਹਿਲਾਂ ਕਿੱਥੇ ਅਮਰੀਕਾ ਦੀ ਮੈਂ ਖਬਰ ਸੁਣੀ ਕਿ ਪਿੰਡ ਗੁਰੂਸਰ ਜੋਧਾਂ ਦੇ ਇੱਕ ਖਿਡਾਰੀ ਦੇ ਲੱਤ ਖਰਾਬ ਹੋ ਗਈ ਨਸ਼ੇ ਕਾਰਨ, ਜਿਹੜਾ ਕਿ ਲੰਬੀ ਹਲਕੇ 'ਚ ਪੈਂਦਾ। ਤੇ ਮੇਰੇ ਪਿੰਡ ਦਾ ਹੀ ਹੈ ਜੀ, ਮੇਰੇ ਪਿੰਡ ਦਾ ਮੁੰਡਾ। ਤੁਹਾਡੇ ਪਿੰਡ ਦੇ ਵਾਸਤੇ ਮੈਂ ਪੁੱਛਣ ਲੱਗਾ ਵੀ ਕਿਸ ਤਰ੍ਹਾਂ ਉਹ ਵਾਕਈ ਨਸ਼ਿਆਂ ਨਾਲ ਹੋਈ ਉਹਦੀ। ਇੱਕ ਤੁਸੀਂ ਕਿਹੜੇ ਅਖਬਾਰ ਲਈ ਕੰਮ ਕਰਦੇ ਹੋ? ਇੰਡੀਆ ਆ ਕੇ ਤੁਹਾਡਾ ਅਖਬਾਰ ਪੜ੍ਹਨਾ ਚਾਹੁੰਦਾ। ਜੀ ਮੈਂ ਦੋ ਅਖਬਾਰਾਂ ਲਈ ਕੰਮ ਕਰਦਾ ਜੀ। ਇੱਕ ਤੇ ਦੈਨਿਕ ਭਾਸਕਰ ਲਈ ਹਿੰਦੀ 'ਚ, ਤੇ ਦੂਸਰਾ ਪੰਜਾਬੀ 'ਚ ਨਵਾਂ ਜ਼ਮਾਨਾ ਲਈ। ਦੋਵਾਂ ਲਈ ਮੈਂ ਰਿਪੋਰਟਿੰਗ ਕਰਦਾ ਵਾਂ ਤੇ ਦੋਨਾਂ ਲਈ ਮੈਂ ਸਟਿੰਗਰ ਕੰਮ ਕਰਦਾ। ਮੈਂ ਕੋਈ ਬਹੁਤਾ ਵੱਡਾ ਰਿਪੋਰਟਰ ਨਹੀਂ, ਸਭ ਤੋਂ ਹੇਠਲੇ ਦਰਜੇ ਦਾ ਸਟਿੰਗਰ ਹੁੰਦਾ, ਜਿਹਨੇ ਪਿੰਡਾਂ ਦੇ ਵਿੱਚ ਜਾਣਾ, ਜਿਹਨੇ ਗਲੀਆਂ ਦੇ ਵਿੱਚ ਜਾਣਾ ਹੈ। ਕਈ ਵਾਰ ਉਹਦੇ ਨਾਲ ਇਹ ਵੀ ਹੁੰਦਾ ਹੈ ਕਿ ਉਹ ਰਿਪੋਰਟ ਲੈ ਕੇ ਆਉਂਦਾ ਹੈ। ਅੱਜ ਕੱਲ੍ਹ ਤੁਸੀਂ ਭਾਸਕਰ ਦੇ ਵਿੱਚ ਲੰਬੀ ਤੋਂ ਸਟੋਰੀਆਂ ਜਿਹੜੀਆਂ ਪੜ੍ਹਦੇ ਹੋਗੇ, ਜਿਹੜੇ ਦੈਨਿਕ ਭਾਸਕਰ ਪੜ੍ਹਦੇ ਆ ਹਿੰਦੀ ਦਾ ਅਖਬਾਰ, ਉਹ ਸਾਡੇ ਵਰਗੇ ਸਟਿੰਗਰ ਲਿਆਉਂਦੇ, ਪਰ ਕਈ ਵਾਰੀ ਇਹ ਹੁੰਦਾ ਕਿ ਉਹਨਾਂ ਦੇ ਨਾਂ ਜਿਹੜੇ ਉਹ ਪਿੱਛੇ ਰਹਿ ਜਾਂਦੇ ਆ। ਖੈਰ, ਇੱਕ ਕੰਮ ਦਾ ਮਸਲਾ ਹੈ। ਤਾਂ ਸਟਿੰਗਰ ਹੈ, ਮੈਂ ਐਜ਼ ਏ ਸਟਿੰਗਰ ਕੰਮ ਕਰਦਾ, ਉਹਨਾਂ ਦੇ ਵਿੱਚ ਸਿੱਖਦਾ ਪਿਆ ਮੈਂ। ਪੜ੍ਹਾਈ ਹੈ ਮੇਰੀ ਪੱਤਰਕਾਰਤਾ ਦੀ। ਤੇ ਜ਼ਰੂਰ ਤੁਸੀਂ ਵੀ ਇਹ ਅਖਬਾਰਾਂ ਦੇ ਨਾਲ ਜੁੜਿਓ। ਕੋਸ਼ਿਸ਼ ਸਾਡੀ ਇਹ ਆ ਕਿ ਚੰਗੇ ਅਖਬਾਰਾਂ ਲਈ ਕੰਮ ਕੀਤਾ ਜਾਵੇ, ਚੰਗਾ ਸਿੱਖਿਆ ਜਾਵੇ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਮੇਰੇ ਖਿਆਲ ਦੇ ਨਾਲ ਉਹ ਮੁੰਡੇ ਬਾਰੇ, ਤਾਂ ਉਹ ਮੁੰਡਾ ਜਿਹੜਾ ਉਹ ਬਹੁਤ ਵਧੀਆ ਖਿਡਾਰੀ ਸੀ, ਬਹੁਤ ਵਧੀਆ ਇਨਸਾਨ ਸੀ, ਬੜੇ ਗੁਣਾਂ ਵਾਲਾ ਮੁੰਡਾ ਸੀਗਾ। ਛਾਪਿਆਂ ਲਈ ਪੜ੍ਹਦਾ ਸੀ। ਉਦੋਂ ਉਹ ਚਾਹ ਤੱਕ ਨਹੀਂ ਸੀ ਪੀਂਦਾ। ਜਦੋਂ ਪੜ੍ਹਾਈ ਪੂਰੀ ਕਰ ਲਈ, ਜਦੋਂ ਸਾਰਾ ਕੁਛ ਹੋ ਗਿਆ, 2 ਕੁ ਉਹਦੇ ਮੇਰੇ ਖਿਆਲ ਦੇ ਨਾਲ ਪੇਪਰ ਰਹਿ ਗਏ ਸਨ, ਅੰਤਲੇ ਦਿਨਾਂ ਦੇ ਵਿੱਚ ਉਹ ਮਾੜੀ ਸੰਗਤ ਦਾ ਸ਼ਿਕਾਰ ਹੋ ਗਿਆ। ਕਬੱਡੀ ਖੇਡਦਾ ਖੇਡਦਾ ਫਿਰ ਉਹ ਦੂਜੇ ਪਾਸੇ ਤੁਰ ਗਿਆ। ਟੀਕੇ ਲਾ ਕੇ ਪਹਿਲਾਂ ਉਹਦਾ ਖੱਬਾ ਪੈਰ ਵੱਢਿਆ ਗਿਆ ਅੱਧਾ ਰੇਲ ਗੱਡੀ ਦੇ ਥੱਲੇ ਆ ਕੇ, ਫਿਰ ਉਹ ਘਰੇ ਆ ਗਿਆ। 1.5 ਸਾਲ ਮੰਜੇ ਤੇ ਪਿਆ ਰਿਹਾ, ਫਿਰ ਤੁਰਨ ਲੱਗ ਪਿਆ। ਫਿਰ ਉਹਦਾ ਵਿਆਹ ਹੋ ਗਿਆ ਸਾਡੇ ਇੱਥੇ ਲਾਗਲੇ ਪਿੰਡ। ਉਹ ਕੁੜੀ ਵੈਸੇ ਤੇ ਹੈਂਡੀਕੈਪਟ ਹੈ, ਪਰ ਪੜ੍ਹੀ ਲਿਖੀ ਹੈ, ਸਿਆਣੀ ਹੈ ਕੁੜੀ। ਚਲੋ 6 ਮਹੀਨੇ ਗ੍ਰਸਤ ਦਾ ਗੱਡਾ ਰਿੜਿਆ। ਉਸ ਤੋਂ ਬਾਅਦ ਘਰ 'ਚ ਕਪੱਤ ਰਹਿਣ ਲੱਗ ਪਿਆ। ਉਹਦਾ ਮਾਂ ਬਾਪ ਤੇ ਉਹਦਾ ਭਰਾ ਢਾਣੀ, ਜਿਹਨੂੰ ਖੇਤ 'ਚ ਘਰ ਕਹਿ ਦਿੰਦੇ ਆ, ਉਹ ਛੱਡ ਕੇ ਪਿੰਡ ਵਾਲੇ ਘਰ 'ਚ ਰਹਿਣ ਲੱਗ ਪਏ। ਦੋਨੇ ਜੀ ਘਰੇ ਰਹਿਣ ਲੱਗ ਪਏ। ਕਲੇਸ਼ ਬੜਾ ਸੀਗਾ, ਔਰ ਉਤੋਂ ਬੇਰੁਜ਼ਗਾਰ ਸੀ ਮੁੰਡਾ, ਦੋਵੇਂ ਜੀ ਹੈਂਡੀਕੈਪਟ ਸਨ। ਫਿਰ ਉਹ ਨਸ਼ਾ ਪਤਾ ਫਿਰ ਦੁਬਾਰਾ ਕਰਨ ਲੱਗ ਪਿਆ। ਟੀਕੇ ਲਿਆ ਕੇ ਵੇਚਦਾ ਵੀ ਸੀ ਤੇ ਟੀਕੇ ਲਾ ਵੀ ਲੈਂਦਾ ਸੀ। ਉਹ ਟੀਕੇ ਲਾਉਣ ਨਾਲ ਫਿਰ ਜਿਹੜੀ ਦੂਜੀ ਲੱਤ ਸੀ, ਯਾਨੀ ਇੱਕ ਤੇ ਪੈਰ ਪਹਿਲਾਂ ਹੀ ਵੱਢਿਆ ਸੀ, ਦੂਜੀ ਲੱਤ ਸੀ ਜਿਹੜੀ ਉਹ ਵੀ ਫਿਰ ਗਲ ਗਈ, ਉਹ ਸਾਰੀ ਬਲੌਕ ਹੋ ਗਈ। ਫਿਰ ਡਾਕਟਰਾਂ ਨੇ ਪੱਟ ਕੋਲੋਂ ਲੱਤ ਵੱਢ ਦਿੱਤੀ ਹੈ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਮਿੰਟੂ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹਾਂਜੀ 408 ਏਰੀਆ ਕੋਡ ਵਾਲੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਰਵਿੰਦਰ ਹਾਂ ਜੀ। ਪਤਾ ਨਹੀਂ ਜੀ, ਫਿਰ ਕਿਸੇ ਨੇ ਗਲਤ ਲਿਖਤਾ ਨਾਮ ਤੁਹਾਡਾ ਜੀ, ਰਵਿੰਦਰ ਜੀ। ਚਲੋ ਹਾਂਜੀ ਜੀ, ਸਤਿ ਸ਼੍ਰੀ ਅਕਾਲ ਮਿੰਟੂ ਵੀਰੇ। ਸਤਿ ਸ਼੍ਰੀ ਅਕਾਲ ਵੀਰੇ ਕਰਨਵੀਰ। ਮੇਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਮਿੰਟੂ ਵੀਰ ਨੂੰ ਪੁੱਛਣਾ, ਜਿੱਦਾਂ ਲੰਬੀ ਦੇ ਵਿੱਚ ਮਿੰਟੂ ਜੀ ਇੰਨੇ ਦਿਨਾਂ ਤੋਂ ਰਹਿ ਰਹੇ ਆ। ਮਿੰਟੂ ਜੀ ਹੁਣ ਤਾਂ ਕਹਿੰਦੇ ਹੁੰਦੇ ਆ ਵੀ ਬਸ ਕੰਮ ਨੱਕੇ ਤੇ ਹੀ ਆਇਆ ਹੋਇਆ ਆ, ਤਾਂ ਹੁਣ ਤਾਂ ਜਿਹੜੇ ਸਰਵੇ ਸਾਰੇ ਉਹ ਵੀ ਸਭ ਝੂਠੇ ਆ। ਪਰ ਜਿਹੜਾ ਜ਼ੀਰੋ ਗਰਾਊਂਡ ਵਾਲਾ ਸਰਵੇ ਤੁਹਾਡਾ ਲਾਸਟ ਮੈਂ ਜਾਣਨਾ ਚਾਹੁੰਦਾ ਸੀਗਾ, ਕਿਉਂਕਿ ਹੁਣ ਤਾਂ ਕੁਛ ਘੰਟੇ ਰਹਿ ਗਏ ਇਲੈਕਸ਼ਨਾਂ ਵਿੱਚ। ਇੱਕ ਜ਼ਰੂਰ ਦੱਸਿਓ ਵੀ ਲੰਬੀ ਵਾਲੀ ਕੀ ਸਿਚੁਏਸ਼ਨ ਆ ਤੇ ਓਵਰਆਲ ਕੀ ਸਿਚੁਏਸ਼ਨ ਹੈ ਜੀ, ਕਿਹਦੇ ਹੱਥ ਪੰਜਾਬ ਦੀ ਡੋਰ ਆਏਗੀ ਜੀ ਤੁਹਾਡੇ ਹਿਸਾਬ ਨਾਲ ਅੱਜ ਤੱਕ ਹੁਣ ਲਾਸਟ ਟਾਈਮ ਚੱਲ ਰਿਹਾ ਜੀ। ਤੇ ਮੈਂ ਬੜੀ ਉਮੀਦ ਹੈ ਜੀ ਸਾਨੂੰ ਪੰਜਾਬ ਤੇ ਤੁਸੀਂ ਪਲੀਜ਼ ਸਾਨੂੰ ਇਹ ਜ਼ਰੂਰ ਦੱਸੋ ਵੀ ਹੁਣ ਜ਼ੀਰੋ ਗਰਾਊਂਡ ਦਾ ਅੱਜ ਲਾਸਟ ਦਾ ਕੀ ਸਰਵੇ ਹੈ ਜੀ। ਥੈਂਕ ਯੂ ਰਵਿੰਦਰ ਜੀ। ਦੇਖੋ, ਜਿਹੜੀ ਲੰਬੀ ਵਾਲੀ ਗੱਲ ਹੈ ਨਾ ਜੀ, ਲੰਬੀ ਦੇ ਵਿੱਚ ਇਸ ਸਮੇਂ ਹੈਡ ਟੂ ਹੈਡ ਨੇ ਕਪਤਾਨ ਸਾਹਿਬ ਤੇ ਬਾਦਲ ਸਾਹਿਬ, ਦੋਨੇ
ਲਗਭਗ ਇੱਕ ਦੂਜੇ ਨੂੰ ਹਰਾਉਣ ਦੀ ਸਥਿਤੀ ਦੇ ਵਿੱਚ ਆ ਜਿਹੜੇ ਘੰਟੇ ਆ ਜਦੋਂ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਪਿਆ, ਇਹਨਾਂ ਦੇ ਵਿੱਚ ਕੁਛ ਗੜਬੜ ਹੋ ਜਾਂਦੀ ਹੈ, ਕੁਛ ਲੈਣ ਦੇਣ ਹੋ ਜਾਂਦਾ, ਮੈਂ ਕਹਿ ਨਹੀਂ ਸਕਦਾ। ਉੱਦਾਂ ਦੋਨਾਂ ਦੀ ਟੱਕਰ ਹੈ ਜਿਹੜੀ ਸਖਤ ਆ। ਜਰਨੈਲ ਸਿੰਘ ਠੀਕ ਹੈ ਕਿ ਉਹਨੇ ਕੰਮ ਕੀਤਾ, ਬੜੀ ਮਿਹਨਤ ਵੀ ਕੀਤੀ ਇਹਨਾਂ ਦਿਨਾਂ 'ਚ, ਪਰ ਉਹਦੇ ਕੋਲ ਸਮਾਂ ਥੋੜ੍ਹਾ ਸੀ। ਇਹ ਸਥਾਪਿਤ ਲੀਡਰ ਆ। ਬਾਦਲ ਸਾਹਿਬ ਨੂੰ ਇੱਥੇ ਕੰਮ ਕਰਦਿਆਂ 40-50 ਸਾਲ ਹੋ ਗਏ ਆ ਲੰਬੀ ਦੇ ਵਿੱਚ। ਕਪਤਾਨ ਆ ਜਿਹੜਾ, ਉਹ ਵੀ ਸਥਾਪਿਤ ਲੀਡਰ ਆ। ਕੰਦੂ ਖੇੜੇ ਮੋਰਚਾ 1985 'ਚ ਲਾ ਚੁੱਕਾ। ਸੋ ਬਹੁਤ ਕੁਝ ਫਰਕ ਆ ਜਰਨੈਲ ਸਿੰਘ ਦਾ ਇਹਨਾਂ ਦੋਨਾਂ ਦੇ ਮੁਕਾਬਲੇ। ਪਰ ਫਿਰ ਵੀ ਮੈਂ ਜਰਨੈਲ ਸਿੰਘ ਨੂੰ ਘੱਟ ਨਹੀਂ ਆਂਕਦਾ। ਜਰਨੈਲ ਸਿੰਘ ਵੀ ਅੱਛੀ ਖਾਸੀ ਵੋਟ ਇੱਥੋਂ ਲੈ ਕੇ ਜਾਏਗਾ। ਦੂਜੇ ਦੋਵੇਂ ਆ ਜਿਹੜੇ, ਉਹ ਹੈਡ ਟੂ ਹੈਡ ਹੈ, ਨੈਕ ਟੂ ਨੈਕ ਆ। ਉਹਨਾਂ ਦੇ ਵਿੱਚੋਂ ਕੋਈ ਵੀ ਬਾਜ਼ੀ ਮਾਰ ਸਕਦਾ, ਕਹਿਣਾ ਔਖਾ। ਪਰ ਹਾਲ ਦੀ ਘੜੀ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਥੋੜ੍ਹਾ ਜਿਹਾ ਪਲੜਾ ਭਾਰੀ ਜਾਪਦਾ, ਉਹ ਇਸ ਤਰ੍ਹਾਂ ਜਾਪਦਾ ਕਿ ਗਰੀਬ ਜਨਤਾ ਜਿਹੜੀ, ਮੇਰੇ ਵਰਗੇ ਮਾਤੜ ਲੋਕ ਆ, ਗਰਜ਼ਾਂ ਦੇ ਮਾਰੇ ਲੋਕ ਆ, ਉਹਨਾਂ ਲਈ ਆਟਾ ਦਾਲ, ਉਹਨਾਂ ਲਈ ਪੱਕੀਆਂ ਗਲੀਆਂ, ਉਹਨਾਂ ਲਈ ਬਿਜਲੀ ਦੀਆਂ ਸ਼ਰੇਆਮ ਲੱਗੀਆਂ ਕੁੰਡੀਆਂ, ਸ਼ਰਾਬ ਦੀਆਂ ਕੋਈ ਢੋਲਕੀਆਂ ਪਾ ਲਈਆਂ, ਇਹ ਚੀਜ਼ਾਂ ਮਾਇਨੇ ਰੱਖਦੀਆਂ। ਸੋ ਉਹਨਾਂ ਦੀ ਤਾਕਤ, ਬੇਸ਼ੱਕ ਜਿਹੜੀ ਲਾਹੌਰੀਆ ਵੋਟ ਬੈਂਕ ਹੈ ਉਹ ਖਿਸਕੀ ਹੈ, ਉਹ ਖਿਸਕ ਕੇ ਕੈਪਟਨ ਵੱਲ ਸਵਿੰਗ ਹੋਈ ਹੈ। ਪਰ ਇਹ ਜ਼ਰੂਰ ਦੇਖਦਾ ਪਿਆ ਮੈਂ ਗਰਾਊਂਡ ਜ਼ੀਰੋ ਤੋਂ ਕਿ ਜਿਹੜੀ ਦਲਿਤ ਵੋਟ ਆ ਉਹ ਕਿਤੇ ਨਾ ਕਿਤੇ ਪੱਖ ਪੂਰਦੀ ਪਈ। ਹਾਲਾਂਕਿ ਜਿਹੜੀ ਦਲਿਤ ਵੋਟ ਟੁੱਟੀ ਹੈ ਉਹ ਕੈਪਟਨ ਦੇ ਨਾਲ ਘੱਟ ਗਈ ਆ, ਉਹ ਜਰਨੈਲ ਸਿੰਘ ਵੱਲ ਜ਼ਿਆਦਾ ਗਈ ਆ। ਪਰ ਫਿਰ ਵੀ ਮੇਰੀ ਨਜ਼ਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਥੋੜ੍ਹਾ ਜਿਹਾ ਪ੍ਰਕਾਸ਼ ਸਿੰਘ ਬਾਦਲ ਅੱਗੇ ਆ। ਜੇ ਇਹਨਾਂ ਘੰਟਿਆਂ 'ਚ ਕੋਈ ਕਾਟ ਹੋਰ ਹੋਗੀ ਤਾਂ ਫਿਰ ਕਾਟ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਕਰ ਵੀ ਸਕਦਾ। ਸੋ ਦੂਜੇ ਪਾਸੇ ਜੇ ਤੁਸੀਂ ਓਵਰਆਲ ਦੀ ਗੱਲ ਕੀਤੀ ਹੈ ਤਾਂ ਉੱਥੇ ਉਲਟਿਆ, ਜਿਵੇਂ ਲੰਬੀ ਦੇ ਵਿੱਚ ਕਪਤਾਨ ਤੇ ਪ੍ਰਕਾਸ਼ ਸਿੰਘ ਬਾਦਲ ਦੀ ਟੱਕਰਿਆ, ਉਸ ਤਰ੍ਹਾਂ ਪੰਜਾਬ ਦੇ ਵਿੱਚ ਇਸ ਸਮੇਂ ਸਿੱਧੇ ਰੂਪ ਦੇ ਵਿੱਚ ਚਾਹੇ ਡੇਰੇ ਦੀ ਇਹਨਾਂ ਨੇ ਹਮਾਇਤ ਲੈ ਲਈ, ਚਾਹੇ ਕੁਛ ਵੀ ਕਰ ਲੈਣ, ਮੇਰੇ ਨਜ਼ਰ ਦੇ ਵਿੱਚ ਇਸ ਸਮੇਂ ਵੀ ਫਾਈਟ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਆ। ਹੁਣ ਇਹਨਾਂ ਦੇ ਵਿੱਚੋਂ ਸਰਕਾਰ ਕਿਹਦੀ ਬਣੇਗੀ, ਕੌਣ ਬਣਾਏਗਾ, ਉਹ ਹਾਲੇ ਸ਼ਸ਼ੋਪੰਜ ਆ, ਉਹ ਸਪਸ਼ਟ ਨਹੀਂ। CID ਦੀਆਂ ਰਿਪੋਰਟਾਂ ਕਦੇ ਕਿਸੇ ਨੂੰ ਅੱਗੇ ਕਹਿ ਦਿੰਦੀਆਂ, ਕਦੇ ਕਿਸੇ ਨੂੰ ਅੱਗੇ ਕਹਿ ਦਿੰਦੀਆਂ। ਦੋਵਾਂ ਦੇ ਵਿੱਚ ਇੱਕ ਦੌੜ ਲੱਗੀ ਹੈ, ਪਰ ਉਹ ਦੌੜ ਇੰਨੀ ਕੁ ਜ਼ਿਆਦਾ ਕਲੋਜ਼ ਹੈ, ਇੰਨੀ ਕੁ ਜ਼ਿਆਦਾ ਨੇੜਲੀ ਹੈ ਕਿ ਉੱਥੇ ਫਰਕ ਕੱਢ ਪਾਉਣਾ ਕਿ ਪੱਕੀ ਸਰਕਾਰ ਇਹਦੀ ਬਣੇਗੀ, ਮੇਰੇ ਖਿਆਲ ਦੇ ਨਾਲ ਕਿਸੇ ਲਈ ਵੀ ਸੰਭਵ ਨਹੀਂ। ਹਾਂ, ਤੁੱਕਾ ਜ਼ਰੂਰ ਲਾਇਆ ਜਾ ਸਕਦਾ। ਇੱਕ ਰੇਡੀਓ ਤੇ ਮੈਂ ਕਹਿ ਦੇਵਾਂ ਕਾਂਗਰਸ ਦੀ ਸਰਕਾਰ ਬਣ ਜਾ ਰਹੀ ਹੈ, ਦੂਜੇ ਤੇ ਜਾ ਕੇ ਕਹਿ ਦੇ ਆਮ ਆਦਮੀ ਪਾਰਟੀ ਦੀ ਬਣ ਜਾ ਰਹੀ ਹੈ, ਤਾਂ ਉਹ ਤੁੱਕਾ ਹੋਏਗਾ। ਪਰ ਸਪਸ਼ਟ ਤੌਰ ਤੇ ਜੇ ਮੈਂ ਆਖਾਂ ਕਿ ਹਾਲ ਦੀ ਘੜੀ ਕੋਈ ਵੀ ਸਮੀਕਰਨ ਇਹੋ ਜਿਹਾ ਨਜ਼ਰ ਨਹੀਂ ਆਉਂਦਾ ਜਿਹਦੇ ਆਧਾਰ ਤੇ ਆਪਾਂ ਕਹਿ ਦਈਏ ਇਹਦੀ ਸਰਕਾਰ ਬਣੇਗੀ। ਇਹ ਵੀ ਚਾਂਸ ਹੈਗਾ ਕਿ ਸਰਕਾਰ ਬਣਾਉਣ ਤੋਂ ਦੋਵੇਂ ਗੱਡੀਆਂ ਰਹਿ ਜਾਣ। ਜੀ ਅਗਲੇ ਕਾਲਰ ਮਨਜੀਤ ਸਿੰਘ ਜੀ ਇਹਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ, ਮੈਂ ਮਿੰਟੂ ਨੂੰ ਪੁੱਛਣਾ ਚਾਹੁੰਦਾ ਜਿਹੜਾ ਇੰਨੀ ਉਹ ਦਿੱਤਾ ਸੀਗਾ ਵੋਟਰਾਂ ਦਾ, ਵੀ ਇਹਨਾਂ ਦੇ ਕੋਲ ਲਿਖਿਆ ਹੋਣਾ ਚਾਹੀਦਾ ਵੀ ਇੰਨੀ ਥੋੜਾ ਬੋਲਣ ਦੇ ਵਿੱਚ ਫਰਕ ਪਿਆ, ਕਿਹਾ ਇੰਨੀ ਕਰੈਕਟ ਹੀ ਆ। ਜੀ 1 ਕਰੋੜ 32 ਲੱਖ ਕਿਹਾ ਸੀਗਾ ਵੀ ਟੋਟਲ ਆਬਾਦੀ, ਇੱਥੇ ਗਲਤੀ ਥੋੜੀ ਜਿਹੀ ਕਰ ਗਏ ਉਹ। ਤੇ ਬਾਕੀ ਇਹਨੇ ਕਿਹਾ ਸੀ ਵੀ 66 ਲੱਖ ਜਿਹੜੀ ਹੈਗੀ ਆ ਉਹ ਹੈਗੀ ਸ਼ਹਿਰੀ। ਇਹਦਾ ਮਤਲਬ ਵੀ 1 ਕਰੋੜ ਤੇ 98 ਲੱਖ ਟੋਟਲ ਸਹੀ ਬੋਲ ਕੇ ਗਏ ਜੀ। ਸੁਣਨ ਵਾਲਿਆਂ ਨੂੰ ਵੀ ਕਈ ਵਾਰੀ ਲੱਗ ਜਾਂਦੀ ਗਲਤੀ ਜੀ। ਹਾਂਜੀ, ਨਹੀਂ ਇਹ ਸਹੀ ਕਹਿ ਕੇ ਗਏ ਸੀ। ਇੰਨੀ ਗੱਲ ਕਹੀ ਸੀਗੀ। ਇੱਕ ਥੋੜੀ ਜਿਹਾ ਮਿਸਟੇਕ ਇਹ ਕਰ ਗਿਆ ਵੀ 1 ਕਰੋੜ 98 ਲੱਖ ਟੋਟਲ ਨਹੀਂ ਗਿਆ, ਇੰਨੀ ਕਹਿਤੇ ਸੀਗਾ ਵੀ 1 ਕਰੋੜ 32 ਲੱਖ ਟੋਟਲ ਆ ਤੇ 66 ਲੱਖ ਜਿਹੜੀ ਆ ਉਹ ਸ਼ਹਿਰੀ ਆ। ਇਹਦਾ ਮਤਲਬ ਟੋਟਲ ਆਬਾਦੀ ਕਹਿਣ ਦੇ ਵਿੱਚ ਥੋੜੀ ਮਿਸਟੇਕ ਹੋਈ, ਥੋੜੀ ਜੀ, ਬਾਕੀ ਆਬਾਦੀ ਸਹੀ ਦੱਸ ਕੇ ਗਏ। ਜੀ ਆਂਕੜੇ ਠੀਕ ਸੀਗੇ, ਬਸ ਬੋਲਣ ਦਾ ਹੇਰ ਫੇਰ ਹੋ ਗਿਆ। ਥੈਂਕ ਯੂ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ। ਕੋਈ ਗੱਲ ਨਹੀਂ। ਦੇਖੋ, ਗਲਤੀਆਂ ਇੱਕ ਦੂਜੇ ਦੀਆਂ ਕੱਢੀਏ ਤੇ ਚੰਗਾ, ਇੱਕ ਦੂਜੇ ਤੋਂ ਸਿੱਖੀਏ ਸਿਖਾਈਏ ਤੇ ਮੇਰੇ ਖਿਆਲ ਦੇ ਨਾਲ ਚੰਗਾ। ਰੇਡੀਓ ਹੋਏ, ਅਖਬਾਰ ਹੋਏ, ਜਾਂ ਸੱਥਾਂ ਹੋਈਆਂ, ਵਟਾਂ ਹੋਈਆਂ, ਹਟਾਂ ਹੋਈਆਂ, ਇਹ ਹੁੰਦੀਆਂ ਹੀ ਇਸੇ ਕਰਕੇ ਆ ਕਿ ਅਸੀਂ ਕੁਝ ਸਿੱਖੀਏ, ਕੁਝ ਸਿਖਾਈਏ। ਸਾਡਾ ਬਾਬਾ ਨਾਨਕ ਤੇ ਕਹਿ ਕੇ ਵੀ ਇਹੀ ਗਿਆ। ਜੀ ਬਿਲਕੁਲ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸ਼ਿੰਦਾ ਸਿੰਘ ਜੀ ਆਇਆਂ ਨੂੰ ਜੀ, ਸਵਾਗਤ ਹੈ ਸ਼ਿੰਦਾ ਜੀ। ਜੀ ਅਗਲੇ ਕਾਲਰ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਜੀ, ਕਮਲਜੀਤ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਮੇਰਾ ਵੀਰ ਜੀ ਨੂੰ ਕੁਐਸਚਨ ਹੈ ਇਹ ਕਿ ਇਹਨਾਂ ਦੀ ਮੈਂ ਇੱਕ ਪਾਸਟ ਜਿੱਦਾਂ ਲਾਈਫ ਸਟੋਰੀ ਸੁਣੀ ਆ, ਇਹਨਾਂ ਨੇ ਆਪ ਹੀ ਦਿੱਤੀ ਹੈ ਇੰਟਰਵਿਊ ਦੇ ਵਿੱਚ। ਇਹ ਸੱਚੀ ਆ ਕਿ ਝੂਠ ਹੈ?
ਇਹ ਸੱਚੀ ਆ ਤਾਂ ਬਹੁਤ ਹਾਰਟ ਟੱਚਿੰਗ ਆ ਕਿ ਇੰਨੇ ਨੌਜਵਾਨ ਏਦਾਂ ਦੇ ਹੈਗੇ ਜਿਹੜੇ ਇੰਨੇ ਪੇਰੈਂਟਸ ਨੂੰ ਇੰਨਾ ਦੁਖੀ ਕਰਦੇ ਆ। ਜਿਹੜੇ ਤਾਂ ਦੇਸ਼ ਕੌਮ ਲਈ ਕਰਕੇ ਗਏ ਉਹਨਾਂ ਤੇ ਤਾਂ ਚਲੋ ਪ੍ਰਾਊਡ ਹੁੰਦਾ ਹੈ, ਪਰ ਬਹੁਤ ਬੈਡਲੀ ਆ ਜਿਹੜੇ ਇੰਨੇ ਪੇਰੈਂਟਸ ਨੂੰ ਇੰਨਾ ਹਰਟ ਕਰਦੇ ਆ। ਉਹ ਵਿਚਾਰੇ ਮੁੰਡਿਆਂ ਤੇ ਤਾਂ ਨਹੀਂ ਤਰਸ ਆਉਂਦਾ, ਪਰ ਉਹਨਾਂ ਪੇਰੈਂਟਸ ਤੇ ਬਹੁਤ ਤਰਸ ਆਉਂਦਾ ਵੀ ਕਿੱਦਾਂ ਦੀ ਜ਼ਿੰਦਗੀ ਜੀਂਦੇ ਹੋਣਗੇ। ਇਹਦੇ ਬਾਰੇ ਕੁਝ ਦੱਸਣ ਤੇ ਸੱਚੀ ਦਾ ਕਹਿ ਰਿਹਾ ਸੀ ਆਪਣੀ ਸਟੋਰੀ ਕਿ ਜਸਟ ਕਾਹਦੇ ਵਾਸਤੇ, ਮਤਲਬ ਉੱਦਾਂ ਕਿਉਂ ਕੋਈ ਕਹੂਗਾ ਜੀ? ਜੇ ਕੁਛ ਹੋਇਆ ਹੈ ਤਾਂ ਹੀ ਬੰਦਾ ਕਹਿੰਦਾ ਹੈ ਜੀ। ਇਹ ਕਈ ਵਾਰੀ ਆਪਾਂ ਵੀ ਜ਼ਿਆਦਾ ਝਟਕਾਰੇ ਲੈ ਜਾਂਦੇ ਹਾਂ ਗੱਲਾਂ 'ਤੇ। ਜਿਹੜੀ ਚੀਜ਼ ਘਟਨਾ ਵਾਪਰੀ ਆ ਉਹੀ ਚੀਜ਼ ਜਿਹੜੇ ਜੀ ਉਹ ਦੱਸਦੇ ਨੇ। ਜੀ ਮਿੰਟੂ ਜੀ ਕੀ ਕਹਿਣਾ ਚਾਹੁੰਦੇ? ਜੀ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਕਿ ਇਹਨਾਂ ਦਾ ਨਾਮ ਕੀ ਹੈ? ਕਮਲਜੀਤ ਜੀ। ਕਮਲਜੀਤ ਜੀ, ਦੇਖੋ ਮੈਂ ਆਪਦੀ ਜ਼ਿੰਦਗੀ ਨੂੰ ਖੋਲ ਕੇ ਰੱਖਦਾ ਹਮੇਸ਼ਾ। ਕੋਈ ਪੜਦਾ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ, ਔਰ ਨਾ ਹੀ ਮੈਨੂੰ ਕੋਈ ਉਹਦੇ ਤੇ ਅਫਸੋਸ ਆ। ਮੈਨੂੰ ਆਪਣੇ ਅਤੀਤ ਤੇ ਕੋਈ ਝੋਰਾ ਨਹੀਂ, ਸਗੋਂ ਮੈਨੂੰ ਆਪਣੇ ਅਤੀਤ ਤੇ ਮਾਣ ਆ ਕਿ ਜੇ ਮੇਰਾ ਅਤੀਤ ਨਾ ਹੁੰਦਾ ਤੇ ਅੱਜ ਸ਼ਾਇਦ ਮੈਂ ਵੀ ਨਾ ਹੁੰਦਾ। ਮੇਰਾ ਅਤੀਤ ਹੀ ਹੈ ਜਿਹੜਾ ਮੇਰੀ ਹੋਂਦ ਬਣ ਕੇ ਮੈਨੂੰ ਲਈ ਫਿਰਦਾ ਹੈ, ਔਰ ਮੇਰਾ ਅਤੀਤ ਹੀ ਹੈ ਜਿਹੜਾ ਮੈਨੂੰ ਗਲਤੀਆਂ ਕਰਨ ਤੋਂ ਵਰਜਦਾ ਹੈ। ਜੇ ਅਤੀਤ ਦੇ ਵਿੱਚ ਮੈਂ ਗੁਨਾਹ ਨਾ ਕੀਤੇ ਹੁੰਦੇ, ਗਲਤੀਆਂ ਨਾ ਕੀਤੀਆਂ ਹੁੰਦੀਆਂ, ਤਾਂ ਹੋ ਸਕਦਾ ਸੀ ਅੱਜ ਵੀ ਮੈਂ ਸਮਾਜ ਲਈ ਓਨਾ ਹੀ ਖਤਰਨਾਕ ਹੁੰਦਾ। ਸੋ ਮੇਰੇ ਖਿਆਲ ਦੇ ਨਾਲ ਅਤੀਤ ਤੇ ਝੁਰਨਾ ਨਹੀਂ ਚਾਹੀਦਾ। ਹਾਂ, ਅਤੀਤ ਤੋਂ ਸਬਕ ਲੈਣਾ ਚਾਹੀਦਾ, ਸਿੱਖਣ ਦੀ ਕੋਸ਼ਿਸ਼ ਕੀਤੀ ਹੈ। ਮੇਰੀ ਕਹਾਣੀ, ਮੇਰੀ ਜ਼ੁਬਾਨੀ ਹੈ ਜਿਹੜੀ ਤੁਸੀਂ ਸੁਣੀ, ਉਹ ਇਨ ਵਿਨ ਸਹੀ ਹੈ, ਪਰ ਜਿੰਨਾ ਠੀਕ ਹੈ ਤੁਸੀਂ ਹਰਟ ਹੋਏ ਹੋਗੇ, ਥੋੜ੍ਹਾ ਸ਼ੌਕਡ ਵੀ ਹੋਏ ਹੋਗੇ, ਪਰ ਮੈਨੂੰ ਨਹੀਂ ਲੱਗਦਾ, ਕਿਉਂਕਿ ਜਿੰਨੇ ਦੁੱਖ ਅਸੀਂ ਆਪਦੇ ਪੇਰੈਂਟਸ ਨੂੰ ਦਿੱਤੇ ਸੀਗੇ, ਪੇਰੈਂਟਸ ਦੇ ਵਿੱਚੋਂ ਬਾਪ ਸਾਡੇ ਤੇ ਜਿਹੜਾ ਸੀਗਾ ਚਲੇ ਗਏ, ਬਾਪੂ ਜੀ ਸਾਡੇ ਤੇ ਚਲੇ ਗਏ, ਪਰ ਜਿਹੜੀ ਬੇਬੇ ਆ ਬਹੁਤਾ ਕੁਝ ਤੇ ਨਹੀਂ ਦੇ ਸਕੇ, ਪਰ ਇੰਨਾ ਜ਼ਰੂਰ ਦੇ ਸਕੇ ਆ ਕਿ ਉਹ 8 ਘੰਟੇ ਹੁਣ ਰਾਤ ਨੂੰ ਸੁੱਖ ਦੀ ਨੀਂਦ ਸੌਂਦੀ ਹੈ। ਜੀ ਜੀ ਬਿਲਕੁਲ ਬਿਲਕੁਲ ਜੀ। ਦੇਖੋ ਗਲਤੀਆਂ ਕੀਤੀਆਂ ਤੋਂ ਜਿਹੜਾ ਸਿੱਖ ਕੇ ਬੰਦਾ ਅੱਗੇ ਵੱਧਦਾ ਆ, ਅਤੇ ਉਹ ਹੀ ਜਿਹੜਾ ਇੱਕ ਸਭ ਤੋਂ ਔਖਾ ਕੰਮ ਆ। ਜਿਹੜਾ ਹਰ ਇੱਕ ਪਾਸੇ ਸੁੱਖ ਚੱਲੀ ਜਾਂਦਾ ਆ, ਉਹ ਤਾਂ ਹਰ ਕੋਈ ਬਤੀਤ ਕਰ ਲੈਂਦਾ, ਪਰ ਇੱਕ ਮਾੜੇ ਗਾਰੇ 'ਚੋਂ ਨਿਕਲ ਕੇ ਬਾਹਰ ਆ ਕੇ ਦੁਬਾਰਾ ਜੀਵਨ ਨੂੰ ਰਾਹ 'ਤੇ ਲੈ ਕੇ ਆਉਣਾ, ਇਹ ਬੜਾ ਔਖਾ ਕੰਮ ਆ। ਅਤੇ ਸਾਨੂੰ ਮਾਣ ਆ ਜੀ ਇਸ ਚੀਜ਼ ਦੇ ਉੱਤੇ, ਤੁਹਾਡੇ ਉੱਤੇ। ਅਤੇ ਆਈ ਥਿੰਕ ਕਿਸੇ ਦੀ ਇਹੋ ਜਿਹੀ ਪੁਰਾਣੀ ਚੀਜ਼ ਦੇ ਉੱਤੇ ਹੱਸਣਾ ਨਹੀਂ ਚਾਹੀਦਾ, ਬਲਕਿ ਉਹ ਚੀਜ਼ਾਂ ਤੋਂ ਪ੍ਰੇਰਿਤ ਹੋਣ ਦੀ ਜ਼ਰੂਰਤ ਆ। ਨਹੀਂ, ਚਲੋ ਕੋਈ ਗੱਲ ਨਹੀਂ ਜੀ। ਅਗਲੇ ਆਪਣੇ ਕਾਲਰ ਨੇ ਰੁਪਿੰਦਰ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ। ਮੇਰਾ ਸਵਾਲ ਇਹ ਆ ਵੀ ਕੇਜਰੀਵਾਲ ਸਾਹਿਬ ਨੇ ਆਪਣੇ ਸੰਧੂ ਸਾਹਿਬ ਨੂੰ ਡਿਪਟੀ ਸੀਐਮ ਦੀ ਆਫਰ ਦਿੱਤੀ ਸੀ ਸਿੱਧੂ ਨੂੰ ਜੀ। ਉਹਨੇ ਨਹੀਂ ਲਈ ਹੈ ਨਾ। ਜੇ ਇੱਕ ਕਾਦਲ ਬੰਦਾ ਉਹਨੂੰ ਡਿਪਟੀ ਸੀਐਮ ਦੀ ਆਫਰ ਦੇਣ ਡਿਆ ਨਾ, ਤੇ ਇਹ ਆਂਦਾ ਮੈਂ ਜਿਹੜੇ ਕਾਦਲ ਬੰਦੇ ਕੋਈ ਕਰਪਟ ਬੰਦਾ ਨੂੰ ਮੈਂ ਨਾਲ ਨਹੀਂ ਰੱਖਣਾ ਨਾ। ਤੇ ਇਹਦੇ ਬਾਰੇ ਕੀ ਇਹ ਵਿਚਾਰ ਆਪਣੇ ਭਾਜੀ ਉਹਨਾਂ ਦੇ? ਦੇਖੋ, ਪਹਿਲੀ ਗੱਲ ਤੇ ਉਹ ਸੰਧੂ ਨਹੀਂ, ਉਹ ਸਿੱਧੂ ਹੈ ਜੀ। ਉਹ ਸਿੱਧੂ ਹੈ। ਦੂਜੀ ਗੱਲ ਦੇਖੋ, ਮੈਂ ਅੱਗੇ ਗੱਲ ਪਿਛਾਂ ਕਰਕੇ ਆਇਆ ਕਿ ਅਰਵਿੰਦ ਕੇਜਰੀਵਾਲ ਨੂੰ ਬਹੁਤ ਗੱਲਾਂ ਤੇ ਉਹਦੀਆਂ ਕੀਤੀਆਂ ਗੱਲਾਂ ਤੇ ਘਿਰਿਆ ਜਾ ਸਕਦਾ, ਜਿਹਦੇ 'ਚ ਤੁਸੀਂ ਗੱਲ ਕਹੀ ਹੈ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦੇ ਦਿੰਦਾ ਕਿ ਦੇਖੋ, ਕਰਪਸ਼ਨ ਦੇ ਖਿਲਾਫ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਲੈਕਸ਼ਨ ਦੇ ਵਿੱਚ 3 ਸੀ, ਸ਼ਾਇਦ ਰਾਜਕਰਨਵੀਰ ਜੀ ਇਹਨਾਂ ਨੇ ਕਿਹਾ ਸੀ ਕਰੈਕਟਰ, ਕਰਪਸ਼ਨ ਤੇ ਇੱਕ ਹੋਰ ਇਹਨਾਂ ਨੇ ਕਿਹਾ ਸੀ ਕਿ 3 ਸੀ ਜਿਹੜੀ ਕ੍ਰਾਈਮ, ਸ਼ਾਇਦ ਕ੍ਰਾਈਮ। ਇਹ 3 ਸੀ ਉਹ ਸਾਡੇ ਉਮੀਦਵਾਰਾਂ 'ਚ ਨਹੀਂ ਹੋਣਗੇ। ਕਰੈਕਟਰ ਵੀ ਦੇਖਾਂਗੇ ਅਸੀਂ, ਉਹਦਾ ਕ੍ਰਾਈਮ ਵਾਲਾ ਪਿਛੋਕੜ ਵੀ ਦੇਖਾਂਗੇ, ਕਰਪਸ਼ਨ ਵਾਲਾ ਜੁਗਾੜ ਵੀ ਦੇਖਾਂਗੇ। ਪਰ ਹੋਇਆ ਕਿ ਹੁਸ਼ਿਆਰਪੁਰ ਤੋਂ ਉਸ ਬੰਦੇ ਨੂੰ ਟਿਕਟ ਦਿੱਤੀ ਗਈ ਜਿਹੜੇ ਬੰਦੇ ਦੇ ਖਿਲਾਫ ਇਹਨਾਂ ਨੇ ਆਪ ਮੰਗ ਕੀਤੀ ਸੀ ਕਿ ਇਹਨੇ ਇੰਨੇ ਕਰੋੜ ਦਾ ਘਪਲਾ ਕੀਤਾ, ਇਹਦੇ ਤੇ ਮਾਮਲਾ ਦਰਜ ਕੀਤਾ ਜਾਵੇ। ਬਾਅਦ ਦੇ ਵਿੱਚ ਪਾਰਟੀ 'ਚ ਸ਼ਾਮਲ ਹੋ ਗਿਆ, ਟਿਕਟ ਲੈ ਗਿਆ। ਸੋ ਕਿੱਥੇ ਗਈ ਸੀ ਕ੍ਰਾਈਮ ਵਾਲੀ ਜਿਹੜੀ ਗੱਲ ਆ। ਹਾਂ, ਇਸ ਗੱਲ ਦੇ ਨਾਲ ਮੈਂ ਸਹਿਮਤ ਹਾਂ ਕਿ ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਉਹ ਗੰਦੀ ਰਾਜਨੀਤੀ ਦਾ ਸ਼ਿਕਾਰ ਹੋਏ, ਉਹਨਾਂ ਤੇ ਕੇਸ ਬਣਿਆ। ਪਰ ਇਹਨਾਂ ਦੇ ਉਮੀਦਵਾਰਾਂ ਦੇ ਕੁਝ ਕੇਸ ਜਿਹੜੇ ਆ ਉਹ ਇਹੋ ਜਿਹੇ ਆ ਜਿਹੜੇ ਉਹਨਾਂ ਦੇ ਪਾਰਟੀ 'ਚ ਆਉਣ ਤੋਂ ਪਹਿਲਾਂ ਦੇ ਬਣੇ ਤੇ ਜਿਹੜੇ ਹੈ ਵੀ ਸਹੀ ਹੈ। ਤਾਂ ਇਹਦਾ ਮਤਲਬ ਕਿ ਕ੍ਰਾਈਮ ਵਾਲਾ ਜਿਹੜਾ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਵਿਦਾਗ ਚਿਹਰੇ ਦਿਆਂਗੇ, ਉਹ ਵੀ ਹੈ। ਕੰਵਰ ਸੰਧੂ ਤੇ ਸੁਖਪਾਲ ਖਹਿਰੇ ਦਾ ਇਹਨਾਂ ਦਾ ਨਾਂ ਨਾ ਜੋੜਿਓ, ਕਿਉਂਕਿ ਇਹਨਾਂ ਦੇ ਕੇਸ ਆ ਜਿਹੜੇ ਉਹ ਰਾਜਨੀਤੀ ਤੋਂ ਪ੍ਰੇਰਿਤ ਹੈ, ਸਾਰਿਆਂ ਨੂੰ ਪਤਾ। ਕੰਵਰ ਸੰਧੂ ਤੇ ਵੀ ਜਿਹੜੇ ਕੇਸ ਬਣੇ ਆ ਉਹ ਕਿਵੇਂ ਬਣੇ ਆ ਸਾਰਿਆਂ ਨੂੰ ਪਤਾ। ਸੁਖਪਾਲ ਖਹਿਰਾ ਤੇ ਬਣੇ ਕਿਵੇਂ ਬਣੇ, ਪਰ ਇਹਨਾਂ ਦੇ ਵਿੱਚ ਹੋ ਰਿਹਾ। ਤੁਸੀਂ ਜੇ ਕਿਸੇ ਨੇ ਜਾਣਕਾਰੀ ਲੈਣੀ ਹੋਵੇ
ਸਾਰੇ ਨੇਤਾਵਾਂ ਬਾਰੇ। ਤੇ ਮੈਂ ਤੁਹਾਨੂੰ ਇੱਕ ਵੈਬਸਾਈਟ ਦੱਸ ਦਿੰਦਾ ਜਾਂਦਾ ਜਾਂਦਾ ਕਿ myneta.info, ਤੁਸੀਂ ਉਹਦੇ ਤੇ ਜਾ ਕੇ ਕਿਸੇ ਵੀ ਉਮੀਦਵਾਰ ਦਾ ਪਿਛੋਕੜ, ਕਿਸੇ ਵੀ ਉਮੀਦਵਾਰ ਦੀ ਕੁਆਲੀਫਿਕੇਸ਼ਨ, ਕਿਸੇ ਵੀ ਉਮੀਦਵਾਰ ਦਾ ਕ੍ਰਾਈਮ ਦਾ ਰਿਕਾਰਡ ਹੈ ਜਿਹੜਾ ਦੇਖ ਸਕਦੇ ਹੋ। ਸੋ ਮੈਂ ਤੁਹਾਨੂੰ ਵੈਬਸਾਈਟ ਦੁਬਾਰਾ ਦੱਸ ਦਿੰਦਾ, myneta myneta.info, ਇਹਦੇ ਤੇ ਚਲੇ ਜਾਓ। ਉੱਥੇ ਸਰਚ ਦੇ ਵਿੱਚ ਜਾ ਕੇ ਤੇ ਤੁਸੀਂ ਵਿਧਾਨ ਸਭਾ ਹਲਕਾ ਭਰ ਦਿਓ, ਤੁਹਾਡੇ ਸਾਹਮਣੇ ਸਾਰਾ ਕੁਛ ਉਹਦਾ ਬਾਇਓਡਾਟਾ ਆ ਜਾਏਗਾ। ਦੂਜੀ ਗੱਲ ਜਿਹੜੀ ਹੈ ਕਿ ਇਹ ਬਿਲਕੁਲ ਸਰਦਾਰ ਸਾਹਿਬ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਕਿ ਕੇਜਰੀਵਾਲ ਨੇ ਜੋ ਕਿਹਾ ਸੀ ਉਹਦੇ ਵਿੱਚੋਂ ਕਈ ਥਾਈਂ ਥਿੜਕਿਆ, ਪਰ ਬਾਵਜੂਦ ਇਸ ਦੇ ਹਾਲੇ ਵੀ ਅਰਵਿੰਦ ਕੇਜਰੀਵਾਲ ਦੇ ਵਿੱਚ ਕਸ਼ਿਸ਼ ਹੈ, ਖਿੱਚ ਹੈ। ਉਮੀਦ ਆ ਕਿ ਉਹ ਦੂਜਿਆਂ ਨਾਲੋਂ ਥੋੜਾ ਠੀਕ ਕਰਨ ਦੇ ਵਿੱਚ, ਸਿਸਟਮ ਨੂੰ ਠੀਕ ਕਰਨ ਦੇ ਵਿੱਚ ਦੂਜਿਆਂ ਨਾਲੋਂ ਭਾਰੀ ਹੈ। ਸੋ ਉਹਦੇ 'ਚ ਖਾਸੀਅਤਾਂ ਵੀ ਹੈ, ਕਮਜ਼ੋਰੀਆਂ ਵੀ ਹੈ, ਕਿਉਂਕਿ ਉਹ ਰਾਜਨੇਤਾ ਹੈ, ਰਾਜਨੀਤੀ ਕਰਨ ਆਇਆ, ਤੇ ਇਹਨਾਂ ਕੋ ਕੁਛ ਤੇ ਉਹ ਜਿਹੜਾ ਥੋੜਾ ਬਹੁਤ ਹੋਏਗਾ ਹੀ ਹੋਏਗਾ। ਜੀ ਜੀ, ਸ਼ਿੰਦਰ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸ਼ਿੰਦਰ ਜੀ, ਜੀ ਆਪਾਂ ਅੱਗੇ ਵਧਦੇ ਹਾਂ ਜੀ। ਗੁਰਬਖਸ਼ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰੀ ਅੱਗੇ ਲਾਈਨ ਕੱਟੀ ਗਈ ਜੀ, ਮਿੰਟੂ ਜੀ ਅਖਬਾਰਾਂ ਬਾਰੇ ਵੀ ਦੱਸਿਆ ਸੀ, ਉਹ ਲਾਈਨ ਕੱਟੀ ਗਈ। ਹਾਂ ਜੀ ਜੀ, ਹਾਂਜੀ ਹਾਂਜੀ, ਮੈਂ ਦੱਸ ਦਿੰਦਾ ਜੀ। ਮੈਂ ਦੈਨਿਕ ਭਾਸਕਰ ਹਿੰਦੀ ਦਾ ਅਖਬਾਰ ਆ, ਉਹਦੇ ਲਈ ਕੰਮ ਕਰਦਾ, ਤੇ ਪੰਜਾਬੀ ਦਾ ਅਖਬਾਰ ਹੈ ਨਵਾਂ ਜ਼ਮਾਨਾ। ਮੈਂ ਦੋਨਾਂ ਅਖਬਾਰਾਂ ਲਈ ਕੰਮ ਕਰਦਾ ਜੀ। ਵੈਸੇ ਜਦੋਂ ਵੀ ਕਿਤੇ ਵੇਲ ਮਿਲੇ ਤੇ ਮੈਂ ਵਲਵਲੇ ਕੱਢ ਲੈਣਾ, ਆਰਟੀਕਲਸ ਲਿਖ ਲੈਣਾ, ਤੇ ਉਹ ਫਿਰ ਵੱਖ-ਵੱਖ ਅਖਬਾਰਾਂ 'ਚ ਲੱਗ ਜਾਂਦੇ ਆ। ਜੀ ਜੀ, ਥੈਂਕ ਯੂ ਜੀ। ਤੇ ਆਪਣੇ ਅਗਲੇ ਕਾਲਰ ਲਖਵਿੰਦਰ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਹਾਂਜੀ ਲਖਵਿੰਦਰ ਜੀ, ਪੁੱਛੋ ਸਵਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਮੇਰਾ ਇਹ ਛੋਟਾ ਜਿਹਾ ਕੁਐਸਚਨ ਹੈ ਵੀ ਜੇ ਆਪਣਾ ਜਿਸ ਤਰ੍ਹਾਂ ਭਗਵੰਤ ਮਾਨ ਜਲਾਲਾਬਾਦ ਤੋਂ ਲੜ ਰਹੇ ਨੇ ਜੀ, ਵੀ ਜੇ ਬਾਈ ਚਾਂਸ ਉਹ ਹਾਰ ਜਾਂਦੇ ਨੇ ਤਾਂ ਕੀ ਕੋਈ ਐਸਾ ਸੰਵਿਧਾਨ ਹੈ ਵੀ ਉਹ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਹੋ ਸਕਦੇ ਨੇ, ਜਿਵੇਂ ਆਪਣੇ PM ਮਨਮੋਹਨ ਸਿੰਘ ਬਿਨਾਂ ਚੋਣ ਲੜੇ PM ਬਣ ਗਏ ਸੀ? ਜੀ, ਥੈਂਕ ਯੂ ਜੀ। ਇਹਦੇ 'ਚ ਕੋਈ ਸੰਵਿਧਾਨਕ ਰੁਕਾਵਟ ਨਹੀਂ ਹੈ। ਮੰਨ ਲਓ ਇਹ ਜਲਾਲਾਬਾਦ ਤੋਂ ਹਾਰ ਜਾਂਦਾ ਭਗਵੰਤ, ਤੇ ਇਹਨਾਂ ਦੀ ਬਹੁਮਤ ਆ ਜਾਂਦੀ ਹੈ, ਚੋਣਾਂ ਦੇ ਵਿੱਚ ਬਹੁਮਤ ਲੈ ਜਾਂਦੇ ਆ। ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਵਿਧਾਇਕ ਦਲ ਆ ਉਹ ਭਗਵੰਤ ਮਾਨ ਨੂੰ ਮੰਨ ਲੈਂਦਾ ਆਪਦਾ ਲੀਡਰ, ਤੇ ਇਹਦੇ 'ਚ ਕੋਈ ਮੇਰੇ ਖਿਆਲ ਦੇ ਨਾਲ ਇਹੋ ਜਿਹੀ ਉਹ ਨਹੀਂ ਹੋਏਗੀ, ਕਿਉਂਕਿ ਆਪਾਂ ਅੱਗੇ ਦੇਖਿਆ ਹੀ ਆ ਕਿ ਰਾਜ ਸਭਾ ਦੇ ਵਿੱਚ ਇਸ ਤਰ੍ਹਾਂ ਬਣ ਜਾਂਦੇ ਆ। ਪਰ ਮੇਰੇ ਖਿਆਲ ਦੇ ਨਾਲ ਬਾਕੀ ਮੈਨੂੰ ਵਿਧਾਨ ਸਭਾ ਦਾ ਕੋਈ ਵੱਖਰਾ ਨੇਮ ਕਾਇਦਾ ਹੋਵੇ ਉਹਦੇ ਬਾਰੇ ਤੇ ਮੈਨੂੰ ਪਤਾ ਨਹੀਂ, ਪਰ ਆ ਤੁਸੀਂ ਦੇਖਿਆ ਹੀ ਹੈ ਕਿ ਸਿਮਰਤੀ ਇਰਾਨੀ ਚੋਣ ਹਾਰੀ ਹੈ, ਉਹ ਜਾ ਕੇ ਮਿਨਿਸਟਰ ਬਣ ਗਈ ਸੀ। ਅਰੁਣ ਜੇਤਲੀ ਚੋਣ ਹਾਰਿਆ ਸੀ, ਉਹ ਜਾ ਕੇ ਮਿਨਿਸਟਰ ਬਣ ਗਿਆ ਸੀ। ਮਨਮੋਹਨ ਸਿੰਘ ਨੇ ਇੱਕੋ ਚੋਣ ਲੜੀ ਹੈ, ਉਹ ਵੀ ਚੋਣ ਹਾਰਿਆ, ਉਹ ਪ੍ਰਧਾਨ ਮੰਤਰੀ ਬਣ ਗਿਆ। ਜੇ ਸਭ ਕੁਛ ਹੈ ਤਾਂ ਮੇਰੇ ਖਿਆਲ ਦੇ ਨਾਲ ਇਹੋ ਜਿਹੀ ਰੁਕਾਵਟ ਨਹੀਂ। ਅਜੇ ਵਿਧਾਇਕ ਦਲ ਦਾ ਨੇਤਾ ਮੇਰੇ ਖਿਆਲ ਦੇ ਨਾਲ ਅਸੈਂਬਲੀ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਕੋਈ ਪੇਚ ਨਾ ਹੋਵੇ, ਨਹੀਂ ਤੇ ਅਦਰਵਾਈਜ਼ ਇਹੋ ਜਿਹੀ ਕਿਤੇ ਮੱਦ ਨਹੀਂ ਹੈਗੀ। ਬਾਕੀ ਪਤਾ ਕਰ ਲਵਾਂਗੇ ਆਪਾਂ ਕਿ ਕੀ ਵਿਧਾਨ ਸਭਾ ਚੋਣਾਂ ਲਈ ਕੋਈ ਇਸ ਤਰ੍ਹਾਂ ਦੀ ਕੋਈ ਸਪੈਸ਼ਲ ਕੰਡੀਸ਼ਨ ਹੈ ਕਿ ਚੋਣ ਜਿੱਤਣੀ ਲਾਜ਼ਮੀ ਹੈ, ਜਾਂ ਹਾਰਿਆ ਬੰਦਾ ਵੀ ਵਿਧਾਇਕ ਦਲ ਦਾ ਨੇਤਾ ਬਣ ਸਕਦਾ। ਜੀ ਜੀ, ਅਤੇ ਮਿੰਟੂ ਜੀ ਵੈਸੇ ਸਮਾਂ ਕੀ ਹੁੰਦਾ ਵੋਟਿੰਗ ਦਾ? ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਪੈਣੀਆਂ ਹੁੰਦੀਆਂ ਵੋਟਾਂ? ਇਹ 8 ਤੋਂ 5 ਰੱਖਿਆ ਜੀ ਮੇਰੇ ਖਿਆਲ ਦੇ ਨਾਲ। 8 ਤੋਂ 5 ਨੇ, 8 ਤੋਂ 5 ਜੀ। ਵਿੱਚ ਬ੍ਰੇਕ ਹੁੰਦੀ ਹੈ ਨਾ, ਇੱਕ ਬ੍ਰੇਕ ਹੁੰਦੀ ਹੈ, ਘੰਟੇ ਕੁ ਦੀ ਬ੍ਰੇਕ ਹੁੰਦੀ ਹੈ। ਠੀਕ ਹੈ ਜੀ, ਰੋਟੀ ਪਾਣੀ ਵੀ ਖਾਣਾ ਹੈ ਜੀ। ਜੀ ਹਾਂ ਜੀ ਜੀ। ਗੁਰਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਹਲੋ ਜੀ ਭਾਈ, ਗੁਰਵਿੰਦਰ ਸਿੰਘ ਜੀ। ਹਾਂਜੀ ਗੁਰਵਿੰਦਰ ਜੀ। ਹਾਂਜੀ ਵੀਰ ਮਿੰਟੂ ਗੁਰਸਰੀਆ, ਸਤਿ ਸ਼੍ਰੀ ਅਕਾਲ। ਤੇ ਭਾਈ ਰਾਜਕਰਨਵੀਰ ਜੀ, ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੇਰਾ ਹਲਕਾ ਹੈਗਾ ਧਰਮਕੋਟ, ਤੇ ਧਰਮਕੋਟ ਹਲਕੇ ਦੇ ਵਿੱਚ ਕਾਂਗਰਸੀ ਉਮੀਦਵਾਰ ਅੱਜ ਰਾਤ ਨੂੰ ਇੱਕ ਪਿੰਡ ਦੇ ਵਿੱਚ ਨੋਟ ਵੰਡਦੇ ਫੜੇ ਗਏ ਵੀਰੇ। ਅੱਛਾ, ਹਾਂਜੀ ਹਾਂਜੀ, ਠੀਕ ਹੈ। ਤੇ ਦੂਸਰਾ ਜੀ, ਸਾਡੇ ਹਲਕੇ ਦੇ ਵਿੱਚ ਦੌਲੇ ਵਾਲਾ ਪੈਂਦਾ ਹਨਾ ਪਿੰਡ, ਤੇ ਦੌਲੇ ਵਾਲੇ ਦੇ ਵਿੱਚ ਵੀਰ ਜੀ ਉਹਨਾਂ ਕੋਲੇ ਬਾਹਲੀਆਂ ਜ਼ਮੀਨਾਂ ਤਾਂ ਉਹਨਾਂ ਕੋਲੇ ਲੋਕਾਂ ਕੋਲੇ ਹੈ ਨਹੀਂ, ਤੇ 2.5 3 ਕਰੋੜ ਦੀਆਂ ਉਹਨਾਂ ਦੀਆਂ ਕੋਠੀਆਂ ਪਾਈਆਂ ਹੋਈਆਂ, ਕਿਉਂਕਿ ਉਹ ਨਸ਼ੇ ਦਾ ਕਾਰੋਬਾਰ ਬਹੁਤ ਕਰਦੇ ਆ। 2-3 ਵਾਰੀ ਪੁਲਿਸ ਗਈ ਆ ਤੇ ਉੱਥੋਂ ਕੁੱਟ ਖਾ ਕੇ ਬਈ ਉੱਥੋਂ ਪੁਲਿਸ ਆਈ ਆ ਹਨਾ। ਤੇ ਇਹ ਵੀ ਤੁਹਾਡੀ ਮੇਰੇ ਖਿਆਲ ਬਾਈ ਮਿੰਟੂ ਕੋਲੇ ਤਾਂ ਜਾਣਕਾਰੀ ਹੋਣੀ ਆ। ਇਸ ਹਲਕੇ ਦਾ ਸਾਡਾ ਜਿਹੜਾ ਉਮੀਦਵਾਰ ਉਹ ਜਥੇਦਾਰ ਤੋਤਾ ਸਿੰਘ ਹੈ ਜੀ। ਠੀਕ ਹੈ ਜੀ, ਥੈਂਕ ਯੂ ਜੀ। ਜੀ ਜੀ ਜੀ।
ਨਹੀਂ ਤੁਹਾਡੇ ਉੱਥੇ ਇਹਨਾਂ ਦਾ ਪਿੰਡ ਪਤਾ ਨਹੀਂ ਦੌਲੇ ਵਾਲਾ ਦੱਸਿਆ ਇਹਨਾਂ ਨੇ ਆਪਣਾ ਪਿੰਡ ਨਹੀਂ ਸ਼ਾਇਦ ਦੱਸਿਆ, ਧਰਮਕੋਟ ਹਲਕੇ ਦਾ ਦੱਸਿਆ ਉਹਨਾਂ ਨੇ। ਦੌਲੇ ਵਾਲੇ ਪਿੰਡ ਬਾਰੇ ਤੇ ਬਹੁਤ ਮਸ਼ਹੂਰ ਕਿੱਸੇ ਆ। ਦੌਲੇ ਪਿੰਡ ਦੇ ਬਾਹਰ ਤੇ ਬੋਰਡ ਵੀ ਲਾਤਾ ਸੀ ਪੁਲਿਸ ਵਾਲਿਆਂ ਨੇ ਜੀ ਇੱਥੇ ਆਉਣ ਜਾਣ ਵਾਲਾ ਹਰੇਕ ਬੰਦਾ ਕੈਮਰੇ ਦੀ ਨਿਗਰਾਨੀ ਹੇਠ ਆ। ਤੇ ਜਦੋਂ ਬੋਰਡ ਸੋਸ਼ਲ ਮੀਡੀਆ ਤੇ ਆਇਆ ਫਿਰ ਪੱਟਣਾ ਪਿਆ ਸੀਗਾ। ਫਿਰੋਜ਼ਪੁਰ ਜੇਲ੍ਹ ਦੇ ਵਿੱਚ ਦੌਲੇਵਾਲ ਦੇ ਇੱਕ ਵਾਰੀ ਇੰਨੇ ਬੰਦੇ ਹੋ ਗਏ ਸੀ ਕਿ ਜੇਲ੍ਹ ਅਧਿਕਾਰੀਆਂ ਨੂੰ ਇਸ ਗੱਲ ਤੇ ਵਿਚਾਰ ਕਰਨਾ ਪਿਆ ਸੀ ਕਿ ਕਿਉਂ ਨਾ ਇੱਕ ਦੌਲੇ ਵਾਲੀਆਂ ਦੀ ਬੈਰਕੀ ਅੱਡ ਕਰ ਦਈਏ। ਸੋ ਇੰਨੇ ਜ਼ਿਆਦਾ ਉੱਥੇ ਇਕੱਠੇ ਹੋ ਗਏ ਸੀਗੇ। ਦੌਲੇ ਵਾਲਾ ਪਿੰਡ ਵਾਕਿਆ ਹੀ ਹੈ, ਪਰ ਉੱਥੇ ਸਮੱਸਿਆ ਦੇਖੋ ਪਹਿਲਾਂ ਤੇ ਸਮਾਜਿਕ ਸੀ, ਕਿਉਂਕਿ ਉਸ ਪਿੰਡ ਬਾਰੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਕਿਉਂਕਿ ਮੇਰਾ ਵੀ ਪਿਛੋਕੜ ਇਹੋ ਜਿਹਾ ਹੀ ਹੈ। ਉਹਦੇ ਵਿੱਚ ਦੇਖੋ ਸਮਾਜਿਕ ਸਮੱਸਿਆ ਸੀ, ਪਰ ਹੁਣ ਮੇਰੇ ਖਿਆਲ ਦੇ ਨਾਲ ਉਸ ਸਮਾਜਿਕ ਸਮੱਸਿਆ ਨੂੰ ਨਜਿੱਠਿਆ ਜਾ ਸਕਦਾ ਹੈ। ਲੋਕ ਆਰਥਿਕ ਪੱਖੋਂ ਜਿਹੜੇ ਕੰਮ ਕਰਦੇ ਰਹੇ ਉਹ ਠੀਕ ਠਾਕ ਵੀ ਹੈ। ਜੇ ਉਹਨਾਂ ਨੂੰ ਸਮਝਾਇਆ ਬੁਝਾਇਆ ਜਾਵੇ ਤੇ ਮੇਰੇ ਖਿਆਲ ਦੇ ਨਾਲ ਠੀਕ ਹੋ ਸਕਦਾ ਹੈ। ਪਰ ਤੁਸੀਂ ਉੱਥੇ ਦੂਰ ਕਿਉਂ ਜਾਂਦੇ? ਤੁਸੀਂ ਤੋਤਾ ਸਿੰਘ ਦਾ ਨਾਂ ਲਿਆ, ਮੈਂ ਕਿਸੇ ਦਾ ਨਾਂ ਨਹੀਂ ਲੈਂਦਾ। ਸੁਖਬੀਰ ਸਿੰਘ ਬਾਦਲ ਦਾ ਨਾਂ ਜ਼ਰੂਰ ਲਿਆਉਂਗਾ ਕਿਉਂਕਿ ਉਹਦਾ ਹਲਕਾ ਜਲਾਲਾਬਾਦ ਆ ਤੇ ਉਹ ਸੂਬੇ ਦਾ ਗ੍ਰਹਿ ਮੰਤਰੀ ਵੀ ਹੈ, ਉਪ ਮੁੱਖ ਮੰਤਰੀ ਵੀ ਆ। ਜਲਾਲਾਬਾਦ ਹਲਕੇ ਦੇ ਵਿੱਚ ਇਹੋ ਜਿਹੇ 20 ਪਿੰਡ ਆ ਜਿੱਥੇ ਤੁਸੀਂ ਜਾ ਕੇ ਚਿੱਟੇ ਦੀਆਂ ਬਿੱਟਾਂ ਇਸ ਤਰ੍ਹਾਂ ਲੈ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਸਟੇਸ਼ਨ ਤੋਂ ਜਾ ਕੇ ਦਾਤਰ ਖਰੀਦਦੇ ਹੋ। ਕਿੱਥੇ ਨਹੀਂ ਹੈ। ਇਹ ਤਕਰੀਬਨ ਹਰੇਕ ਹਲਕੇ 'ਚ ਕੁਛ ਨਾ ਕੁਛ ਇਹੋ ਜਿਹੇ ਪਿੰਡ ਹੈਗੇ ਆ। ਦੌਲੇ ਵਰਗੇ ਜਿਹੜੇ ਮਸ਼ਹੂਰ ਹੋ ਗਏ, ਬਦਨਾਮ ਹੋ ਗਏ, ਉਹਨਾਂ ਦਾ ਵਿਚਾਰਿਆਂ ਦਾ ਨਾਂ ਜਿਹੜਾ ਰਿਕਾਰਡ ਦੇ ਵਿੱਚ ਜ਼ਿਆਦਾ ਆ ਗਿਆ। ਕਪੂਰਥਲੇ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਆ, ਅਖੀਰ ਜੇ ਤੇ ਪੈ ਜਾਂਦਾ, ਸ਼ਾਇਦ ਉਹਦਾ ਨਾਂ ਬੂਟ ਹੈ ਜਾਂ ਬੂਟਾ, ਇਹੋ ਜਿਹਾ ਨਾਂ ਮੈਨੂੰ ਭੁੱਲ ਗਿਆ। ਉਹ ਵੀ ਦੌਲੇਵਾਲ ਵਰਗਾ ਹੀ ਪਿੰਡ ਹੈ ਜਿਹੜਾ ਉਸੇ ਤਰ੍ਹਾਂ ਦਾ ਬਦਨਾਮ ਪਿੰਡ ਆ। ਇਸ ਤਰ੍ਹਾਂ ਦੇ ਪੰਜਾਬ 'ਚ ਮੈਂ ਤੁਹਾਨੂੰ ਕਈ ਪਿੰਡ ਦੱਸ ਸਕਦਾ ਜਿਨ੍ਹਾਂ ਪਿੰਡਾਂ ਦੇ ਵਿੱਚ ਬਹੁਤ ਸਾਰੇ ਘਰ ਹੈ ਜਿਹੜੇ ਨਸ਼ਾ ਵੇਚਦੇ ਆ। ਕੱਟਿਆਂ ਵਾਲੀ ਪਿੰਡ ਦੀ ਰਿਪੋਰਟ ਤੁਸੀਂ ਸ਼ਾਇਦ ਪੜ੍ਹੀ ਹੋਣੀ ਆ। 150 ਘਰ ਹੈ ਜਿਹੜਾ ਉਹ ਸ਼ਰਾਬ ਦੀਆਂ ਭੱਠੀਆਂ ਦਾ ਕਾਰੋਬਾਰ ਕਰਦਾ। ਇਸ ਤਰ੍ਹਾਂ ਦੇ ਬਹੁਤ ਸਾਰੇ ਪਿੰਡ ਆ। ਇਹ ਸਮਾਜਿਕ ਸਮੱਸਿਆ ਵੀ ਹੈ। ਇਹ ਕਹਿ ਸਕਦੇ ਹਾਂ ਕਿ ਸਾਡੀਆਂ ਸਰਕਾਰ ਦੀਆਂ, ਸਾਡੀਆਂ ਰਾਜਨੀਤਿਕ ਪਾਰਟੀਆਂ ਦੀਆਂ ਨਾਕਾਮੀਆਂ ਵੀ ਹੈ, ਸਿਆਸੀ ਪੁਸ਼ਤ ਪਨਾਹੀਆਂ ਦਾ ਨਤੀਜਾ ਵੀ ਹੈ। ਪਰ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕਦਾ ਹੈ। ਐਸੀ ਗੱਲ ਨਹੀਂ ਕਿ ਰੋਕਿਆ ਨਹੀਂ ਜਾ ਸਕਦਾ ਜੀ। ਅਗਲੇ ਕਾਲਰ ਆਪਣੇ ਨਾਲ ਲੁਧਿਆਣੇ ਤੋਂ ਜੁੜੇ ਨੇ ਜੀ, ਮਨਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਲੈਣ ਵਾਸਤੇ। ਬੜੀ ਚਿਰ ਤੋਂ ਮੈਂ ਕਾਲਾਂ ਮਿਲਾ ਰਿਹਾ ਸੀ ਜੀ ਤੇ ਮੈਨੂੰ ਬੜੀ ਖੁਸ਼ੀ ਆਪਣੇ ਮਿੰਟੂ ਗੁਰੂਸਰੇ ਜੀ ਦੀ ਆਵਾਜ਼ ਸੁਣ ਕੇ। ਮੈਂ ਪਿੱਛੇ ਜੇ ਹਫ਼ਤੇ ਤੋਂ ਪ੍ਰੋਗਰਾਮ ਸੁਣ ਰਿਹਾ ਤਾਂ ਮੈਂ ਉਹਨਾਂ ਦਾ ਫੈਨ ਹੋ ਗਿਆ ਤੇ ਮੈਂ ਅਡਿਕਟ ਹੋ ਗਿਆ ਇਸ ਪ੍ਰੋਗਰਾਮ ਦਾ। ਥੈਂਕ ਯੂ ਜੀ। ਤੇ ਮੈਂ ਵਧਾਈ ਦੇਣਾ ਚਾਹੁੰਦਾ ਮਿੰਟੂ ਗੁਰੂਸਰੇ ਜੀ ਨੂੰ। ਇਹਨਾਂ ਦਾ ਜਿਹੜਾ ਲੈਵਲ ਆ ਨਾ ਇਹਨਾਂ ਦੇ ਗੱਲ ਕਰਨ ਦਾ ਤੇ ਰੇਡੀਓ ਪੇਸ਼ਕਾਰੀ ਦਾ, ਉਹ ਲਗਭਗ ਬਹੁਤ ਨੇੜੇ ਚਲੇ ਜਾਂਦਾ BBC ਹਿੰਦੀ ਦੇ। ਇਹ ਮੈਂ ਇਹਨਾਂ ਨੂੰ ਕੰਪਲੀਮੈਂਟ ਦੇਣਾ ਚਾਹੁੰਦਾ ਜੇ ਸਵੀਕਾਰ ਕਰਨ ਤਾਂ। ਤੇ ਦੂਜੀ ਗੱਲ, ਹੈਲੋ, ਹਾਂਜੀ ਜੀ ਹਾਂਜੀ। ਤੇ ਇੱਕ ਗੱਲ ਮੈਂ ਜਿਹੜਾ ਮਿੰਟੂ ਜੀ ਇਹ ਕਹਿਣਾ ਚਾਹੁੰਦਾ, ਇੱਕ ਤਾਂ ਮੇਰਾ ਸਵਾਲ ਤੁਹਾਡੇ ਤੋਂ ਹੈਗਾ ਵੀ ਜਿਹੜਾ ਇਹਨਾਂ ਨੇ ਕਾਂਗਰਸ ਤੇ ਅਕਾਲੀਆਂ ਨੇ ਗੱਲ ਛੇੜੀ ਹੋਈ ਹੈ ਕਿ ਇਹ ਜਿਹੜੇ ਆਪ ਵਾਲੇ ਹੈਗੇ ਆ ਰੈਡੀਕਲ ਸਿੱਖਾਂ ਨਾਲ ਮਿਲਿਆ ਜੇ ਵੀ ਉਹਦੇ ਨਾਲ ਜਿਹੜਾ ਮਾਲਵੇ ਦੇ ਵਿੱਚ ਜਿਹੜੀ ਸ਼ਹਿਰੀ ਹਿੰਦੂ ਵੋਟ ਆ ਉਹਦੇ ਤੇ ਕਿੰਨਾ ਕੁ ਅਸਰ ਪਊਗਾ। ਇਹ ਮੇਰਾ ਸਵਾਲ ਆ ਜੀ। ਦੂਜੀ ਜਿਹੜੀ ਮੇਰੀ ਆਬਜ਼ਰਵੇਸ਼ਨ ਇੱਕ ਹੈਗੀ ਆ, ਜਿਹੜਾ ਬਾਦਲ ਪਰਿਵਾਰ ਹੈਗਾ ਸਿਆਸਤ ਦੇ ਵਿੱਚ ਇੰਨਾ ਮਤਲਬ ਪਰਵਲ ਹੈਗਾ ਤਾਂ ਇੰਨਾ ਸਿਆਣਾ ਹੈਗਾ। ਇਹਨਾਂ ਨੇ ਇੱਕ ਬੇਵਕੂਫੀ ਕੀਤੀ ਹੈਗੀ ਆ ਆਪਣੇ ਵਾਸਤੇ ਕਿ ਸਾਰੀ ਇਹਨਾਂ ਨੇ ਗੌਰਮੈਂਟ 10 ਸਾਲ ਸਹੀ ਚਲਾ ਲਈ ਜੀ, ਸਭ ਕੁਝ ਵਧੀਆ ਕੰਮ ਵੀ ਕਰ ਲਏ, ਸਭ ਕੁਝ ਜਿਵੇਂ ਗੌਰਮੈਂਟਾਂ ਕਰਦੀਆਂ ਕਰ ਲਈਆਂ। ਇਹਨਾਂ ਨੇ ਜਿਹੜੀ ਗਲਤੀ ਕੀਤੀ ਹੈ ਕਿ ਜਿਹੜਾ ਪਰਚੂਨ ਫੈਲਾਤੀ ਨਾ, ਜਿਵੇਂ ਚਾਦਰ ਫੈਲਾਤੀ ਇਹਨਾਂ ਨੇ, ਆਹ ਵਿਜ਼ੀਬਲ ਜਿਹੜੀ ਕਰਪਸ਼ਨ ਦੇ ਰੂਪ 'ਚ, ਜਿਹਦੇ 'ਚ ਆਪਾਂ ਬੱਸਾਂ, ਕੇਬਲ, ਰੇਤਾ, ਜੇ ਉਹ ਨਾ ਵੀ ਕਰਦੇ ਤਾਂ ਵੀ ਇਹਨਾਂ ਕੋਲ ਇੰਨੀ ਕਰਪਸ਼ਨ ਅੰਡਰਗਰਾਊਂਡ ਹੋ ਰਹੀ ਸੀ, ਕਰ ਰਹੀ ਸੀ ਕਿ ਇਹਨਾਂ ਨੂੰ ਕੋਈ ਕਰਨ ਦੀ ਲੋੜ ਨਹੀਂ ਸੀ। ਇਹ ਉੱਥੇ ਟਪਲਾ ਖਾ ਗਏ। ਦੂਜਾ, ਇਹਨਾਂ ਨੇ ਇਸ ਕਰਪਸ਼ਨ ਦਾ ਕਦੇ ਵੀ ਪਬਲਿਕ ਦੇ ਵਿੱਚ ਖੰਡਨ ਨਹੀਂ ਕੀਤਾ, ਪ੍ਰੈਸ ਦੇ ਵਿੱਚ ਨਹੀਂ ਕੀਤਾ। ਮੈਂ ਕਿਸੇ ਕਿੱਟੀ ਬ੍ਰੈਡ ਤੋਂ 2 ਰੁਪਏ ਨਹੀਂ ਲੈਂਦਾ ਜੀ, ਮੈਂ ਕੋਈ ਰੇਟੇ 'ਚੋਂ ਪੈਸੇ ਨਹੀਂ ਖਾਂਦਾ, ਮੈਂ ਉਹ ਨਹੀਂ ਖਾਂਦਾ। ਉਹ ਸਾਰਾ ਕੁਛ ਸਿੱਧਾ ਹੀ ਲੋਕਾਂ ਤੇ ਅਸਰ ਗਿਆ। ਇਹ ਧੰਨਵਾਦ ਜੀ। ਥੈਂਕ ਯੂ ਮਨਜੀਤ ਸਿੰਘ ਜੀ, ਥੈਂਕ ਯੂ ਜੀ। ਪਹਿਲਾਂ ਤਾਂ ਧੰਨ ਪਾ ਗਿਆ ਜੀ ਤੁਹਾਡੇ ਜਿਹੜੇ ਤੁਸੀਂ ਕੰਪਲੀਮੈਂਟ ਦਿੱਤਾ। ਦੂਜੀ ਗੱਲ ਬਿਲਕੁਲ ਤੁਹਾਡੀ ਇਹ ਬੜੀ ਵਜ਼ਨਦਾਰ ਆ ਕਿ ਦੇਖੋ ਇਹਨਾਂ ਨੇ ਜੋ ਕੀਤਾ
ਕੱਲਾ ਇਹਨਾਂ ਨੇ ਨਹੀਂ ਕੀਤਾ, ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਹੇਠਲੇ ਸੀ ਉਹਨਾਂ ਨੇ ਵੀ ਕਰਨਾ ਸ਼ੁਰੂ ਕਰ ਦਿੱਤਾ। ਉਹਦਾ ਬੜਾ ਬੁਰਾ ਪ੍ਰਭਾਵ ਗਿਆ। ਪ੍ਰਭਾਵ ਇੱਥੋਂ ਤੱਕ ਗਿਆ ਕਿ ਅੱਜ ਲੰਬੀ ਹਲਕੇ ਦੇ ਵਿੱਚ ਲੰਬੀ ਦੇ ਜਥੇਦਾਰ ਆ ਜਿਹੜੇ ਉਹ ਪਿੰਡਾਂ 'ਚ ਨਹੀਂ ਵੜ ਸਕਦੇ। ਉਹਦਾ ਇਹੋ ਹੀ ਕਾਰਨ ਆ ਕਿਉਂਕਿ ਲੋਕਾਂ ਨੂੰ ਸਭ ਕੁਝ ਦੀਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇਹ ਨਾ ਕਰਦੇ, ਔਰ ਕਰਨ ਦੀ ਜ਼ਰੂਰਤ ਕੀ ਹੈ। ਇੱਕ ਮੈਂਬਰ ਪਾਰਲੀਮੈਂਟ ਹੈ ਜਿਹਨੂੰ ਉਹਨੂੰ ਲੱਖਾਂ ਰੁਪਈਏ ਅਲਾਊਂਸ ਮਿਲਦਾ, ਲੱਖਾਂ ਰੁਪਈਏ ਭੱਤੇ, ਹਰੇਕ ਚੀਜ਼। ਬਲਕਿ ਮੈਂ ਕਹਾਂਗਾ ਕਿ ਸਿਰਫ ਉਹਦੇ ਕੋਲੇ ਆਪਣਾ ਸਾਹ ਦਾ ਹੀ ਖਰਚਾ, ਬਾਕੀ ਸਾਰਾ ਖਰਚਾ ਜਨਤਾ ਦਾ। ਜਿਹੜਾ ਜਨਤਾ ਦਾ ਨੁਮਾਇੰਦਾ ਚੁਣਿਆ ਜਾਂਦਾ ਉਹਦਾ ਕੋਈ ਹੋਰ ਖਰਚਾ ਹੈ ਹੀ ਨਹੀਂ। ਤੁਸੀਂ ਵੇਖ ਲਓ ਅੰਦਾਜ਼ਾ ਲਾ ਕੇ, ਇੱਕ ਚੁਣਿਆ ਹੋਇਆ ਨੁਮਾਇੰਦਾ ਜਿਹੜਾ ਉਹ ਬਹੁਤ ਆਪਾਂ ਛੋਟਾ ਖਰਚਾ ਲਾਈਏ ਤੇ 2.5-3 ਲੱਖ 'ਚ ਪੈਂਦਾ। ਤੇ 2.5-3 ਲੱਖ ਨਾਲ ਜੇ ਮਹੀਨੇ 'ਚ ਬੰਦੇ ਦੀ ਜ਼ਿੰਦਗੀ ਬਸਰ ਨਹੀਂ ਹੁੰਦੀ, ਜੇ 2.5-3 ਲੱਖ ਨਾਲ ਸੰਤੁਸ਼ਟ ਨਹੀਂ, ਸੱਤਾ ਦੇ ਵਿੱਚ ਰਹਿ ਕੇ ਸੰਤੁਸ਼ਟ ਨਹੀਂ, ਫਿਰ ਉਹ ਬੰਦਾ ਸੰਤੁਸ਼ਟੀ ਮੇਰੇ ਖਿਆਲ ਦੇ ਨਾਲ ਦਿਨ ਦਾ 300 ਕਰੋੜ ਰੁਪਈਆ ਵੀ ਕਮਾਉਣ ਲੱਗ ਪਏ ਤਾਂ ਵੀ ਉਹਨੂੰ ਸੰਤੁਸ਼ਟੀ ਨਹੀਂ ਹੋਣੀ। ਦੂਜੀ ਗੱਲ ਇਹ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਹਿੰਦੂ ਵੋਟ ਦੀ, ਇਹ ਬਿਲਕੁਲ ਸਿਆਸਤ ਹੀ ਇਸ ਚੀਜ਼ ਨੂੰ ਲੈ ਕੇ ਹੈ ਕਿ ਕਤਾਰਬੰਦੀ ਕੀਤੀ ਜਾਵੇ। ਕਿਉਂਕਿ ਸਿੱਖ ਵੋਟ ਬੈਂਕ ਜਿਹੜਾ ਉਹ ਖਿਸਕਿਆ, ਉਹ ਸਭ ਨੂੰ ਪਤਾ, ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਪਤਾ ਹੈ ਕਿ ਜੋ ਪੰਥ ਮਤਲਬ ਕਿ ਅੰਨ੍ਹੇਵਾਹ ਤੁਰ ਪੈਂਦਾ ਸੀ ਅਕਾਲੀ ਦਲ ਕਿ ਸਾਡਾ ਪੰਥ ਹੈ, ਸਾਡੀ ਪੰਥਕ ਪਾਰਟੀ ਹੈ, ਸਾਡਾ ਪ੍ਰਕਾਸ਼ ਸਿੰਘ ਬਾਦਲ ਹੈ, ਉਹ ਜਿਹੜੀ ਵੱਜਵੀਂ ਵੋਟ ਸੀਗੀ, ਜਿਹੜੀ ਕੱਟੜ ਵੋਟ ਸੀ, ਉਹ ਖਿਸਕ ਗਈ। ਕੁਛ ਕਾਂਗਰਸ ਦੇ ਹਿੱਸੇ ਬੜੀ ਵੱਡੀ ਮਾਰ ਮਾਰੀ ਆ ਆਮ ਆਦਮੀ ਪਾਰਟੀ ਨੇ। ਸੋ ਕਤਾਰਬੰਦੀ ਉਹਦੇ ਬਦਲ ਦੇ ਰੂਪ ਦੇ ਵਿੱਚ ਇਹ ਕਤਾਰਬੰਦੀ ਕੀਤੀ ਜਾ ਰਹੀ ਹੈ। ਇੱਕ ਤਾਂ ਹਿੰਦੂ ਵੋਟ ਬੈਂਕ ਹੈ ਜਿਹੜਾ ਉਹਨਾਂ ਨੂੰ ਭੈਭੀਤ ਕੀਤਾ ਜਾ ਰਿਹਾ ਕਿ ਜੀ ਇਹ ਦੌਰ ਇਹੋ ਜਿਹਾ ਆ ਸਕਦਾ ਹੈ ਕਿ ਤੁਹਾਡੇ ਲਈ ਮੁਸ਼ਕਿਲ ਖੜੀ ਹੋ ਜਾਏਗੀ। ਉਹਦਾ ਇਹੋ ਹੀ ਹੈ ਕਿ ਕਾਂਗਰਸ ਵੱਲ ਨਾ ਜਾਵੇ ਉਹ ਵੋਟ, ਕਿਉਂਕਿ ਹਿੰਦੂ ਵੋਟ ਬੈਂਕ ਦਾ ਝੁਕਾਅ ਜਿਹੜਾ ਉਹ ਜ਼ਿਆਦਾਤਰ ਕਾਂਗਰਸ ਵੱਲ ਹੋ ਜਾਂਦਾ ਜਾਂ ਭਾਰਤੀ ਜਨਤਾ ਪਾਰਟੀ ਵੱਲ। ਭਾਰਤੀ ਜਨਤਾ ਪਾਰਟੀ 'ਚੋਂ ਐਤਕੀ ਮੂੰਹ ਮੁੜਿਆ, ਕਾਂਗਰਸ ਵੱਲ ਉਹਨਾਂ ਦਾ ਰੁਖ ਹੋ ਸਕਦਾ। ਉਸ ਰੁਖ ਨੂੰ ਹੀ ਪਲਟਾਉਣ ਲਈ ਸਭ ਕੁਝ ਕੀਤਾ ਜਾ ਰਿਹਾ। ਬਿਲਕੁਲ ਤੁਸੀਂ ਸਹੀ ਨਬਜ ਫੜੀ ਹੈ ਕਿ ਕਤਾਰਬੰਦੀ ਹੋ ਰਹੀ ਹੈ। ਔਰ ਕਤਾਰਬੰਦੀ ਤੁਹਾਨੂੰ ਯਾਦ ਹੋਣਾ ਕਿ ਕਤਾਰਬੰਦੀ ਤੇ 1980 ਦੇ ਦਹਾਕੇ 'ਚ ਵੀ ਹੁੰਦੀ ਰਹੀ ਹੈ, 70 ਦੇ ਦਹਾਕੇ 'ਚ ਵੀ ਇਹੋ ਜਿਹੀਆਂ ਸ਼ਰਾਰਤਾਂ ਕਰਕੇ ਹੁੰਦੀ ਰਹੀ ਹੈ। ਸੋ ਇਹ ਸ਼ਰਾਰਤਬਾਜ਼ੀ ਹੈ। ਪਰ ਇੱਕ ਚੀਜ਼ ਮੈਂ ਕਹਾਂਗਾ ਕਿ ਜਿਸ ਤਰ੍ਹਾਂ ਸਿੱਖ ਵੋਟ ਬੈਂਕ ਹੈ ਜਿਹੜੀ ਉਹ ਜਾਗਰੂਕ ਹੋਈ ਕਿ ਇਹ ਟੱਬਰ ਹੈ ਜਿਹੜਾ ਸਾਨੂੰ ਵੇਚ ਕੇ ਖਾਧੀ ਖੜਾ ਹੈ, ਅਸੀਂ ਆਪਣੇ ਪੱਧਰ ਤੇ ਆਪਦੇ ਫੈਸਲੇ ਲਈਏ, ਅਸੀਂ ਕਿਉਂ ਨੇ ਵੱਧ ਤੁਰੇ ਜਾਂਦੇ ਹਾਂ। ਇਸੇ ਤਰ੍ਹਾਂ ਅੱਜ ਦਾ ਹਿੰਦੂ ਵੋਟ ਬੈਂਕ ਹੈ ਜਿਹੜਾ ਉਹ ਵੀ ਲਾਈ ਲੱਗਦੇ, ਉਹ ਵੀ ਬਹੁਤ ਬਰੀਕੀ ਨਾਲ ਸੋਚਦਾ, ਬਹੁਤ ਬਰੀਕੀ ਨਾਲ ਫੈਸਲਾ ਕਰਦਾ। ਇਹੀ ਕਾਰਨ ਹੈ ਕਿ ਕੋਈ ਵੀ ਪਾਰਟੀ ਜਿਹੜੀ ਉਹ ਸਪਸ਼ਟ ਰੂਪ ਦੇ ਵਿੱਚ ਇਹ ਨਹੀਂ ਕਹਿ ਸਕਦੀ ਕਿ ਮੇਰਾ ਇਸ ਹਿੰਦੂ ਵੋਟ ਬੈਂਕ ਤੇ ਇੱਕ ਅਧਿਕਾਰ ਆ, ਕਿਉਂਕਿ ਹਿੰਦੂ ਵੋਟ ਬੈਂਕ ਜਿਹੜਾ ਉਹ ਵੀ ਹੁਣ ਇਹਨਾਂ ਦੀਆਂ ਜਿਹੜੀਆਂ ਚਾਲਬਾਜ਼ੀਆਂ ਉਹਨਾਂ ਨੂੰ ਭਲੀ ਭਾਂਤ ਸਮਝਣ ਦੇ ਵਿੱਚ ਉਹ ਬਿਲਕੁਲ ਸਮਰੱਥ ਆ ਔਰ ਸਫਲ ਆ। ਮੇਰੇ ਖਿਆਲ ਦੇ ਨਾਲ ਹਿੰਦੂ ਵੋਟ ਬੈਂਕ ਹੈ ਜਿਹੜਾ ਉਹ ਇਹਨਾਂ ਚੀਜ਼ਾਂ ਤੋਂ ਡਰੇਗਾ ਨਹੀਂ। ਪਰ ਜੋ ਰਾਜਨੀਤੀ ਹੋਈ ਆ ਉਹ ਬਿਲਕੁਲ ਗੈਰ ਮਿਆਰੀ ਔਰ ਬਿਲਕੁਲ ਮੈਂ ਕਹਾਂਗਾ ਕਿ ਇਸ ਤਰ੍ਹਾਂ ਦੀ ਰਾਜਨੀਤੀ ਹੋਈ ਆ ਜਿਹਨੇ ਸਪਸ਼ਟ ਰੂਪ ਦੇ ਵਿੱਚ ਇਹ ਲੋਕਾਂ ਦੇ ਅੰਦਰ ਮੈਸੇਜ ਦਿੱਤਾ ਕਿ ਇਹ ਰਾਜਨੇਤਾ ਲੋਕ ਹੈ ਜਿਹੜੇ ਇਕੱਲੇ ਮੂੰਹ ਕਹਿ ਨਹੀਂ ਸਕਦੇ, ਇਹ ਡੁਪਲੀਕੇਟ ਅੱਤਵਾਦ ਪੈਦਾ ਵੀ ਕਰ ਸਕਦੇ ਆ। ਜੀ ਜੀ। ਕੈਨੇਡਾ ਤੋਂ ਜੁੜੇ ਨੇ ਆਪਣੇ ਨਾਲ ਜਸਵੀਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਤੇ ਵੀਰ ਜੀ ਮੇਰਾ ਸ਼ਹਿਰ ਰਾਏਕੋਟ ਆ। ਮੈਂ ਰਾਏਕੋਟ ਤੋਂ ਪੁੱਛਣਾ ਚਾਹੁੰਦਾ ਸੀ ਵੀ ਤੁਹਾਨੂੰ ਕੀ ਲੱਗਦਾ ਮਿੰਟੂ ਵੀਰੇ ਵੀ ਕੌਣ ਕਿਹਦੀ ਪੋਜੀਸ਼ਨ ਜ਼ਿਆਦਾ ਬਿਹਤਰ ਹੈਗੀ ਆ, ਪਲੀਜ਼ ਇਹਨਾਂ ਦੱਸ ਦੋਗੇ। ਥੈਂਕ ਯੂ ਜੀ। ਨਹੀਂ, ਮੈਨੂੰ ਉੱਥੋਂ ਦਾ ਪਤਾ ਨਹੀਂ ਸਰਦਾਰ ਸਾਹਿਬ ਕਿ ਰਾਏਕੋਟ ਤੋਂ ਕੌਣ ਹੈ, ਪਰ ਮੈਂ ਸੋਸ਼ਲ ਮੀਡੀਆ ਤੇ ਟ੍ਰੈਂਡ ਦੇਖਿਆ। ਪਹਿਲਾਂ ਤੇ ਜੱਗਾ ਹੈ ਉਹਦਾ ਨਾਮ ਹੈ ਕੈਂਡੀਡੇਟ ਦਾ, ਜਗਤਾਰ ਜੱਗਾ ਜੀ 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 ਜੱਗਾ ਹੀਸੋਵਾਲ ਜਾਂ ਸ਼ਾਇਦ ਇਹੋ ਜਿਹਾ ਨਾਮ ਜੀ ਜੀ ਇਹੀ ਨਾਮ ਹੈ। ਹਾਂਜੀ, ਉਹਦੀ ਪਹਿਲਾਂ ਤੇ ਨੁਕਤਾਚੀਨੀ ਬੜੀ ਹੁੰਦੀ ਸੀ, ਪਰ ਆ ਮੈਂ 15 ਕੁ ਦਿਨਾਂ ਤੋਂ ਵੇਖਿਆ, 20 ਕੁ ਦਿਨਾਂ ਤੋਂ ਵੇਖਿਆ ਤੇ ਰਾਏਕੋਟ ਦੇ, ਕਿਉਂਕਿ ਕਾਂਗਰਸੀਆਂ ਨੇ ਮੇਰੇ ਖਿਆਲ ਦੇ ਨਾਲ ਉੱਥੇ ਪੈਰਾਸ਼ੂਟਰ ਲਿਆਂਦਾ ਸੀਗਾ ਉਮੀਦਵਾਰ, ਉਹਦਾ ਵਿਰੋਧ ਆਉਂਦੇ ਹੀ ਸ਼ੁਰੂ ਹੋਇਆ। ਤਾਂ ਇਹਨਾਂ ਕੁਝ ਚੀਜ਼ਾਂ ਦਾ ਉਸ ਬੰਦੇ ਨੂੰ ਲਾਭ ਮਿਲਿਆ ਲੱਗਦਾ, ਕਿਉਂਕਿ ਵੇਵ ਹੈ ਜਿਹੜੀ ਉਸ ਇਲਾਕੇ ਦੇ ਵਿੱਚ ਬੜੀ ਚੋਟੀ ਦੀ ਆਮ ਆਦਮੀ ਪਾਰਟੀ ਦੀ, ਇੱਕ ਬੈਂਸ ਬ੍ਰਦਰਸ ਨਾਲ ਅਲਾਇੰਸ ਹੋਇਆ। ਇਹਨਾਂ ਚੀਜ਼ਾਂ ਦਾ ਉਸ ਉਮੀਦਵਾਰ ਨੂੰ ਫਰਕ ਜ਼ਰੂਰ ਪਵੇਗਾ। ਬਾਕੀ ਮੈਨੂੰ ਪੱਕਾ ਨਹੀਂ ਪਤਾ ਜੀ ਕਿ ਸਰਦਾਰ ਸਾਹਿਬ ਉੱਥੇ ਕੌਣ ਅੱਗੇ ਜਾ ਰਿਹਾ ਕੌਣ ਪਿੱਛੇ ਜਾ ਰਿਹਾ, ਪਰ ਉਸ ਬੰਦੇ ਦੀ ਮੈਂ ਜਿੰਨੀ ਕੁ ਸੋਸ਼ਲ ਮੀਡੀਆ ਤੇ ਜਾਂ ਜਿੰਨੀ ਕੁ ਗੱਲਬਾਤ ਉੱਥੋਂ ਦੇ ਲੋਕਾਂ ਦੇ ਨਾਲ ਜਿੰਨੀ ਕੁ ਕੀਤੀ, ਜਿੰਨੇ ਕੁ ਮੇਰੇ ਟੱਚ ਦੇ ਵਿੱਚ ਹੈ, ਕਿ ਉਹ ਬੰਦਾ ਥੋੜਾ ਜਿਹਾ ਇਸ ਸਮੇਂ ਫਾਇਦੇ ਦੇ ਵਿੱਚ ਹੈ ਜੀ। ਅਗਲੇ ਕਾਲਰ ਅਸ਼ੋਕ ਵਰਮਾ ਜੀ, ਜੀ ਆਇਆਂ ਨੂੰ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਅਸ਼ੋਕ ਜੀ। ਜੀ ਆਪਾਂ ਅਗਲੇ ਕਾਲਰ ਉਹਨਾਂ ਵੱਲ ਵਧਦੇ ਹਾਂ। ਸ਼ਮਿੰਦਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ। ਹਾਂ ਮਿੰਟੂ ਵੀਰ ਜੀ, ਵੈਸੇ ਮੈਂ ਤੁਹਾਨੂੰ ਹਰ ਰੋਜ਼ ਸੁਣਦਾ ਹੈ ਤੇ ਗੱਲ ਪਹਿਲੀ ਵਾਰ ਹੋ ਰਹੀ ਹੈ ਜੀ। ਜਿਹੜਾ ਭੈਣ ਜੀ ਕਮਲਜੀਤ ਨੇ ਕੁਐਸਚਨ ਕੀਤਾ ਸੀ ਤੁਹਾਡੇ ਬਾਰੇ, ਪਰ ਮੈਂ ਤੁਹਾਨੂੰ ਵਧਾਈ ਦੇਣੀ ਚਾਹੁੰਦਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ। ਤੁਸੀਂ ਆਪਣੇ ਅਤੀਤ ਨੂੰ ਲੋਕਾਂ ਸਾਹਮਣੇ ਉਜਾਗਰ ਕੀਤਾ, ਕਿਉਂਕਿ ਉਹਦਾ ਕਾਰਨ ਬਹੁਤ ਸਾਰੇ ਲੋਕ ਸਿੱਖਿਆ ਲੈ ਸਕਦੇ ਇਸ ਚੀਜ਼ ਤੋਂ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ ਜੀ। ਬੜੀ ਮਿਹਰਬਾਨੀ। ਮੇਰਾ ਮੰਤਵ ਇਹੋ ਹੈ ਜੀ ਕਿ ਦੇਖੋ, ਕੋਈ ਬੱਚਾ, ਕੋਈ ਮੇਰਾ ਭਰਾ, ਕੋਈ ਹੋਰ ਮੇਰੀ ਭੈਣ ਦਾ, ਕਿਸੇ ਦਾ ਮੁੰਡਾ ਕੁੜੀ, ਕੋਈ ਸਮਝ ਕੇ ਇਸ ਚੀਜ਼ ਨੂੰ ਵੇਖ ਕੇ ਕਿ ਇਸ ਬੰਦੇ ਦੀ ਤਰਾਸਦੀ ਕਿੱਡੀ ਭੈੜੀ ਹੈ, ਕੋਈ ਉਹ ਮੁੜ ਆਵੇ ਤੇ ਮੈਨੂੰ ਆਪਣੇ ਅਤੀਤ ਦੱਸਿਆ ਘਾਟਾ ਨਹੀਂ ਪੈਣਾ ਚਾਹੀਦਾ। ਮੇਰਾ ਤਾਂ ਸਗੋਂ ਉਹਦੇ ਨਾਲ ਗੁਨਾਹਾਂ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਗੰਗਾ ਇਸ਼ਨਾਨ ਹੋ ਜਾਊਗਾ। ਮੈਂ ਤੇ 68 ਤੀਰਥੀ ਨਾ ਆਊਂਗਾ। ਜੇ ਕੋਈ ਮੈਨੂੰ ਵੇਖ ਕੇ ਬਚ ਜਾਵੇ, ਇਹਦੇ ਨਾਲੋਂ ਵੱਡਾ ਪੁੰਨ ਕੀ ਹੋ ਸਕਦਾ ਹੈ। ਜੀ ਜੀ ਬਿਲਕੁਲ। ਕੁਲਦੀਪ ਸਿੰਘ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਰਾਜਕਰਮ ਜੀ ਅਤੇ ਮਿੰਟੂ ਜੀ, ਸਤਿ ਸ੍ਰੀ ਅਕਾਲ। ਮੇਰੇ ਦੋ ਕੁਐਸਚਨ ਹੈ ਜੀ। ਪਹਿਲਾ ਕੁਐਸਚਨ ਜੀ, ਬਾਦਲ ਨੇ ਇੱਕ ਬਿਆਨ ਦਿੱਤਾ ਸੀ, ਅਸੀਂ ਬਾਹਰ 10 ਲੱਖ ਏਕੜ ਜ਼ਮੀਨ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਬਾਹਰ ਭੇਜਾਂਗੇ। ਕੀ ਇਹ ਪੰਜਾਬ ਦੇ ਲੋਕਾਂ ਦਾ ਉਜਾੜਾ ਭਾਲਦੇ ਨੇ? ਇਹਨਾਂ ਦਾ ਕੀ ਮਤਲਬ ਆ? ਦੂਜਾ ਕੁਐਸਚਨ ਮੇਰਾ ਇਹ ਹੈ ਜੀ ਵੀ ਜਿੰਨੇ NRI ਭਰਾ ਬਾਹਰ ਗਏ ਆ, ਉੱਥੇ ਚੋਣ ਕਮਿਸ਼ਨ ਨੇ ਇੱਕ ਵਾਰੀ ਇਹ ਦਿੱਤਾ ਸੀ ਬਿਆਨ ਵੀ ਜਿਨ੍ਹਾਂ ਦੀ ਵੋਟਾਂ ਨੇ ਉਹ ਪੰਜਾਬ ਤੋਂ ਬਾਹਰ ਚਲੇ ਜਾਣ। ਕੀ ਉਹ ਸੁਰੱਖਿਅਤ ਬੈਠੇ ਆ? ਕੀ ਉਹਨਾਂ ਦਾ ਕੀ ਪੋਜੀਸ਼ਨ ਹੈ ਜੀ? ਥੈਂਕ ਯੂ ਜੀ। ਦੇਖੋ, ਪਹਿਲਾਂ ਮੈਂ ਉਹ ਪਿਛਲੇ ਕਾਲਰ ਸਨ ਜਿਹੜੇ ਰਾਏਕੋਟ ਬਾਰੇ, ਮੈਂ ਦੇਖਿਆ ਮੇਰੇ ਕੋਲ ਜਿਹੜੀ ਫਾਈਲ ਹੈ ਉਹਦੇ 'ਚੋਂ 3 ਕੈਂਡੀਡੇਟ ਨੇ। ਉੱਥੇ ਇੱਕ ਡਾਕਟਰ ਅਮਰ ਸਿੰਘ ਨੇ ਜਿਨ੍ਹਾਂ ਨੂੰ ਮੈਂ ਪੈਰਾਸ਼ੂਟਡ ਕਿਹਾ ਕਿ ਬਾਹਰੀ ਉਮੀਦਵਾਰ ਨੇ ਕਾਂਗਰਸ ਵੱਲੋਂ। ਇੰਦਰ ਇਕਬਾਲ ਸਿੰਘ ਅਟਵਾਲ ਨੇ, ਜਿਹੜੇ ਅਟਵਾਲ ਸਾਹਿਬ ਹੁੰਦੇ ਸਨ, ਸਪੀਕਰ ਹੁੰਦੇ ਸਨ, ਕੀ ਹੈ ਵੀ ਹੈ ਚਰਨਜੀਤ ਸਿੰਘ ਅਟਵਾਲ, ਉਹਨਾਂ ਦੇ ਬੇਟੇ ਆ ਮੇਰੇ ਖਿਆਲ ਦੇ ਨਾਲ, ਤੇ ਜਗਤਾਰ ਸਿੰਘ ਜੱਗਾ। ਇਹ 3 ਕੈਂਡੀਡੇਟ ਆ। ਔਰ ਇਹ ਜਿਹੜੇ 2 ਕੈਂਡੀਡੇਟ ਆ ਅਕਾਲੀ ਦਲ ਦੇ, ਅਟਵਾਲ ਸਾਹਿਬ ਤੇ ਡਾਕਟਰ ਅਮਰ ਸਿੰਘ, ਇਹਨਾਂ ਦੇ ਮੁਕਾਬਲੇ ਜੱਗਾ ਦੀ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੱਗੇ ਤਾਂ ਵੈਸੇ ਵੀ ਚੜਾਈ ਵਾਲੇ ਹੀ ਹੁੰਦੇ ਆ, ਜੱਗੇ ਦੀ ਥੋੜੀ ਜਿਹੀ ਚੜਾਈ ਐਤਕੀ ਹੋਈ ਆ। ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਜ਼ਮੀਨਾਂ ਵਾਲੀ, ਦੇਖੋ ਮੈਂ ਨਹੀਂ ਕਹਾਂਗਾ ਕਿ ਜਿਹੜੇ NRI ਤੁਸੀਂ ਬਾਹਰ ਬੈਠੇ, ਤੁਸੀਂ ਉਜੜੇ ਥੋੜ੍ਹੇ ਗਏ ਹੋ। ਤੁਸੀਂ ਤੇ ਜਾ ਕੇ ਸਗੋਂ ਬਹੁਤ ਸਾਰੇ ਲੋਕਾਂ ਨੇ ਸੰਘਰਸ਼ ਕਰਕੇ ਇੱਥੋਂ ਦੇ ਉਜੜਿਆਂ ਨੂੰ ਵਸਦਿਆਂ 'ਚ ਕਰ ਦਿੱਤਾ। ਜਿਹੜੇ ਇੱਥੋਂ ਦੇ ਉਜੜੇ ਹੋਏ ਸੀਗੇ ਉਹਨਾਂ ਨੂੰ ਵਸਦਿਆਂ 'ਚ ਕਰ ਦਿੱਤਾ। ਅਸੀਂ ਨਹੀਂ ਤੁਹਾਨੂੰ ਉਜੜੇ ਕਹਾਂਗੇ, ਦੂਜਾ ਕੋਈ ਸੋਚੀ ਜਾਵੇ। ਬਾਕੀ ਜਿਹੜੀ ਗੱਲ ਰਹਿ ਗਈ ਹੈ ਨਾ ਕਿਸਾਨਾਂ ਦੀ ਜ਼ਮੀਨ ਦੀ, ਜਦੋਂ ਕੋਈ ਇਹੋ ਜਿਹਾ ਅਕਾਲੀ ਸਮਰਥਕ ਸਵਾਲ ਕਰਦਾ, ਹਾਲਾਂਕਿ ਸਾਡੇ ਸਾਰੇ ਭਰਾ ਆ, ਸਾਡੇ ਸਾਰੀਆਂ ਭੈਣਾਂ, ਕੋਈ ਵੀ ਸਮਰਥਕ ਹੈ ਕਿਸੇ ਵੀ ਪਾਰਟੀ ਦਾ, ਤੇ ਉਹਨਾਂ ਨੂੰ ਜ਼ਰੂਰ ਇੱਕ ਸਵਾਲ ਕਰਿਓ। ਉਹਨਾਂ ਨੂੰ ਕਹਿ ਕੇ ਛੱਡੋ, ਤੁਸੀਂ ਇਹ ਜ਼ਮੀਨ ਛੱਡੋ, ਕੈਨੇਡਾ ਅਮਰੀਕਾ ਵਾਲੀ ਜ਼ਮੀਨ ਨਹੀਂ ਚਾਹੀਦੀ ਸਾਨੂੰ। ਇੱਦਾਂ ਕਰੋ ਕਿ ਜਿਹੜਾ 25,000 ਕਿਸਾਨ ਜਿਹੜਾ ਗੁਜਰਾਤ ਦੇ ਵਿੱਚ ਬਿਲਕੁਲ ਉਜਾੜੇ ਦੇ ਕੰਢੇ ਤੇ, ਉਹ ਹੀ ਵਸਦਾ ਕਰਕੇ ਦਿਖਾ ਦਿਓ। ਤੁਹਾਡਾ ਨਰਿੰਦਰ ਮੋਦੀ ਉੱਥੋਂ ਦਾ ਹੀ ਹੈ ਨਾ, ਗੁਜਰਾਤ ਦਾ ਹੀ ਹੈ। ਉਹਨੇ ਬਕਾਇਦਾ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ ਹੋਇਆ। ਉਹ ਤੇ ਚੌਥੇ ਦਿਨ ਉਹਨਾਂ ਨੂੰ ਛਿੱਤਰ ਮਾਰ ਕੇ ਉਹਨਾਂ ਦੀਆਂ ਪੈਲੀਆਂ ਚੋਂ ਕੱਢ ਦਿੰਦੇ ਆ, ਜਿਨ੍ਹਾਂ ਨੂੰ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਲਾਲ ਬਹਾਦਰ ਸ਼ਾਸਤਰੀ ਨੇ ਜਾ ਕੇ ਉੱਥੇ ਬਿਠਾਇਆ ਸੀਗਾ, ਜਿਨ੍ਹਾਂ ਨੇ ਜਾ ਕੇ ਵਰ ਦੇ ਗੋਲਿਆਂ ਦੇ ਵਿੱਚ ਜ਼ਮੀਨ ਆਬਾਦ ਕੀਤੀ ਹੈ। ਉਹਨਾਂ ਦਾ ਕੀ ਕਸੂਰ ਆ? ਜੇ ਤੁਸੀਂ ਇੰਨੇ ਹੀ ਕਿਸਾਨ ਪ੍ਰਤੀ ਸਮਰਪਿਤ ਹੋ ਤੇ ਦੇਸ਼ ਦੇ ਵਿੱਚ ਦੂਜੇ ਨੰਬਰ ਤੇ ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਹੋਈਆਂ, ਤੁਸੀਂ ਇਹਨਾਂ ਨੂੰ ਰੋਕ ਲਓ। ਕੀ ਲੋੜ ਹੈ ਕੈਨੇਡਾ 'ਚ ਜਾ ਕੇ, ਅਮਰੀਕਾ 'ਚ ਜਾ ਕੇ ਜ਼ਮੀਨ ਖਰੀਦਣ ਦੀ? ਤੁਸੀਂ ਉਹੀ ਕੁਛ ਜਿਹੜੀਆਂ ਕੋਸ਼ਿਸ਼ਾਂ ਉੱਥੇ ਕਰਨੀਆਂ ਇੱਥੇ ਕਰ ਲਓ, ਇਹਨਾਂ ਦੀ ਜਾਨ ਬਚਾ ਲਓ। ਤਾਂ ਮੇਰੇ ਖਿਆਲ ਦੇ ਨਾਲ ਲੋੜ ਹੀ ਨਹੀਂ ਪੈਣੀ ਤੁਹਾਨੂੰ, ਨਾ ਚੰਨ ਤੇ ਰੈਲੀ ਕਰਨ ਦੀ ਲੋੜ ਪੈਣੀ ਹੈ, ਨਾ ਮੰਗਲ ਤੇ ਜਾਣ ਦੀ ਲੋੜ ਪੈਣੀ ਹੈ, ਨਾ ਅਮਰੀਕਾ ਕੈਨੇਡਾ ਜਾਣ ਦੀ ਲੋੜ ਪੈਣੀ ਹੈ। ਤੁਸੀਂ ਇਹਨਾਂ ਨੂੰ ਸਾਰੀਆਂ ਸਹੂਲਤਾਂ ਦੇ ਦਿਓ, ਇਹ ਮਿਹਨਤਕਸ਼ ਲੋਕ ਆਪੇ ਹੀ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ। ਜੀ 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 ਬਿਲਕੁਲ। ਅਤੇ ਮਿੰਟੂ ਜੀ, ਜਾਂਦੇ ਅੱਜ ਦੇ ਅਖੀਰਲੇ ਕਾਲਰ ਉਹਨਾਂ ਨਾਲ ਗੱਲ ਕਰਾਂਗੇ। ਕੁਲਦੀਪ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ ਜੀ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਆਪਣਾ ਨਕੋਦਰ ਦੀ ਸੀਟ ਬਾਰੇ ਪੁੱਛਣਾ ਜੀ। ਉੱਥੇ ਜਿੱਦਾਂ ਆਮ ਪਾਰਟੀ ਦਾ ਤਾਂ ਹੇਰ ਆ ਮੁੰਡਾ, ਦੂਜਾ ਅਕਾਲੀ ਦਲ ਦਾ ਹੈਗਾ, ਬਡਾਲੇ ਦਾ ਪਤਾ ਨਹੀਂ, ਤਾਂ ਤੀਜਾ ਪਤਾ ਨਹੀਂ ਕੌਣ ਕਿੱਦਾਂ ਆ ਉੱਥੇ ਦਾ। ਨਕੋਦਰ ਦਾ ਹੇਰ, ਬਰਾੜ ਤੇ ਵਡਾਲਾ, ਇਹ 3 ਜਾਣੇ ਆ ਜੀ ਉੱਥੇ। ਅੱਛਾ, ਕਿੱਦਾਂ ਇਹਨਾਂ ਦਾ? ਜੀ ਗੁਰਪ੍ਰਤਾਪ ਵਡਾਲਾ ਹੈ ਉੱਥੇ। ਜੀ। ਔਰ ਗੁਰਪ੍ਰਤਾਪ ਵਡਾਲਾ ਵੇਖ ਲਓ, ਇੱਕ ਵੀ ਸਵਾਲ ਨਹੀਂ ਪੁੱਛ ਕੇ ਆਇਆ ਅਸੈਂਬਲੀ 'ਚ 5 ਸਾਲਾਂ 'ਚ, ਇੱਕ ਵੀ ਸਵਾਲ ਜੀ ਸੁੱਚੇ ਮੂੰਹ ਮੁੜ ਆਇਆ। ਪਰ ਤੁਹਾਨੂੰ ਹੈਰਾਨੀ ਹੋਏਗੀ ਕਿ ਇਸ ਸਮੇਂ ਅਕਾਲੀਆਂ ਲਈ, ਵੈਸੇ ਤੇ ਅਕਾਲੀਆਂ ਲਈ ਕਾਲੀ ਪਿਆ ਵੀ ਕਿਹੜੀ ਸੀਟ ਜਿਹੜੀ ਹੈ ਉਹ ਜੇਤੂ ਮੰਨੀ ਜਾ ਸਕਦੀ ਹੈ, ਤੇ ਅਕਾਲੀਆਂ ਲਈ ਸੁਰੱਖਿਅਤ ਮੰਨੀ ਜਾਂਦੀ ਸੀਟ ਦੇ ਵਿੱਚੋਂ ਇੱਕ ਨਕੋਦਰ ਸੀਟ ਆ, ਜਿਹਦੇ ਤੇ ਵਡਾਲੇ ਦੀ ਜਿੱਤ ਹੈ ਜਿਹੜੀ ਉਹ ਤਕਰੀਬਨ ਮੰਨੀ ਜਾਂਦੀ ਵੀ ਤੈਅ ਆ ਗੁਰਪ੍ਰਤਾਪ ਵਡਾਲੇ ਦੀ। ਉਹਦਾ ਕਾਰਨ ਇਹ ਹੈ ਕਿ ਉਹਨੇ ਆਪਣੇ ਇਲਾਕੇ 'ਚ
ਉਹ ਆਪ ਉਧਰੀਆਂ ਨਹੀਂ ਕੀਤੀਆਂ, ਜਿਨ੍ਹਾਂ ਕਰਕੇ ਇਹਨਾਂ ਨੂੰ ਦੂਜੇ ਇਲਾਕਿਆਂ 'ਚ ਨੁਕਸਾਨ ਉਠਾਉਣਾ ਪੈ ਰਿਹਾ। ਸੋ ਉੱਥੇ ਅਕਾਲੀ ਦਲ ਦੀ ਸਥਿਤੀ ਮਜ਼ਬੂਤ ਹੈ। ਜੀ ਜੀ, ਅਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਿਹੜੀਆਂ ਜੀ ਜਾਣਕਾਰੀਆਂ ਦਿੱਤੀਆਂ ਤੇ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਜੀ। ਹਾਂਜੀ ਹਾਂਜੀ, ਇੱਕ ਦੋ ਮੈਂ ਬੇਨਤੀਆਂ ਕਰ ਦੇਵਾਂ। ਇੱਕ ਤੇ ਹੈ ਕਿ ਮੈਨੂੰ ਕੋਈ ਗੁੱਸਾ ਨਹੀਂ ਹੁੰਦਾ, ਕੋਈ ਗਿਲਾ ਨਹੀਂ ਹੁੰਦਾ। ਤੁਸੀਂ ਖੁੱਲ੍ਹ ਕੇ ਕੋਈ ਮੇਰੀ ਜ਼ਿਆਤੀ ਜ਼ਿੰਦਗੀ ਬਾਰੇ ਵੀ ਕੁਝ ਪੁੱਛਣਾ ਹੋਵੇ ਪ੍ਰੋਗਰਾਮ 'ਚ ਨਾ ਸਹੀ ਮੈਨੂੰ ਟੈਲੀਫੋਨ ਕਰ ਲਿਆ ਕਰੋ। ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਪੁੱਛਣੀ, ਮੈਨੂੰ ਕੋਈ ਦਿੱਕਤ ਨਹੀਂ, ਮੈਨੂੰ ਕੋਈ ਸਮੱਸਿਆ ਨਹੀਂ। ਮੈਂ ਲੰਮੇ ਸਮੇਂ ਲਈ ਆਪਣੇ ਪੱਧਰ 'ਤੇ ਬੋਲ ਸਕਦਾ, ਆਪਣੇ ਅਤੀਤ ਬਾਰੇ ਬੋਲ ਸਕਦਾ। ਕੋਈ ਝਿਜਕਣ ਦੀ ਜ਼ਰੂਰਤ ਨਹੀਂ। ਜਿਸ ਤਰੀਕੇ ਨਾਲ ਭੈਣ ਜੀ ਝਿਜਕ ਰਹੇ ਸਨ ਥੋੜ੍ਹਾ, ਕੋਈ ਗੱਲ ਨਹੀਂ, ਖੁੱਲ੍ਹ ਕੇ ਤੁਸੀਂ ਸਵਾਲ ਕਰੋ। ਜਿੱਥੇ ਮੈਂ ਗਲਤ ਹਾਂ ਤੁਸੀਂ ਮੈਨੂੰ ਟੋਕ ਵੀ ਸਕਦੇ ਆ, ਮੈਨੂੰ ਚੰਗਾ ਲੱਗੇਗਾ ਜੇਕਰ ਮੈਨੂੰ ਕੋਈ ਮੇਰੀ ਗਲਤੀ ਤੋਂ ਰੋਕ ਕੇ ਵਰਜੇ। ਦੂਜੀ ਮੈਂ ਬੇਨਤੀ ਇਹ ਕਰਾਂਗਾ ਕਿ ਤੁਸੀਂ ਹੁਣ ਜਾਗਦੇ ਪਏ ਹੋ, ਤੁਸੀਂ ਸਵੇਰ ਦੇ ਵਿੱਚ ਤੁਹਾਡੇ ਇਧਰ ਦਿਨ ਹੋਣਾ, ਤੁਸੀਂ ਇਸ ਤਰ੍ਹਾਂ ਕਰਿਓ ਕਿ ਜਦੋਂ ਤੁਹਾਡੇ ਇਧਰ ਸ਼ਾਮ ਪੈ ਜਾਏਗੀ, ਇੱਕ ਟੈਲੀਫੋਨ ਆਪੋ ਆਪਣੇ ਸਕੇ ਸੰਬੰਧੀਆਂ ਨੂੰ ਜ਼ਰੂਰ ਕਰਿਓ। ਉਹਨਾਂ ਨੂੰ ਇੰਨਾ ਜ਼ਰੂਰ ਚੇਤਾ ਕਰਾਇਓ ਕਿ ਅੱਜ ਤੁਹਾਡੇ ਇੱਥੇ ਵੋਟ ਪੈ ਰਹੀ ਹੈ, ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚੋਂ ਨਹਾ ਧੋ ਕੇ ਨਿਕਲੋ ਜ਼ਰੂਰ। ਇਹ ਨਾ ਹੋਵੇ ਕਿ ਹਰੇਕ ਸੋਚ ਲਵੇ ਕਿ ਯਾਰ ਫਲਾਣਾ ਨਹੀਂ ਚੰਗਾ, ਫਲਾਣਾ ਨਹੀਂ ਚੰਗਾ, ਮੈਂ ਨਹੀਂ ਵੋਟ ਪਾਉਣੀ। ਜੇ ਤੁਸੀਂ ਇਸ ਤਰ੍ਹਾਂ ਬਹਿ ਗਏ ਤੇ ਇਹਦਾ ਮਤਲਬ ਤੁਸੀਂ ਮਾੜਿਆਂ ਤੇ ਮੋਹਰ ਲਾ ਦਿੱਤੀ। ਤੁਸੀਂ ਫਿਰ ਸਿਸਟਮ ਨੂੰ ਕੱਲ੍ਹ ਨੂੰ ਮਾੜਾ ਜਦੋਂ ਕਹੋਗੇ ਤਾਂ ਉਸ ਮਾੜੇ ਸਿਸਟਮ ਦੇ ਤੁਸੀਂ ਵੀ ਭਾਗੀਦਾਰ ਹੋਵੋਗੇ, ਤੁਸੀਂ ਵੀ ਹਿੱਸੇਦਾਰ ਹੋਵੋਗੇ। ਸਾਰਿਆਂ ਨੂੰ ਕਹੋ ਕਿ ਵੋਟ ਜ਼ਰੂਰ ਕਰਨ, ਜਿਹਨੂੰ ਮਰਜ਼ੀ ਕਰਨ, ਜਿੱਧਰ ਚੰਗਾ ਲੱਗਦਾ ਉਧਰ ਕਰ ਦੇਣ, ਜਿੱਧਰ ਵੀ ਉਹਨਾਂ ਦਾ ਦਿਲ ਖੜਦਾ ਲਾ ਦੇਣ, ਮੋਹਰ ਲਾ ਦੇਣ, ਜਿੱਥੇ ਮਰਜ਼ੀ ਮੋਹਰ ਲਾ ਦੇਣ। ਜੇ ਨਹੀਂ ਤੇ ਉਹਨਾਂ ਦੇ ਕੋਲ ਨੋਟਾਂ ਦਾ ਆਪਸ਼ਨ ਹੋਏਗਾ, ਉਹਦੀ ਟੀਕ ਕਰਾਉਣ, ਪਰ ਵੋਟ ਜ਼ਰੂਰ ਪਾ ਕੇ ਆਉਣ। ਜੀ ਜੀ ਬਿਲਕੁਲ, ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਅਤੇ ਜ਼ਰੂਰ ਕੱਲ੍ਹ ਨੂੰ ਜਿਹੜੀਆਂ ਤਾਜ਼ਾ ਜਾਣਕਾਰੀਆਂ ਉਹ ਤੁਹਾਡੇ ਕੋਲ ਲਵਾਂਗੇ, ਕੀ ਵਾਪਰਿਆ, ਕਿਵੇਂ ਸਾਰਾ ਕੁਛ ਉੱਥੇ ਘਟਿਆ ਅਤੇ ਓਵਰਆਲ ਕੀ ਜਿਹੜੀ ਸਿਚੁਏਸ਼ਨ ਰਹੀ ਆ। ਅਤੇ ਉਦੋਂ ਤੱਕ ਲਈ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਪੰਜਾਬ ਚੋਣ ਦੰਗਲ ਅਤੇ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਜਾਣ ਤੋਂ ਪਹਿਲਾਂ ਸਾਡੇ ਅੱਜ ਦੇ ਇੱਕ ਪ੍ਰੋਗਰਾਮ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਫਿਰ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲ ਹਰ ਇੱਕ ਤਰੀਕੇ ਦੀ ਤੁਸੀਂ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408 272 2500। ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ, ਸਰਬਜੀਤ ਸਿੰਘ ਬਾਸੀ ਅਟਵਾਟਰ, ਜੱਸੀ ਗਿੱਲ, ਲਾਲੀ ਸਿੱਧੂ, ਰਜਿੰਦਰ ਚੌਹਾਨ ਬੇਕਰਸਫੀਲਡ ਅਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ, ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅੱਜ ਦਾ ਹੁਣ ਪ੍ਰੋਗਰਾਮ ਇੱਥੇ ਸਮਾਪਤ ਹੈ ਅਤੇ ਮਿਲਾਂਗੇ ਜੀ ਕੱਲ੍ਹ ਨੂੰ ਇੱਕ ਵਾਰੀ ਫਿਰ, ਅਤੇ ਉਦੋਂ ਤੱਕ ਲਈ ਇਜਾਜ਼ਤ ਦਿੰਦੇ ਹਾਂ। ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਹੈ ਜੀ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ USA।